तो एक ग्लोबल रियलिटी है कि ਆਪਾਂ ਇਕੱਲੀ ਕੋਈ ਕੌਮ ਨਹੀਂ ਹੈਗੀ ਜੋ ਇੰਨਾ ਸਾਰਾ ਕੁਝ ਹੋਇਆ ਹੈ। ਬਹੁਤ ਕੌਮਾਂ ਨੇ ਜਿਨ੍ਹਾਂ ਨੇ ਆਪਣੀਆਂ ਲੜਾਈਆਂ ਸਾਡੇ ਤੋਂ ਪਹਿਲਾਂ ਦੀਆਂ ਸ਼ੁਰੂ ਕੀਤੀਆਂ ਹੈ ਕਿ ਇਸ ਡੈਕਲੇਰੇਸ਼ਨ ਦੇ ਵਿੱਚ ਜਾਂ ਇੰਡੀਪੈਂਡੈਂਸ ਦੇ ਲਈ, ਤੇ ਉਹ ਹਾਲੇ ਵੀ ਲੜ ਰਹੀਆਂ ਆ। ਇਹ ਸੋਚ ਸਿੱਖਾਂ ਦੇ ਵਿੱਚ ਕਿੱਥੋਂ ਆ ਗਈ ਕਿ ਸਾਡਾ ਕੁਝ ਨਹੀਂ ਬਣਨਾ, ਕਿ 40 ਸਾਲ ਹੋ ਗਏ ਆ ਸਾਡਾ ਕੁਝ ਨਹੀਂ ਬਣਨਾ। ਕਦੀ ਵੀ ਅਸੀਂ ਇਸ ਟ੍ਰੈਪ ਦੇ ਵਿੱਚ ਫਸ ਗਏ ਕਿ ਯੂਨਾਈਟਿਡ ਨੇਸ਼ਨਸ ਨੇ ਜਾਂ ਯੂਰਪੀਅਨ ਯੂਨੀਅਨ ਨੇ ਜਾਂ ਅਮਰੀਕਾ ਨੇ ਜਾਂ ਕੈਨੇਡਾ ਨੇ ਜਾਂ ਚਾਈਨਾ ਨੇ ਜਾਂ ਕਿਸੇ ਵੀ ਦੇਸ਼ ਨੇ ਸਾਨੂੰ ਕੁਝ ਬਣਾ ਕੇ ਦੇਣਾ ਆ। ਇਹ ਭੁਲੇਖਾ ਹੈ ਕਿ ਜਿੰਨਾ ਟਾਈਮ ਸੋਸ਼ਲ ਮੀਡੀਆ ਦੇ ਉੱਤੇ ਸਿੱਖ ਸਪੈਂਡ ਕਰਦੇ ਆ, ਉਹਨਾਂ ਟਾਈਮ ਮੈਨੂੰ ਨਹੀਂ ਲੱਗਦਾ ਕਿ ਜੇ ਅਸੀਂ ਆਪਣਾ ਕੋਈ ਹੋਰ ਪਾਸੇ ਨੂੰ ਧਿਆਨ ਦਿੱਤਾ ਹੋਵੇ। ਕਿਉਂਕਿ ਜਿਹੜੀ ਸੇਵਾ ਮੰਨੀ ਜਾਂਦੀ ਆ ਇਹਨਾਂ ਨੂੰ ਕਿਉਂ, ਪਰ ਥੋੜਾ ਜਿਹਾ ਧਿਆਨ ਇਸ ਗੱਲ ਤੇ ਜ਼ਰੂਰ ਬੰਦੇ ਦੇਣ ਕਿ ਜੇ ਤੁਸੀਂ ਇੱਕ ਫੇਕ ਆਈਡੀ ਦੇ ਨਾਲ ਹੀ 6-6 ਘੰਟੇ ਦਿੰਦੇ ਤੁਸੀਂ ਲੜ ਰਹੇ ਆ ਕਿ ਉਹਦਾ ਫਾਇਦਾ ਕੀ ਹੈ। ਸਾਲ ਨੂੰ ਬਣ ਜਾਣ, 2 ਸਾਲ ਨੂੰ ਬਣ ਜਾਣ, ਬੰਦਿਆਂ ਦਾ ਧਿਆਨ ਉਧਰ ਨੂੰ ਗਿਆ ਆ। ਉਹ ਤਾਂ ਗੱਲ ਮੈਂ ਤਾਂ ਕੀਤੀ ਆ ਕਿ ਜੇ ਅਸੀਂ ਫੈਡਰਲ ਲੈਵਲ ਤੇ ਦੇਖਣਾ ਆ, ਸਾਡੀ ਕਮਜ਼ੋਰੀ ਇਹ ਹੈ ਕਿ ਇੰਡੀਆ ਕੋਈ ਨੈਰੇਟਿਵ ਪੇਸ਼ ਕਰਦਾ ਆ, ਇੱਥੇ ਦਾ ਮੀਡੀਆ, ਇੱਥੇ ਦੇ ਪੋਲੀਟੀਸ਼ੀਅਨਸ ਇਹ ਸਾਰੇ ਉਹਨੂੰ ਗੱਲ ਨੂੰ ਚੱਕ ਲੈਂਦੇ ਆ। ਅੱਜ ਦੇ ਸਮੇਂ ਦੇ ਵਿੱਚ ਵੀ ਸਾਨੂੰ ਇਹੀ ਗੱਲ ਦੇਖਣੀ ਪੈਣੀ ਹੈ ਕਿ ਜਿਹੜੇ ਸਭ ਤੋਂ ਔਖੇ ਡਿਸੀਜਨਸ ਹੋਣ ਲੱਗ ਰਹੇ ਆ ਉਹ ਫਿਊਚਰ ਦੇ ਵਿੱਚ ਸਹੀ ਸਾਬਤ ਹੋਣਗੇ। ਜਿਹੜੇ ਕਿਸੇ ਨੂੰ ਮਨਾਉਣ ਨੂੰ ਜਾਂ ਬਹੁ ਗਿਣਤੀ ਨੂੰ ਖੁਸ਼ ਕਰਨ ਵਾਲੀਆਂ ਗੱਲਾਂ ਆ, ਉਹ ਤੁਹਾਨੂੰ ਕੋਈ ਸਹੀ ਰਸਤੇ ਤੇ ਨਹੀਂ ਲੈ ਕੇ ਜਾ ਸਕਦੀਆਂ। ਬਹੁ ਗਿਣਤੀ ਨੇ ਕਦੀ ਕੁਝ ਨਹੀਂ ਕੀਤਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਵਰ ਦੇ ਰੂਪ ਦੇ ਵਿੱਚ ਜੁੜ ਬੈਠੇ ਗੁਰੂ ਪਿਆਰੇ ਖਾਲਸਾ ਜੀ, ਗੁਰਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਬਲਬੀਰ ਸਿੰਘ ਭਰਪੂਰ ਨੇ ਸਿੱਖਾਂ ਨੂੰ ਸੰਬੋਧਨ ਕਰਦਿਆਂ ਇੱਕ ਗੱਲ ਕਹੀ ਸੀਗੀ ਕਿ ਜਿਹੜੇ ਇਹ ਗੁਲਾਮੀ ਦੇ ਸੰਗਲ ਨੇ, ਇਹ ਸਿਰਫ ਤੇ ਸਿਰਫ ਤੁਹਾਡੇ ਪੈਰਾਂ ਤੇ ਨਹੀਂ ਗਏ, ਤੁਹਾਡੇ ਮਨਾਂ ਦੇ ਤੇ ਤੁਹਾਡੇ ਦਿਮਾਗਾਂ ਦੇ ਵਿੱਚ ਵੀ ਇਹ ਸੰਗਲ ਜਿਹੜੇ ਆ ਜੁੜ ਚੁੱਕੇ ਨੇ। ਤੇ ਉਹਨਾਂ ਨੇ ਅੱਗੇ ਗੱਲ ਕਹੀ ਕਿ ਇਸ ਗੱਲ ਦਾ ਮੈਂ ਫਿਕਰਮੰਦ ਨਹੀਂ ਹੈਗਾ ਕਿ ਸਾਡਾ ਜਿਹੜਾ ਦੁਸ਼ਮਣ ਆ ਉਹ ਜ਼ਿਆਦਾ ਤਾਕਤਵਰ ਆ। ਫਿਕਰਮੰਦ ਅਸੀਂ ਇਸ ਗੱਲ ਦੇ ਹੋ ਗਏ ਆ, ਸਿੱਖ ਜਿਹੜੇ ਆ ਆਪਣੀ ਪਛਾਣ ਭੁੱਲ ਗਏ ਆ। ਕਿ ਜਿਹੜਾ ਸਿੱਖ ਆ ਉਹ ਇਹ ਗੱਲ ਮੰਨਦਾ ਆ ਕਿ ਜਿੱਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਘੱਟ ਗਿਣਤੀਆਂ ਪੈਦਾ ਕੀਤੀ ਆ, ਤੇ ਭੁੱਲ ਗਿਆ ਹੈ ਕਿ ਗੁਰੂ ਮਹਾਰਾਜ ਨੇ ਕੋਈ ਘੱਟ ਗਿਣਤੀ ਨਹੀਂ ਪੈਦਾ ਕੀਤੀ। ਗੁਰੂ ਮਹਾਰਾਜ ਨੇ ਖਾਲਸਾ ਪੰਥ ਸਾਜਿਆ ਸੀ, ਜਿਸ ਵਿੱਚ ਇੱਕ ਇੱਕ ਸਿੱਖ ਨੇ ਸਵਾ ਲੱਖ ਜਰਵਾਣੇ ਨਾਲ ਮੱਥਾ ਲਾਉਣਾ ਸੀ। ਇੱਕ ਨੀਂਹ ਪੱਥਰ ਜਿਹੜਾ ਆ, ਜੇ ਐਲਾਨਨਾਮੇ ਦੀ ਆਪਾਂ ਗੱਲ ਕਰਨੀ ਆ, ਇਸ ਤੋਂ ਸ਼ੁਰੂ ਹੁੰਦਾ ਆ ਕਿ ਪਛਾਣ ਤੇ ਆਇਡੈਂਟੀਟੀ ਸਿੱਖ ਦੀ ਜਿਹੜੀ ਆ, ਉਹ ਸਾਡੇ ਬਜ਼ੁਰਗਾਂ ਨੇ ਸਾਨੂੰ ਇਸ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਅਸੀਂ ਇਹ ਟਰਮ ਮਾਈਨੋਰਿਟੀ ਜਾਂ ਘੱਟ ਗਿਣਤੀ ਦੇ ਵਿੱਚ ਇਦਾਂ ਫਸ ਗਏ ਆ ਕਿ ਇਹ ਇੱਕ ਟਰਮ ਉਦਾਂ ਦਾ ਹੈ ਕਿ ਜਿੱਦਾਂ ਬੇਵਸੀ ਹੁੰਦੀ ਹੈ ਕਿ ਮਾਈਨੋਰਿਟੀ ਫਿਰ ਕੀ ਕਰ। ਤੁਸੀਂ ਡੈਮੋਕ੍ਰੇਸੀ ਦੀ ਗੱਲ ਕੀਤੀ ਆ, ਇੱਕ ਗ੍ਰੀਕ ਫਿਲਾਸਫਰ ਬਹੁਤ ਪੁਰਾਣਾ ਆ, ਤੁਸੀਂ ਸੁਣਿਆ ਹੋਣਾ, ਉਹਦਾ ਨਾਮ ਪਲੇਟੋ ਦੀ ਗੱਲ ਇਹ ਸੀਗੀ ਕਿ ਡੈਮੋਕ੍ਰੇਸੀ ਜਿਹੜੀ ਆ ਇੱਕ ਲੈਵਲ ਥੱਲੇ ਆ, ਜਿੱਥੇ ਉੱਥੇ ਟੀਰਨੀ ਤੇ ਓਪਰੈਸ਼ਨ ਜਿਹੜਾ ਆ, ਜਰਮਾਨਾ ਉੱਥੋਂ ਸ਼ੁਰੂ ਹੁੰਦਾ ਆ। ਕਿ ਜਿਹੜੀ ਡੈਮੋਕ੍ਰੇਸੀ ਹੈ ਸਿਰਫ ਇੱਕ ਕਦਮ ਦੇ ਉੱਤੇ ਹੀ ਹੈ। ਉਹਦਾ ਕਾਰਨ ਇਹ ਆ ਕਿ ਡੈਮੋਕ੍ਰੇਸੀ ਦੇ ਵਿੱਚ ਜਦੋਂ ਬਹੁ ਗਿਣਤੀ ਜਿਹੜੀ ਆ ਉਹ ਮੌਬ ਮੈਂਟੈਲਿਟੀ ਤੇ ਨੈਸ਼ਨਲਿਜ਼ਮ ਦੇ ਜਾਲ ਦੇ ਵਿੱਚ ਫਸ ਜਾਂਦੀ ਆ, ਤੇ ਘੱਟ ਗਿਣਤੀਆਂ ਲਈ ਉਹ ਤੋਂ ਵੱਡਾ ਕੋਈ ਨਰਕ ਨਹੀਂ ਹੋ ਸਕਦਾ। ਜੋ ਕਿ ਤੁਸੀਂ ਇਸ ਭਾਰਤ ਸਰਕਾਰ ਵੱਲੋਂ, ਪੇਪਰ ਸਟੇਟ ਵੱਲੋਂ ਤੁਸੀਂ ਦੇਖ ਸਕਦੇ ਆ ਕਿ ਪਿਛਲੇ 80 ਸਾਲਾਂ ਦੇ ਵਿੱਚ ਸਿਰਫ ਸਿੱਖ ਨਹੀਂ ਪਰ ਹੋਰ ਜਿਹੜੀਆਂ ਮਾਈਨੋਰਿਟੀਜ਼ ਜਾਂ ਘੱਟ ਗਿਣਤੀਆਂ ਆ, ਉਹਨਾਂ ਦਾ ਕੀ ਹਾਲ ਉੱਥੇ ਬਣਾਇਆ। ਸੋ ਇਸ ਜਾਲ ਚੋਂ ਨਿਕਲਣ ਲਈ ਇਹ ਜਿਹੜੇ ਐਲਾਨ ਨੇ, ਮੇਰਾ ਜਿਹੜਾ ਟੌਪਿਕ ਦਿੱਤਾ ਗਿਆ ਸੀ ਕਿ ਮੈਂ 3 ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਆ। ਉਹ ਹਨ ਕਿ ਇੱਕ ਤਾਂ ਜਿਹੜਾ ਇਹ ਇਤਿਹਾਸਕ ਪੱਖ ਤੋਂ ਜਿਹੜੇ ਡੈਕਲੇਰੇਸ਼ਨਸ ਆ, ਸਿਰਫ ਸਿੱਖਾਂ ਦੇ ਨਹੀਂ ਪਰ ਹੋਰ ਕੌਮਾਂ ਦੇ, ਕਿ ਉਹ ਜਿਹੜੇ ਕਿੱਦਾਂ ਦੇ ਡੈਕਲੇਰੇਸ਼ਨਸ ਨੇ ਤੇ ਐਲਾਨ ਨੇ
ਦੂਜੀ ਬੇਨਤੀ ਗਲੋਬਲ ਪੈਰਲਲਸ, ਉਹਨਾਂ ਮਤਲਬ ਕਿ ਦੂਜੀਆਂ ਕੌਮਾਂ ਨੇ ਇਹੋ ਜਿਹੇ ਐਲਾਨ ਕੀਤੇ ਨੇ ਕਿ ਉਹਨਾਂ ਨੇ ਅੱਗੇ ਆਪਣੇ ਸੰਘਰਸ਼ ਨੂੰ ਕਿੱਦਾਂ ਵਧਾਇਆ ਤੇ ਸਿੱਖਾਂ ਦੇ ਨਾਲ ਕੀ ਪੈਰਲਲ ਅਸੀਂ ਦੇਖ ਸਕਦੇ ਹਾਂ। ਤੇ ਤੀਜੀ ਬੇਨਤੀ ਕਿ ਇਹਨੂੰ ਅੱਗੇ ਕਿੱਦਾਂ ਇੰਟਰਨਲੀ ਤੇ ਐਕਸਟਰਨਲੀ ਵਧਾਉਣਾ ਆ। ਇਹ ਸਿਰਫ ਤੇ ਸਿਰਫ ਬਾਹਰਲੀ ਕੋਈ ਵਡਾਣੀ ਆਸ ਦੇ ਨਾਲ ਜੁੜ ਕੇ ਕਿ ਕੋਈ ਅਮਰੀਕਾ, UN ਦੇ ਇਹ ਜਿਹੜੇ ਸਿਸਟਮਸ ਤੇ ਇੰਟਰਨੈਸ਼ਨਲ ਏਜੰਸੀਜ਼ ਆ ਇਹ ਕੁਝ ਕਰਨਗੇ ਜਾਂ ਸਾਨੂੰ ਕੁਝ ਦੇਣਗੇ, ਇਸ ਜਾਲ ਚੋਂ ਅਸੀਂ ਨਾ ਫਸੀਏ। ਸੇ ਇਹ ਤਿੰਨ ਚੀਜ਼ ਬੇਨਤੀਆਂ ਆਪ ਜੀ ਨਾਲ ਕਰਨੀਆਂ। ਪਰ ਸ਼ੁਰੂਆਤ ਜਿਹੜੀ ਆ ਸਰਦਾਰ ਕਪੂਰ ਸਿੰਘ ਦਾ ਇੱਕ ਛੋਟਾ ਜਿਹਾ ਕੋਟ ਹੈ ਜਿਹੜਾ ਮੈਂ ਆਪ ਜੀ ਨਾਲ ਸਾਂਝਾ ਕਰਨਾ ਚਾਹੁੰਦਾ। ਤੇ ਉਹ ਬੇਸਿਕਲੀ ਇੱਕ ਗੱਲ ਜਿਹੜੀ ਸੋਵਰਨਟੀ ਦੀ ਆ, ਪਾਤਸ਼ਾਹੀ ਦੇ ਦਾਅਵੇ ਦੀ ਆ, ਉਹ ਤੇ ਆਣ ਕੇ ਟਿਕਦੀ ਹੈ। ਤੇ ਉਹਨਾਂ ਨੇ ਕਿਹਾ ਸੀਗਾ ਕਿ ਇੱਕ ਸਿੱਖ ਗੁਰੂ ਪ੍ਰਤੀ ਆਪਣੀ ਵਚਨਬੱਧਤਾ ਤੇ ਕਾਰਨ ਅਜਿਹੀ ਸਥਿਤੀ ਨੂੰ ਸਵੀਕਾਰ ਨਹੀਂ ਕਰ ਸਕਦਾ ਜਿੱਥੇ ਉਸ ਨੂੰ ਆਪਣੀ ਧਾਰਮਿਕ ਜ਼ਮੀਰ ਅਨੁਸਾਰ ਕੰਮ ਕਰਨ ਦੀ ਇਜਾਜ਼ਤ ਨਾ ਹੋਵੇ। ਹੁਣ ਇਹ ਇੱਕ ਬੜੀ ਇੱਕ ਬ੍ਰੌਡ ਗੱਲ ਆ। ਜੇ ਅਸੀਂ ਦੇਖੀਏ ਕਿ ਖਾਲਿਸਤਾਨ ਤੋਂ ਬਿਨਾਂ ਜਾਂ ਖਾਲਸੇ ਰਾਜ ਤੋਂ ਬਿਨਾਂ ਇਹ ਜਿਹੜੀ ਗੱਲ ਆ ਇਹ ਮੁਮਕਿਨ ਨਹੀਂ ਹੈਗੀ ਕਿ ਇਹ ਜੇ ਹੋਵੇ ਰਾਜ ਹੋਵੇ ਤਾਂ ਇਹ ਸਭ ਕੁਝ ਜਿਹੜਾ ਹੋ ਸਕਦਾ ਹੈ, ਰਾਜ ਤੋਂ ਬਿਨਾਂ ਇਹ ਨਹੀਂ ਹੋ ਸਕਦਾ। ਇਸ ਸਟੇਟ ਦੇ ਵਿੱਚ ਜਿੱਥੇ ਅਸੀਂ ਅੱਜ ਰਹਿ ਰਹੇ ਹਾਂ ਕੈਨੇਡਾ ਦੇ ਵਿੱਚ, ਸਾਨੂੰ ਕਈ ਖੁੱਲ੍ਹ ਨੇ, ਕਈ ਆਜ਼ਾਦੀਆਂ ਨੇ ਜਿਹੜੀਆਂ ਅਸੀਂ ਉਹਨਾਂ ਦਾ ਮਾਣ ਕਰਦੇ ਹਾਂ। ਪਰ ਕਿਤੇ ਨਾ ਕਿਤੇ ਜਾ ਕੇ ਨਸਲਵਾਦੀ ਦੇ ਤੌਰ ਤੇ, ਰੇਸਿਜ਼ਮ, ਡਿਸਕ੍ਰਿਮੀਨੇਸ਼ਨ ਦੇ ਤੌਰ ਤੇ ਕਿਤੇ ਨਾ ਕਿਤੇ ਜਾ ਕੇ ਇਹ ਮਹਿਸੂਸ ਹੁੰਦਾ ਆ ਕਿ ਇਹ ਦੇਸ਼ ਸਾਡਾ ਨਹੀਂ ਹੈਗਾ। ਕਰਕੇ ਤੇ ਜੇ ਤੁਸੀਂ ਆਪਣੀ ਜਿਹੜੀਆਂ ਧਾਰਮਿਕ ਰਵਾਇਤਾਂ ਆ, ਜਿਹੜੀਆਂ ਤੁਹਾਡੀ ਧਾਰਮਿਕ ਗੱਲਾਂ ਆ, ਜਿੱਦਾਂ ਤੁਸੀਂ ਕਰਨੀਆਂ ਆ ਜਾਂ ਤੁਹਾਨੂੰ ਗੁਰੂ ਸਾਹਿਬ ਨੇ ਸਿਖਾਇਆ ਆ, ਉਹ ਸ਼ਾਸਤਰ ਤੋਂ ਲੈ ਕੇ ਸੋਧਾ ਲਾਉਣ ਤੋਂ ਲੈ ਕੇ ਕਿੱਥੇ ਤੱਕ ਗੱਲ ਜਾਂਦੀ ਹੈ ਤੇ ਤੁਸੀਂ ਉਹ ਗੱਲਾਂ ਇੱਥੇ ਕਰ ਸਕਦੇ ਆ ਖੁੱਲ੍ਹ ਦੇ ਨਾਲ ਜਾਂ ਨਹੀਂ, ਆਪਣੇ ਬੱਚਿਆਂ ਨੂੰ ਸਿਖਾ ਸਕਦੇ ਆ ਖੁੱਲ੍ਹ ਦੇ ਨਾਲ ਜਾਂ ਨਹੀਂ। ਸੋ ਇੱਥੇ ਫਰੀडम्स ਹੈਗੀਆਂ, ਆਜ਼ਾਦੀਆਂ ਹੈਗੀਆਂ, ਉਹ ਹੈਗੀਆਂ ਆ ਉਹਨਾਂ ਦੇ ਟਰਮਸ ਦੇ ਉੱਤੇ, ਜਿਹੜੀਆਂ ਕਿ ਇੰਡੀਆ ਨਾਲੋਂ 100 ਗੁਣਾ ਜ਼ਿਆਦਾ ਆ ਜਿਹੜੀ ਸਿੱਖਾਂ ਦੇ ਲਈ ਹੈ। ਇਹ ਗੱਲ ਮੰਨਣੀ ਪੈਣੀ ਹੈ। ਪਰ ਉਸ ਦੇ ਅੱਗੇ ਆਪਾਂ ਇੱਥੇ ਸੀਮਤ ਨਹੀਂ ਹੋ ਸਕਦੇ ਕਿ ਇਹ ਸਾਡਾ ਕੌਮੀ ਘਰ ਹੈ। ਅਸੀਂ ਕੌਮੀ ਘਰ ਦੀ ਜਦੋਂ ਗੱਲ ਕਰਦੇ ਹਾਂ, ਉਹ ਘਰ ਇੱਥੇ ਦਾ ਨਹੀਂ ਅਸੀਂ ਕਦੀ ਸੋਚਦੇ। ਉਹ ਫਿਰ ਧਿਆਨ ਜਿਹੜਾ ਆ ਅਕਾਲ ਤਖਤ ਸਾਹਿਬ ਵੱਲ ਨੂੰ ਚਲੇ ਜਾਂਦਾ ਹੈ, ਉਹ ਧਰਤੀ ਤੇ ਚਲੇ ਜਾਂਦਾ। तो डिस्टिंक्शन बहुत जरूरी है कि सॉवरेनिटी का मतलब ये नहीं कि ਅਸੀਂ ਬਾਹਰਲੇ ਦੇਸ਼ਾਂ 'ਚ ਬੈਠੇ ਹਾਂ ਤੇ ਸਾਡੇ ਕੋਲ ਫਰੀडम ਆਫ ਐਕਸਪ੍ਰੈਸ਼ਨ, ਫਰੀडम ਆਫ ਸਪੀਚ, ਫਰੀडम ਆਫ ਮੂਵਮੈਂਟ, ਇਹੋ ਜਿਹੀਆਂ ਚੀਜ਼ਾਂ ਸਾਨੂੰ ਮਿਲੀਆਂ ਆ ਤੇ ਇਹਦੇ ਨਾਲ ਸਾਡਾ ਕੋਈ ਬਾਹਰ ਕੌਮੀ ਘਰ ਜਿਹੜਾ ਆ ਉਹ ਸਿਰਜਿਆ ਜਾ ਸਕਦਾ ਹੈ। ਪਹਿਲੀ ਬੇਨਤੀ ਜਿਹੜੇ ਡੈਕਲੇਰੇਸ਼ਨਸ ਆ ਤੇ ਐਲਾਨਨਾਮੇ ਆ, ਹਿਸਟੋਰੀਕਲੀ ਦੇ ਇਤਿਹਾਸਕ ਪੱਖ ਤੋਂ ਉਹਨਾਂ ਨੂੰ ਅਸੀਂ ਕਿੱਦਾਂ ਦੇਖਦੇ ਹਾਂ। ਐਲਾਨ ਕਰਨਾ ਇੱਕ ਸ਼ੁਰੂਆਤ ਹੁੰਦੀ ਹੈ, ਉਹ ਕੋਈ ਐਂਡ ਨਹੀਂ ਹੁੰਦਾ ਕੌਮ ਦਾ, ਐਲਾਨ ਤੋਂ ਹੀ ਸ਼ੁਰੂ ਹੁੰਦਾ ਹੈ। ਤੇ ਇਹਦੇ ਕਈ ਐਗਜ਼ਾਮਪਲਸ ਜਿਹੜੇ ਆਪਾਂ ਸਿੱਖ ਪ੍ਰਤੀ ਵੀ ਕਰਨੇ ਆ। ਪਰ ਇੱਕ ਆਈਡੈਂਟੀਟੀ ਨੂੰ ਰਿਫਰੇਮ ਕਰਨਾ ਹੈ ਕਿ ਅਸੀਂ ਕੌਣ ਆ ਤੇ ਅਸੀਂ ਕੀ ਨਹੀਂ ਆ। ਤੇ ਜੇ ਖਾਲਿਸਤਾਨ ਦਾ ਐਲਾਨ ਹੋਇਆ, ਉਹਦੇ ਵਿੱਚ ਇੱਕ ਗੱਲ ਜਿਹੜੀ ਬੜੀ ਜ਼ਰੂਰੀ ਹੈ ਸਮਝਣੀ, ਉਹ ਇਹ ਆ ਕਿ ਅਸੀਂ ਉੱਥੇ ਇਹ ਵੀ ਐਲਾਨ ਕਰ ਰਹੇ ਹਾਂ ਕਿ ਅਸੀਂ ਕੀ ਆ ਤੇ ਅਸੀਂ ਕੀ ਨਹੀਂ। ਇੱਕ ਜੇ ਗੁਰੂ ਦੇ ਸਿੱਖ ਆ, ਅਸੀਂ ਕੋਈ ਇੰਡੀਅਨ ਨਾਗਰਿਕ ਨਹੀਂ। ਇਦਾਂ ਦੀਆਂ ਲਿਸਟਾਂ ਤੁਸੀਂ ਦੋਨੇ ਪਾਸੇ ਤੇ ਬਣਾ ਸਕਦੇ ਆ ਐਲਾਨ ਦੇ ਰਾਹੀਂ, ਉਹ ਵੀ ਕੌਮੀ ਪੱਧਰ ਦੇ ਉੱਤੇ। ਸੋ ਇੱਕ ਰੀਫਰੇਮਿੰਗ ਆਫ ਆਈਡੈਂਟੀਟੀ ਬਹੁਤ ਜ਼ਰੂਰੀ ਹੁੰਦਾ ਹੈ ਡੈਕਲੇਰੇਸ਼ਨ ਦੇ ਲਈ। ਇੱਕ ਇਹਦੇ ਵਿੱਚ ਇਹ ਵੀ ਹੈ ਕਿ ਇੱਕ ਜੀਓਪੋਲਿਟੀਕਲ ਰੀਕੈਲੀਬ੍ਰੇਸ਼ਨ ਹੁੰਦਾ ਹੈ, ਮਤਲਬ ਕਿ ਜਿਹੜਾ ਆਲੇ ਦੁਆਲੇ ਦਾ ਇਲਾਕਾ ਹੈ ਜਾਂ ਦੁਨੀਆ ਭਰ ਦਾ ਇਲਾਕਾ ਆ, ਉਹਦੇ ਵਿੱਚ ਦੁਨੀਆ ਮਜਬੂਰ ਹੁੰਦੀ ਆ ਤੁਹਾਡੇ ਵੱਲ ਦੇਖਣ ਲਈ, ਜੇ ਉਹਨਾਂ ਦਾ ਕੋਈ ਇੰਟਰਸਟ ਤੁਹਾਡੇ ਖਿੱਤੇ ਦੇ ਵਿੱਚ ਆ ਕਿ ਅਸੀਂ ਇਹ ਲੋਕਾਂ ਨੂੰ ਕਿੱਦਾਂ ਇਹਨਾਂ ਨਾਲ ਡੀਲ ਕਰਨਾ ਆ, ਇਸ ਖਿੱਤੇ ਦੇ ਵਿੱਚ ਸਾਡੇ ਕੀ ਇੰਟਰਸਟ ਨੇ। ਇਥੋਂ ਭਾਈ ਸਾਹਿਬ ਜੀ ਗੱਲ ਕਰਕੇ ਗਏ ਆ ਡਾਕਟਰ ਚੀਮਾ ਕਿ ਕੋਈ ਵੀ ਦੇਸ਼ ਦਾ ਜਿਹੜਾ ਇੰਟਰਸਟ ਆ ਉਹ ਸਦਾ ਦੇ ਲਈ ਕਿਸੇ ਲੋਕਾਂ ਦੇ ਨਾਲ ਜਾਂ ਕਿਸੇ ਖਿੱਤੇ ਦੇ ਨਾਲ ਨਹੀਂ ਰਹਿੰਦਾ। ਉਹਨਾਂ ਨੇ ਆਪਣਾ ਇੰਟਰਸਟ ਪਾਲਦੇ ਆ। ਕੋਈ ਦੇਸ਼ ਦਾ ਇਮੋਸ਼ਨਲ ਲੈਵਲ ਦੇ ਉੱਤੇ ਜਾਂ ਸਪਿਰਿਚੁਅਲ ਲੈਵਲ ਦੇ ਉੱਤੇ ਕਿਸੇ ਹੋਰ ਕੌਮ ਜਿਹੜੀ ਕਿਤੇ ਹੋਰ ਬੈਠੀ ਆ, ਇੱਕ ਨੇਸ਼ਨ ਸਟੇਟ ਕਦੀ ਵੀ ਲੌਂਗ ਟਰਮ ਉਹਨਾਂ ਦੇ ਨਾਲ ਇੰਟਰਸਟ ਨਹੀਂ ਪੈਦਾ ਰੱਖਦੇ ਜਾਂ ਜਿੱਥੇ ਉਹਨਾਂ ਦਾ ਇੰਟਰਸਟ ਨਾ ਹੋਵੇ। ਅਮਰੀਕਨ ਇੰਟਰਸਟ ਇਜ਼ਰਾਈਲ ਦੇ ਵਿੱਚ ਆ। ਵੱਡਾ ਕਾਰਨ ਇਹ ਆ ਕਿ ਉਹਨਾਂ ਨੇ ਮਿਡਲ ਈਸਟ ਦੇ ਉੱਤੇ ਆਪਣਾ ਜਿਹੜਾ ਆ ਜ਼ੋਰ ਦਿਖਾਉਣਾ ਤੇ ਉਹਨਾਂ ਨੂੰ ਇੱਕ ਤਕੜਾ ਜਿਹੜਾ ਇਜ਼ਰਾਈਲ ਆ ਚਾਹੀਦਾ ਉੱਥੇ ਐਜ਼ ਅ ਪ੍ਰੌਕਸੀ।
ਸੋ ਜਿਹੜੇ ਬਾਹਰਲੇ ਸਟੇਟਾਂ ਨੇ ਕਿਸੇ ਦੀ ਕੌਮ ਦੀ ਮਦਦ ਕਰਨੀ ਆ, ਉਹਨਾਂ ਨੇ ਆਪਣਾ ਇੰਟਰਸਟ ਜਿਹੜਾ ਉੱਥੇ ਪੂਰਾ ਕਰਨਾ ਹੈ। ਇਹ ਵੀ ਇੱਕ ਜਦੋਂ ਐਲਾਨ ਕੋਈ ਹੁੰਦਾ ਆ, ਉਹਦੇ ਵਿੱਚ ਉਹ ਸਟੇਟਸ ਹੀ ਦੇਖਣ ਆ ਪੈਂਦੇ ਆ ਕਿ ਇਸ ਇਲਾਕੇ ਦੇ ਵਿੱਚੋਂ ਜੇ ਇਹ ਕੌਮ ਇੱਧਰ ਨੂੰ ਜਾਂਦੀ ਆ, ਇਹਨਾਂ ਨੂੰ ਅਸੀਂ ਤਗੜਾ ਕਰਨਾ ਹੈ, ਇਹਨਾਂ ਨੂੰ ਅਸੀਂ ਕਮਜ਼ੋਰ ਕਰਨਾ ਹੈ। ਉਹ ਆਪਣੀ ਜਿਹੜੇ ਇੰਟਰਸਟ ਦੇ ਉੱਤੇ ਗੇਮ ਖੇਡਦੇ ਆ। ਸੋ ਸਾਨੂੰ ਜੇ ਕੋਈ ਇੱਥੇ ਸਾਨੂੰ ਲੱਗਦਾ ਕਿਸੇ ਨੇ ਕੁਝ ਦਿੱਤਾ, ਮੈਂ ਇੱਕ ਐਗਜ਼ਾਮਪਲ ਦੇ ਵਿੱਚ ਆਪਣੀ ਗੱਲ ਅੱਗੇ ਤੋਰਦਾ ਹਾਂ। ਤੁਸੀਂ ਆਪਾਂ ਕੈਨੇਡਾ 'ਚ ਬੈਠੇ, ਕੈਨੇਡਾ ਦੀ ਗੱਲ ਆ ਲਈ ਹੈ। ਕੈਨੇਡਾ ਨੂੰ ਜੇ ਅਸੀਂ ਇਦਾਂ ਦੇਖੀਏ ਕਿ 2017-18 ਤੋਂ ਲੈ ਕੇ 2023 ਤੱਕ ਕੈਨੇਡਾ ਨੇ ਕਿਹੜਾ ਰੋਲ ਨਿਭਾਇਆ ਸਿੱਖਾਂ ਦੇ ਨਾਲ, ਉਹ 5 ਸਾਲਾਂ ਦੇ ਵਿੱਚ ਕੀ ਰੋਲ ਸੀਗਾ ਸੀ। ਜਦੋਂ ਉਹਨਾਂ ਨੂੰ ਰਿਪੋਰਟ 2017 ਦੇ ਵਿੱਚ ਸੁਰੱਖਿਅਤ ਏਜੰਸੀਜ਼ ਨੇ ਦਿੱਤੀ ਕਿ ਇੱਥੇ ਅਮਰਜੀਤ ਜਿਹੜਾ ਕਾਉਂਸਲ ਜਨਰਲ ਆ ਵੈਨਕੂਵਰ ਦੇ ਵਿੱਚ ਬੈਠਾ, ਜਿਹੜਾ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਗੰਦ ਵਕਦਾ ਆ, ਉਹ ਬੰਦੇ ਨੇ ਇੱਥੇ ਇੱਕ ਨੈਕਸਸ ਜਾਸੂਸਾਂ ਦਾ ਬਣਾਇਆ, ਸੀਸਸ ਦੀ ਤੇ ਲਾਅ ਐਨਫੋਰਸਮੈਂਟ ਦੀ ਰਿਪੋਰਟ ਕੀਤੀ ਕਿ ਉਹਨੇ ਇੱਕ ਨੈਕਸਸ ਬਣਾਇਆ ਜਿਹਦੇ ਵਿੱਚ ਕੈਨੇਡਾ ਦੀ ਇਲੈਕਸ਼ਨਸ ਦੇ ਵਿੱਚ ਇੰਟਰਫੀਅਰੈਂਸ ਕਰ ਰਹੇ ਆ, ਕੈਨੇਡਾ ਦੇ ਗੁਰਦੁਆਰਿਆਂ ਦੇ ਵਿੱਚ ਇੰਟਰਫੀਅਰੈਂਸ ਕਰ ਰਹੇ ਆ, ਸਿੱਖ ਜਿਹੜਾ ਕਾਜ਼ ਫॉर ਖਾਲਿਸਤਾਨ ਆ ਉਹਨੂੰ ਅੰਡਰਮਾਈਨ ਕਰ ਰਹੇ ਆ, ਤੇ ਅਸੀਂ ਇਹ ਨੈਕਸਸ ਨੂੰ ਤੋੜਨਾ ਚਾਹੁੰਦੇ ਆ ਤੇ ਅਸੀਂ ਤੋਂ ਬੰਦੇ ਕੱਢਣੇ ਆ। ਇਹ 2017 ਦੀ ਗੱਲ ਹੈ। ਉਹਨਾਂ ਨੂੰ ਰਿਸਪਾਂਸ ਪ੍ਰਾਈਮ ਮਿਨਿਸਟਰ ਦੇ ਆਫਿਸ ਤੋਂ ਇਹ ਮਿਲਿਆ, ਜਿਹੜਾ ਕਿ ਹੋਕ ਕਮਿਸ਼ਨ ਜਿਹੜਾ ਆ ਇੱਥੇ ਬੈਠਾ ਸੀ ਫੋਰਨ ਇੰਟਰਫੀਅਰੈਂਸ ਦੇ ਕੈਨੇਡਾ ਦੇ ਵਿੱਚ। ਇਹ ਮੇਰੀਆਂ ਗੱਲਾਂ ਨਹੀਂ, ਤੁਸੀਂ ਆਨਲਾਈਨ ਪਬਲਿਕ ਰੈਕੋਰਡ ਤੇ ਤੁਸੀਂ ਲੱਭ ਸਕਦੇ ਹੋ। ਮੈਂ ਸੰਖੇਪ ਦੇ ਵਿੱਚ ਪੈਰਾਫ੍ਰੇਜ਼ ਕਰ ਰਿਹਾ ਕਿ ਹੋਕ ਕਮਿਸ਼ਨ ਨੇ ਇਹ ਗੱਲ ਸਾਰੀ ਉਹਦੇ ਵਿੱਚ ਲਿਖੀ ਹੈ। ਜਦੋਂ 2018 ਦੇ ਵਿੱਚ ਕੈਨੇਡਾ ਨੇ ਇੰਡੀਆ ਤੇ ਇੱਕ ਦੌਰ ਤੇ ਜਾਣਾ ਸੀਗਾ, ਪ੍ਰਾਈਮ ਮਿਨਿਸਟਰ ਟਰੂਡੋ ਨੇ, ਉਹੀ ਪ੍ਰਾਈਮ ਮਿਨਿਸਟਰ, ਤੇ ਉਦੋਂ ਉਹਨਾਂ ਦਾ ਜਵਾਬ ਸੀਗਾ ਇੰਟੈਲੀਜੈਂਸ ਏਜੰਸੀਜ਼ ਨੂੰ ਕਿ ਤੁਸੀਂ ਕੁਝ ਨਹੀਂ ਕਰਨਾ। 2018 ਦੇ ਵਿੱਚ 6 ਮਹੀਨਿਆਂ ਨੂੰ ਸਾਡੀ ਫੇਰੀ ਆ, ਉਸ ਤੋਂ ਬਾਅਦ ਦੇਖਦੇ ਹਾਂ। 2018 ਦੇ ਵਿੱਚ ਉਹ ਇੰਡੀਆ ਨੂੰ ਗਏ, ਉਹਨਾਂ ਨੂੰ ਉੱਥੇ ਬੇਇੱਜ਼ਤ ਕੀਤਾ ਗਿਆ, ਉਹਨਾਂ ਦੇ ਕੋਲੋਂ ਕਈ ਇੰਟੈਲੀਜੈਂਸ ਸ਼ੇਅਰਿੰਗ ਐਗਰੀਮੈਂਟ ਸਾਈਨ ਕਰਾਏ ਗਏ ਕੈਨੇਡਾ ਦੇ ਨਾਲ ਤੇ ਇੰਡੀਆ ਦੇ ਵਿੱਚ। ਹੁਣ ਉਹਦਾ ਸਿੱਟਾ ਕੀ ਹੈ? 2018 ਚ ਕੀ ਹੋਇਆ? ਜਦੋਂ ਉਹ ਵਾਪਸ ਆਏ, ਭਾਈ ਹਰਦੀਪ ਸਿੰਘ ਨਿੱਜਰ ਨੂੰ ਉਥੋਂ ਹੀ ਘੇਰਨਾ ਸ਼ੁਰੂ ਹੋਇਆ, ਕਿਉਂਕਿ ਉਹਨਾਂ ਨੇ ਲਿਸਟਾਂ ਦਿੱਤੀਆਂ ਸੀਗੀਆਂ ਕਿ ਆਹ ਬੰਦੇ ਜਿਹੜੇ ਆ ਸਾਡੇ ਇੰਟਰਸਟ ਤੇ ਆ, ਇਹਨਾਂ ਨੂੰ ਕਾਬੂ ਕਰੋ। ਭਾਈ ਹਰਦੀਪ ਸਿੰਘ ਉਸ ਲਿਸਟ ਦੇ ਟੌਪ ਤੇ ਸੀ, ਤੇ ਉਹਨਾਂ ਨੂੰ ਫਿਰ ਘੇਰਨਾ ਸ਼ੁਰੂ ਕੀਤਾ ਗਿਆ। ਘੇਰਨਾ ਕਿੱਦਾਂ ਸੀਗਾ? ਉਹਨਾਂ ਨੂੰ ਨੋ ਫਲਾਈ ਲਿਸਟ ਦੇ ਉੱਤੇ ਪਾਤਾ, ਬੰਦਾ ਹਿੱਲ ਨਹੀਂ ਸਕਦਾ। ਅੱਗੇ ਕੀ ਕੀਤਾ? ਫਾਈਨੈਂਸ਼ੀਅਲੀ ਉਹਨਾਂ ਨੂੰ ਵੀਕਨ ਕਰਨ ਦੇ ਲਈ ਉਹਨਾਂ ਦੇ ਬੈਂਕ ਅਕਾਊਂਟ ਸੀਜ਼ ਕਰ ਦਿੱਤੇ, ਮੋਰਗੇਜਾਂ ਰਿਵੋਕ ਕਰ ਦਿੱਤੀਆਂ, ਬਿਜ਼ਨਸ ਲੋਨਸ ਜਿਹੜੇ ਰਿਵੋਕ ਕਰ ਦਿੱਤੇ, ਬੰਦੇ ਦੀ ਸਰਵੇਲੈਂਸ ਵੱਧ ਗਈ। ਇਹ 5 ਸਾਲ ਲਗਾਤਾਰ ਉਸ ਬੰਦੇ ਨਾਲ ਹੋਇਆ। 2018 ਦੇ ਵਿੱਚ ਇੱਕ ਹੋਰ ਗੱਲ ਵੀ ਹੋਈ। ਉਸੇ ਸਾਲ ਅਖੀਰ ਦੇ ਵਿੱਚ ਇੱਕ ਰਿਪੋਰਟ ਜਿਹੜੀ ਆ ਕੈਨੇਡਾ ਦੀ ਸੁਰੱਖਿਅਤ ਏਜੰਸੀਜ਼ ਕੱਢਦੀਆਂ ਆ ਕਿ ਕੈਨੇਡਾ ਨੂੰ ਕਿਹੜੇ ਖਤਰੇ ਆ ਡੋਮੈਸਟਿਕਲੀ, ਕੈਨੇਡਾ ਦੇ ਵਿੱਚੋਂ ਹੀ ਕੈਨੇਡਾ ਨੂੰ ਇਸ ਚੀਜ਼ ਦੀ ਖਤਰਾ ਹੈ। ਤੇ ਉਹਦੇ ਵਿੱਚ ਪਹਿਲੀ ਵਾਰ ਉਸ ਰਿਪੋਰਟ ਦੀ ਹਿਸਟਰੀ ਦੇ ਵਿੱਚ ਲਿਖਿਆ ਗਿਆ ਕਿ ਕੈਨੇਡਾ ਨੂੰ ਸਿੱਖ ਖਾਲਿਸਤਾਨੀ ਐਕਸਟ੍ਰੀਮਿਜ਼ਮ ਤੋਂ ਖਤਰਾ ਹੈ। ਤੇ 6 ਮਹੀਨੇ ਲੱਗੇ ਜਿਹੜੇ ਸਿੱਖਾਂ ਦੀ ਜਥੇਬੰਦੀਆਂ ਗੁਰਦੁਆਰਾ ਸਾਹਿਬ ਦੇਸ਼ ਭਰ ਦੇ ਵਿੱਚ ਇਹ ਗੱਲ ਕਹਿਣਗੇ ਕਿ ਸਾਨੂੰ ਐਵੀਡੈਂਸ ਦਿਖਾਓ ਜਾਂ ਇਸ ਚੀਜ਼ ਨੂੰ ਕੱਢੋ। 6 ਮਹੀਨਿਆਂ ਬਾਅਦ ਕੈਨੇਡਾ ਨੇ ਉਸ ਰਿਪੋਰਟ ਚੋਂ ਕੱਢ ਦਿੱਤਾ ਕਿ ਸਿੱਖ ਖਾਲਿਸਤਾਨੀ ਐਕਸਟ੍ਰੀਮਿਜ਼ਮ ਐਕਚੁਅਲੀ ਹੈ ਨਹੀਂ। ਧੱਕੇ ਦੇ ਨਾਲ ਇੰਡੀਆ ਨੇ ਉਹ ਚੀਜ਼ ਪਵਾਈ, ਧੱਕੇ ਦੇ ਨਾਲ ਕੈਨੇਡਾ ਦੇ ਸਿੱਖਾਂ ਨੇ ਉਹ ਚੀਜ਼ ਕਢਾਈ। ਜੇ ਐਵੀਡੈਂਸ ਹੁੰਦਾ ਉਹ ਕਿਉਂ ਕੱਢਦੇ? ਇਹ ਫੋਰਨ ਇੰਟਰਫੀਅਰੈਂਸ, ਟ੍ਰਾਂਸਨੈਸ਼ਨਲ ਰਿਪਰੈਸ਼ਨ ਨਾਲ ਨੂੰ ਗੱਲ ਵੱਧ ਰਹੀ ਹੈ। 5 ਸਾਲ ਅਖੀਰ ਦੇ ਵਿੱਚ ਕੈਨੇਡਾ ਦੇ ਟਰੂਡੋ ਨੇ ਇਹ ਗੱਲ ਉਸ ਸੁਰੱਖਿਅਤ ਏਜੰਸੀਜ਼ ਨੂੰ ਕਹਿਤੀ ਕਿ ਤੁਸੀਂ ਕੁਝ ਨਹੀਂ ਕਰਨਾ, ਜੋ ਹੀ ਕਰ ਰਹੇ ਹਾਲ ਦੀ ਘੜੀ ਨੂੰ ਕਰਨ ਦਿਓ। 5 ਸਾਲ ਉਹ ਬੰਦਿਆਂ ਨੇ ਕ੍ਰਿਮੀਨਲ ਸਿੰਡੀਕੇਟਸ ਲੱਭੇ ਇੱਥੇ। 5 ਸਾਲ ਦੇ ਵਿੱਚ ਉਹਨਾਂ ਨੇ ਆਪਣੇ ਪੈਰ ਫਸਾਏ ਇੱਥੇ ਗੈਂਗਸਟਰਸ ਨੂੰ ਉੱਥੋਂ ਭੇਜ ਕੇ ਕੈਨੇਡਾ ਤੱਕ ਲਿਆਉਣ ਲਈ। 5 ਸਾਲ ਉਹਨਾਂ ਨੇ ਪੂਰੀ ਤਿਆਰੀ ਕੀਤੀ, ਕਿਉਂਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਉਹ ਅਸੈਸੀਨੇਸ਼ਨ ਤੋਂ ਸ਼ੁਰੂ ਨਹੀਂ ਹੁੰਦਾ। ਟ੍ਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਆ ਉਹ ਧਮਕੀਆਂ ਤੋਂ, ਕੋਵਰਜਨ ਤੋਂ, ਵੀਜ਼ਾ ਬਲੈਕਮੇਲ ਤੋਂ, ਪੰਜਾਬ ਦੇ ਵਿੱਚ ਕਿਸੇ ਦੇ ਮਾਪੇ ਤੰਗ ਕਰਨੇ, ਜਿੱਦਾਂ ਭਾਈ ਹਰਦੀਪ ਸਿੰਘ ਦੇ ਬਜ਼ੁਰਗ ਮਾਤਾ ਪਿਤਾ ਨੂੰ ਉੱਥੇ ਤੰਗ ਕੀਤਾ ਗਿਆ, ਉਹਨਾਂ ਦੀ ਜ਼ਮੀਨ ਜ਼ਬਤ ਕਰ ਦੇਣੀ। ਇਹ ਸਾਰਾ ਕੁਝ ਇੱਕ ਲੜੀ ਹੈ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ ਬੰਦੇ ਨੂੰ ਚੁੱਪ ਕਰਾਉਣ ਲਈ। ਉਹਦਾ ਜਿਹੜਾ ਪੀਕ ਆ, ਜੇ ਅਖੀਰਲਾ ਜਿਹੜਾ ਸਪੇਸ ਆ, ਉਹ ਆ ਅਸੈਸੀਨੇਸ਼ਨ। ਹੁਣ ਬੰਦਾ ਕਿਸੇ ਵੀ ਗੱਲ ਦੇ ਵਿੱਚ ਨਹੀਂ ਮੰਨ ਰਿਹਾ ਭਾਈ ਹਰਦੀਪ ਸਿੰਘ ਵਰਗਾ, ਤੇ ਇਹਨੂੰ ਹੁਣ ਗੋਲੀ ਮਾਰ ਕੇ ਸ਼ਹੀਦ ਕਰ ਦਿਓ। ਇਹ ਐਂਡ ਆ ਟ੍ਰਾਂਸਨੈਸ਼ਨਲ ਰਿਪਰੈਸ਼ਨ। ਕਿ ਜੇ ਹੋਰ ਕੋਈ ਤਰੀਕੇ ਨਾਲ ਬੰਦਾ ਕਾਬੂ ਨਹੀਂ ਆਉਂਦਾ, ਇਸ ਤਰੀਕੇ ਨਾਲ ਇਹਨੂੰ ਸਾਇਲੈਂਸ ਕਰ ਦਿਓ। ਇਹ ਗੱਲ ਇਸ ਸਾਰੇ ਦੌਰ ਦੇ ਵਿੱਚ ਕਰਨੀ ਜ਼ਰੂਰੀ ਹੈ ਕਿ ਇਸ ਦੌਰ ਦੇ ਵਿੱਚ ਅਸੀਂ ਕਿੱਥੇ ਅੱਜ ਖੜੇ ਹਾਂ।
ਕਿ 40 ਸਾਲ ਬਾਅਦ ਜਦੋਂ ਐਲਾਨ ਦੀ ਗੱਲ ਕਰਨੀ ਹੈ, ਇੱਕ ਰੀਕੈਲੀਬ੍ਰੇਸ਼ਨ ਹੋ ਰਹੀ ਹੈ ਦੁਨੀਆ ਦੀ, ਜਿਹਦੇ ਵਿੱਚ ਵੱਖਰੇ ਵੱਖਰੇ ਦੇਸ਼ ਆਪਣੇ ਆਪ ਨੂੰ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਸੈੱਟ ਕਰ ਰਹੇ ਆ। ਸਾਡੇ ਜਿਹੜੇ ਸਿੱਖ ਇਤਿਹਾਸ ਦੇ ਵਿੱਚ ਐਲਾਨ ਦੇ ਕਈ ਨਤੀਜੇ ਜਿਹੜੇ ਆ ਸਾਨੂੰ ਦੇਖਣੇ ਪਏ, ਤੇ ਇਹ ਸਭ ਤੋਂ ਵੱਡੀ ਗੱਲ ਐਲਾਨ ਦੀ ਹੁੰਦੀ ਹੈ ਕਿ ਐਲਾਨ ਦੇ ਕੋਈ ਨਤੀਜੇ ਹੁੰਦੇ ਆ। ਮੈਂ ਸਿਰਫ ਕੁਝ ਐਗਜ਼ਾਮਪਲਾਂ ਤੁਹਾਨੂੰ ਦੇਣੀਆਂ ਆ, ਉਹਦੇ ਵਿੱਚ ਬਾਕੀ ਤੁਸੀਂ ਸਾਰੇ ਜਿਸ ਗੱਲਾਂ ਨੂੰ ਜਾਣੂ ਹੋ, ਪਰ ਇਸ ਗੱਲ ਨੂੰ ਇੱਕ ਲੜੀ ਦੇ ਵਿੱਚ ਪੇਸ਼ ਕਰਨਾ ਇਹ ਗੱਲ ਜ਼ਰੂਰੀ ਹੈ। ਅਸੀਂ ਗੁਰੂ ਸਾਹਿਬ ਵੱਲ ਦੇਖਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਓਂਕਾਰ ਦਾ ਐਲਾਨ ਕੀਤਾ। ਉਸ ਐਲਾਨ ਦੇ ਵਿੱਚ ਜਦੋਂ ਉਹਨਾਂ ਨੇ ਕੀਤਾ, ਉਹ ਸਮਾਜਿਕ ਤੇ ਧਾਰਮਿਕ ਤੌਰ ਦੇ ਉੱਤੇ ਉੱਥੇ ਹੀ ਸਾਡਾ ਜਿਹੜਾ ਆ ਪਿੱਪਰ ਦੇ ਨਾਲ, ਬ੍ਰਾਹਮਣ ਦੇ ਨਾਲ ਤੇ ਨਾਲ ਮੁਗਲ ਸੁਲਤਨਤ ਦੇ ਨਾਲ ਸਾਡਾ ਜਿਹੜਾ ਟਕਰਾਅ ਸ਼ੁਰੂ ਹੋ ਗਿਆ। ਉਹਦੇ ਕਈ ਕਾਰਨ ਸੀਗੇ, ਪਰ ਮੈਂ ਸਿਰਫ ਛੋਟੇ ਐਗਜ਼ਾਮਪਲਸ ਦੇਣੇ ਆ। ਪਰ ਉਹ ਐਲਾਨ ਸੀ ਕਿਉਂਕਿ ਇੱਕ ਵੱਖਰਾ ਸੋਚ ਸੀ ਜਿਹਦੇ ਨਾਲ ਅਸੀਂ ਦੁਨੀਆ ਨੂੰ ਸਿਰਜਣਾ ਸੀ ਸਿੱਖਾਂ ਦੇ ਨਾਲ। ਪਰ ਉਹਦੇ ਨਾਲ ਜਿਹੜੀ ਮਨੁੱਖਤਾ ਸੀ, ਅਸੀਂ ਉਹਨਾਂ ਦੇ ਲਈ ਕੀ ਕਰਨਾ ਸੀ, ਉਹ ਇੱਕ ਓਂਕਾਰ ਦੇ ਵਿੱਚੋਂ ਹੀ ਅਸੀਂ ਦਿਖਾਉਣਾ ਸੀਗਾ, ਜਿਹਦੇ ਵਿੱਚ ਸਾਂਝੀਵਾਲਤਾ, ਸਰਬੱਤਾ ਭਲਾ, ਇਹ ਸਾਰੇ ਕਨਸੈਪਟ ਨਿਕਲਣੇ ਸੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਹਰਮੰਦਰ ਸਾਹਿਬ ਦੀ ਜਿਹੜੀ ਸਾਜਨਾ ਹੋਈ ਗੁਰੂ ਅਰਜਨ ਪਾਤਸ਼ਾਹ ਵੱਲੋਂ, ਉਹਦੇ ਵੀ ਕੋਈ ਨਤੀਜੇ ਸਨ। ਜਦੋਂ ਗੱਲ ਵੱਧਦੀ ਜਾ ਕੇ ਸ਼ਹੀਦੀ ਤੱਕ ਪਹੁੰਚ ਗਈ, ਇਹ ਸਿੱਧਾ ਟਕਰਾਅ ਸਟੇਟ ਦੇ ਨਾਲ ਆ, ਧਾਰਮਿਕ ਪੱਖ ਤੋਂ ਤੇ ਪੋਲੀਟੀਕਲ ਪੱਖ ਤੋਂ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਦੋਂ ਅਕਾਲ ਤਖਤ ਸਾਹਿਬ ਸਿਰਜਿਆ, 4 ਜੰਗਾਂ ਯੁੱਧਾਂ ਦੇ ਵਿੱਚ ਉਹਨਾਂ ਨੂੰ ਸਿੱਖਾਂ ਨੂੰ ਇਸ ਬਾਦੀ ਅੱਗ ਦੇ ਵਿੱਚੋਂ ਲਗਾਉਣਾ ਪਿਆ। ਇਹ ਡਿਕਲੇਰੇਸ਼ਨ, ਇਹ ਐਲਾਨ ਨੇ ਪੰਥ ਦੇ। ਇਹ ਸਿਰਫ ਗੁਰੂ ਕਾਲ ਦੀ ਆਪਾਂ ਗੱਲ ਕਰ ਰਹੇ ਹਾਂ। ਜਦੋਂ ਖਾਲਸਾ ਪੰਥ ਸਾਜਿਆ ਗਿਆ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਹੀ ਇਹ ਗੱਲ ਕਹਿਤੀ ਕਿ ਧਰਮ ਚਲਾਵਨ ਸੰਤ ਉਬਾਰਨ ਦੁਸ਼ਟਨ ਕੋ ਮੂਲ ਉਪਾਰਨ, ਕਿ ਅਸੀਂ ਇਹ ਕੰਮ ਕਰਨਾ ਹੈ। ਇਹ ਐਲਾਨ ਸੀ ਦੁਨੀਆ ਦੇ ਉੱਤੇ, ਇਸ ਕਰਕੇ ਅਸੀਂ ਇਸ ਜਗਤ ਵਿੱਚ ਆਏ ਹਾਂ। ਉਹਦੇ ਲਈ ਸਰਬੰਸ ਵਾਰਨਾ ਪਿਆ। ਪਰ ਜਿੰਨੇ ਵੀ ਅਸੀਂ ਇਹ ਐਲਾਨ ਦੇਖ ਰਹੇ ਹਾਂ, ਇਹ ਨਤੀਜੇ ਜਿਹੜੇ ਆ ਨੈਗੇਟਿਵ ਨਤੀਜੇ ਨਹੀਂ ਹੈਗੇ, ਇਹ ਪੋਜ਼ਿਟਿਵ ਨੇ, ਸਿੱਖਾਂ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਨੇ, ਜਿਹੜੇ ਗੁਰੂ ਨੇ ਆਪ ਸਿੱਖਾਂ ਨੂੰ ਦਿਖਾਉਣਾ ਸੀ ਤੇ ਬਾਅਦ ਦੇ ਵਿੱਚ ਸਿੱਖਾਂ ਨੇ ਉਸ ਗੱਲ ਨੂੰ ਸਾਂਭਣਾ ਸੀ। ਜੇ 18ਵੀਂ ਸਦੀ ਦਾ ਜਿਹੜਾ ਇੱਕ ਐਗਜ਼ਾਮਪਲ ਆ, ਉਹ ਸਿਰਫ ਇਹੀ ਆ ਕਿ ਘੱਲੂਕਾਰਿਆਂ ਵੱਲ ਦੇਖ ਲਓ, ਸਿਰਾਂ ਦੇ ਮੁੱਲ ਪਏ, ਬੰਦ ਕੱਟੇ ਗਏ, ਖੋਪੜੀਆਂ ਲਿੱਠੀਆਂ, ਸਭ ਕੁਝ ਹੋਇਆ। ਉਸ ਵੇਲੇ ਦਾ ਐਲਾਨ ਇਹ ਸੀਗਾ ਕਿ ਅਸੀਂ ਰਾਜ ਵੱਲ ਨੂੰ ਵਧਣਾ ਹੈ। ਛੋਟੇ ਘੱਲੂਕਾਰੇ ਤੋਂ ਬਾਅਦ ਸਿੱਖਾਂ ਦਾ ਐਲਾਨ ਇਹੀ ਸੀ, ਜੋ ਨਿਕਸ ਜਿਹੇ ਰਾਜ ਲਹੇ ਮਰੇ ਗੁਰ ਪਰ ਜਾਏ, ਕਿ ਜੋ ਇਸ ਘੇਰੇ ਚੋਂ ਨਿਕਲ ਗਏ ਆ। ਸਾਡਾ ਐਲਾਨ ਹੁਣ ਇਹ ਆ, ਅਸੀਂ ਰਾਜ ਸਥਾਪਿਤ ਕਰਨਾ ਆ, ਮਰੇ ਗੁਰ ਪਰ ਜਾਏ। ਜਿਹੜੇ ਸ਼ਹੀਦ ਹੋ ਗਏ, ਉਹ ਜ਼ਿੰਮੇਵਾਰੀਆਂ ਪੂਰੀਆਂ ਕਰਕੇ ਗੁਰੂ ਸਾਹਿਬ ਕੋਲ ਚਲੇ ਗਏ। ਇਹ ਵੀ ਇੱਕ ਐਲਾਨ ਸੀ। ਐਲਾਨ ਦੇ ਨਤੀਜੇ ਵੀ ਦੇਖੇ, ਪਰ ਉਹ ਨਤੀਜੇ ਅਸੀਂ ਨੈਗੇਟਿਵਿਟੀ ਦੇ ਵਿੱਚ ਨਹੀਂ ਦੇਖੇ, ਕਿਉਂਕਿ ਸਾਡੇ ਬੰਦਿਆਂ ਨੂੰ ਇਸ ਗੱਲ ਦਾ ਯਕੀਨ ਸੀ, ਪਤਾ ਸੀ ਕਿ ਉਸ ਦੁਨੀਆ ਦੇ ਵਿੱਚ ਕਰਨ ਕੀ ਆਏ। ਉਹ ਮਿਸ਼ਨ ਜਿਹੜਾ ਸੀਗਾ ਉਹ ਜ਼ਰੂਰੀ ਸੀ, ਸਰੀਰ ਦਾ ਰਹਿਣਾ ਉਹ ਜ਼ਰੂਰੀ ਨਹੀਂ ਸਮਝਿਆ ਉਹਨਾਂ ਨੇ। ਤੇ ਇਹੀ ਗੱਲ ਸੰਤ ਜਰਨੈਲ ਸਿੰਘ ਨੇ ਇਸ ਸਦੀ ਦੇ ਵਿੱਚ, ਪਿਛਲੀ ਸਦੀ ਦੇ ਵਿੱਚ ਸਾਨੂੰ ਦੱਸੀ, ਤੇ ਉਹਨੂੰ ਅਸੀਂ ਮੋੜ ਕੇ ਕੋਟ ਕਰਦੇ ਹਾਂ ਕਿ ਜਦੋਂ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਸਰੀਰ ਦਾ ਮਰ ਜਾਣੇ ਨੂੰ ਮੈਂ ਮੌਤ ਨਹੀਂ ਮੰਨਦਾ, ਜ਼ਮੀਰ ਦਾ ਮਰ ਜਾਣਾ ਉਹ ਯਕੀਨਨ ਮੌਤ ਆ। ਇਹ ਗੱਲ ਉਸੇ ਲੜੀ ਦੇ ਵਿੱਚੋਂ ਆ, ਕੋਈ ਨਵੀਆਂ ਗੱਲਾਂ ਨਹੀਂ ਹੈਗੀਆਂ, ਇਹ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਸ਼ੁਰੂ ਹੋ ਜਾਂਦੀਆਂ ਨੇ। ਇਹਦੇ ਵਿੱਚ ਜਦੋਂ ਅਸੀਂ ਅੱਜ ਦੀ ਜਿਹੜੀ ਸਥਿਤੀ ਦੇਖਣੀ ਹੈ, ਸਿੱਖਾਂ ਦਾ ਕੀ ਪੋਜੀਸ਼ਨ ਹੈ ਜਿਹੜੀ ਹਿੰਦੁਸਤਾਨ ਦੀ ਜਾਂ ਭਾਰਤ ਸਰਕਾਰ ਦੇ ਨਾਲ ਆ, ਉਹ ਭਾਈ ਗਜਿੰਦਰ ਸਿੰਘ ਦੇ ਇੱਕ ਲੇਖ ਦੇ ਵਿੱਚੋਂ ਤੁਹਾਨੂੰ ਮਿਲ ਸਕਦੀ ਹੈ। ਬੀਬੀ ਅਮਰਜੀਤ ਕੌਰ ਨੇ ਭਾਈ ਫੌਜਾ ਸਿੰਘ ਦੀ ਸ਼ਹੀਦੀ ਤੋਂ ਬਾਅਦ ਇੱਕ ਇਲਾਕੀ ਸੀ, ਇੱਕ ਕਹਾਣੀ ਦੱਸੀ ਸੀ ਕਿ ਜਿਸ ਦਿਨ ਉਹ ਸ਼ਹੀਦੀ ਹੋਈ ਉਹਨਾਂ ਦੀ, ਉਸ ਤੋਂ ਕਈ ਮਹੀਨੇ ਪਹਿਲਾਂ ਉਹਨਾਂ ਨੇ ਘਰ ਦੇ ਵਿੱਚ ਭਾਈ ਗਜਿੰਦਰ ਸਿੰਘ ਦੇ ਇੱਕ ਲੇਖ ਦੇ ਵਿੱਚੋਂ ਮੁੜ ਕੇ ਇੱਕ ਗੱਲ ਕਹੀ ਜਾਂਦੇ ਸੀ, ਤੇ ਉਹ ਇੱਕ ਉਹ ਹਾਲਾਤ ਦੱਸ ਰਹੇ ਸੀ ਕਿ ਸਾਡੇ ਸਿੱਖਾਂ ਦੇ ਹਾਲਾਤ ਭਾਰਤ ਦੇ ਵਿੱਚ ਕੀ ਨੇ। ਤੇ ਉਹ ਇਹ ਲਾਈਨ ਵਰਤ ਰਹੇ ਸੀਗੇ, ਇੱਕ ਗਾਂਧੀ ਹੈ, ਇੱਕ ਨਹਿਰੂ ਹੈ, ਇੱਕ ਨਹਿਰੂ ਦੀ ਧੀ ਹੈ, ਗੰਗੂ ਹੀ ਗੰਗੂ ਨੇ, ਹੋਰ ਇੱਥੇ ਕੀ ਹੈ। ਇਹ ਭਾਈ ਗਜਿੰਦਰ ਸਿੰਘ ਦੀਆਂ ਲਾਈਨਾਂ ਜੋ ਭਾਈ ਫੌਜਾ ਸਿੰਘ ਜੀ ਮੁੜ ਕੇ ਆਪਣੇ ਆਪ ਨੂੰ ਹੀ ਕਹਿ ਰਹੇ ਸੀਗੇ ਉਹਨਾਂ ਦੀ ਸ਼ਹੀਦੀ ਤੋਂ ਪਹਿਲਾਂ, ਬੀਬੀ ਅਮਰਜੀਤ ਕੌਰ ਦੇ ਕਹਿਣ ਮੁਤਾਬਕ। ਇਹ ਇੱਕ ਤੁਹਾਨੂੰ ਇੱਕ ਸਿਚੁਏਸ਼ਨ ਹੀ ਦੱਸਦੀ ਹੈ ਕਿ ਤੁਹਾਡੀ ਪੋਜੀਸ਼ਨ ਉੱਥੇ ਕੀ ਹੈ, ਕਿ ਜਿੱਥੇ ਗੰਗੂ ਹੀ ਗੰਗੂ ਨੇ, ਇੱਕ ਆਈਡੀਆ ਆ ਕਿ ਇਹ ਡੈਮੋਕ੍ਰੇਸੀ ਦੇ ਵਿੱਚ ਜਦੋਂ ਅਸੀਂ ਹਿੰਦੂ ਵਰਗ ਦੀ ਵੀ ਗੱਲ ਕਰਦੇ ਹਾਂ, ਬਹੁਤ ਇੱਕ ਮੌਬ ਮੈਂਟੈਲਿਟੀ ਦੇ ਵਿੱਚ ਜਦੋਂ ਕਿਸੇ ਨੂੰ ਨੈਸ਼ਨਲਾਈਜ਼ ਕਰਨਾ ਆ, ਉਹਨੂੰ ਵਰਤਿਆ ਜਾਂਦਾ ਹੈ ਫਿਰ ਘੱਟ ਗਿਣਤੀ ਦੇ ਖਿਲਾਫ, ਤੇ ਉਹਨਾਂ ਨੂੰ ਮੁੜ ਕੇ ਵਰਤਿਆ ਜਾਂਦਾ ਹੈ।
ਪਰ ਉੱਥੇ ਜਾ ਕੇ ਫਿਰ ਸਿੱਖਾਂ ਨੂੰ ਇਸ ਗੱਲ ਦਾ ਅਹਿਸਾਸ ਵੀ ਹੋਣਾ ਚਾਹੀਦਾ ਆ ਕਿ ਤੁਹਾਡਾ ਇੱਥੇ ਰਹਿਣ ਦਾ ਕੋਈ ਮਤਲਬ ਤਾਂ ਦੂਰ ਦੀ ਗੱਲ ਆ, ਤੁਸੀਂ ਇੱਥੇ ਸਰਵਾਈਵ ਨਹੀਂ ਕਰ ਸਕਦੇ। ਤੇ ਜਿਹੜਾ ਬੰਦਾ ਕਹੂਗਾ ਕਿ ਅਸੀਂ ਸਰਵਾਈਵ ਕਰ ਸਕਦੇ ਆ, ਉਹਦਾ ਯੂਜੂਅਲੀ ਇੱਕੋ ਹੀ ਕਾਰਨ ਹੁੰਦਾ ਆ, ਕੋਈ ਡਰ ਭੈ ਦੇ ਵਿੱਚ ਆਣ ਕੇ ਉਹ ਬੰਦਾ ਉੱਥੇ ਚੁੱਪ ਧਾਰ ਲੈਂਦਾ ਹੈ। ਤੇ ਹੁਣ ਕੋਈ ਕਾਰਨ ਨਹੀਂ ਹੁੰਦਾ ਕਿ ਆਪਣਾ ਬਚਾਅ ਹੋ ਜਾਵੇ। ਅਲਟੀਮੇਟਲੀ ਇਹ ਪ੍ਰੋਬਲਮ ਜਿਹੜੀ ਆ ਸਿੱਖਾਂ ਨੂੰ ਇਹਦੇ ਨਾਲ ਕਿਤੇ ਨਾ ਕਿਤੇ ਜਾ ਕੇ ਇਹਨਾਂ ਡੀਲ ਕਰਨਾ ਪੈਣਾ, ਕਿਉਂਕਿ 1947 ਤੋਂ 95 ਤੋਂ 86 ਤੋਂ ਇਹ ਜਿੰਨੇ ਵੀ ਦੌਰ ਜਿਹੜਾ ਸਾਡਾ ਚੱਲਿਆ ਆ, ਅਨੰਦਪੁਰ ਸਾਹਿਬ ਦੇ ਮਤੇ ਹੋ ਗਏ, ਪੰਜਾਬੀ ਸੂਬਾ ਹੋ ਗਿਆ, ਧਰਮ ਯੁੱਧ ਮੋਰਚਾ ਹੋ ਗਿਆ, 84 ਹੋ ਗਿਆ, ਇਸ ਚੀਜ਼ ਦੀ ਲੋੜ ਆ ਇਸ ਗੱਲ ਦੀ ਪਛਾਣ ਹੋਣ ਲਈ ਕਿ ਅਸੀਂ ਉੱਥੇ ਕੋਈ ਫਰਕ ਦਾ ਡਿਸਕ੍ਰਿਮੀਨੇਸ਼ਨ ਦੀ ਲੜਾਈ ਨਹੀਂ ਲੜ ਰਹੇ। ਸੰਤਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਗੁਲਾਮ ਆ, ਤੇ ਉਹ ਟਰਮੀਨੋਲੋਜੀ ਵੱਖਰੀ ਹੈ। ਡਿਸਕ੍ਰਿਮੀਨੇਸ਼ਨ ਹੁੰਦੀ ਹੈ ਜੁਡੀਸ਼ਰੀ ਦੇ ਵਿੱਚ, ਉਸ ਦਾਇਰੇ ਦੇ ਵਿੱਚ, ਉਸ ਕਨਸਟੀਟਿਊਸ਼ਨ ਦੇ ਵਿੱਚ, ਉਸ ਸਰਕਾਰ ਦੇ ਦਾਇਰੇ ਦੇ ਵਿੱਚ ਲੈ ਕੇ ਤੁਸੀਂ ਲੜਾਈ ਲੜਨੀ ਆ। ਤੇ ਜਿਹੜੀ ਸੰਤਾਂ ਦੀ ਗੁਲਾਮੀ ਦੀ ਗੱਲ ਹੈ, ਤੇ ਗੁਲਾਮੀ ਦੇ ਵਿੱਚੋਂ ਸਿਰਫ ਆਜ਼ਾਦੀ ਨਿਕਲਦੀ ਹੈ। ਇਹ ਦੋ ਵੱਖਰੀਆਂ ਲੜਾਈਆਂ ਆ, ਤੇ ਸਾਡੀ ਲੜਾਈ ਜਿਹੜੀ ਆ ਉਹ ਜੋ ਸੰਤਾਂ ਨੇ ਸਾਨੂੰ ਕਿਹਾ ਕਿ ਉਹ ਲੜਾਈ ਹੈ। ਤੇ ਜੇ ਅਸੀਂ ਇਹ ਸਾਰਾ ਦੌਰ ਜਿਹੜਾ ਆ ਇਸ ਤਰੀਕੇ ਨਾਲ ਦੇਖੀਏ ਕਿ ਇੱਕ ਸਾਈਲੋਜ਼ ਦੇ ਵਿੱਚ ਦੇਖੀਏ ਕਿ ਵੱਖਰੀਆਂ ਗੱਲਾਂ ਹੋਈਆਂ ਆ, ਇੱਕ ਲੜੀ ਦੇ ਰੂਪ ਦੇ ਵਿੱਚ ਨਹੀਂ ਦੇਖਦੇ, ਤੇ ਇਹ ਇੱਕ ਬਹੁਤ ਵੱਡੀ ਇਤਿਹਾਸਕ ਭੁੱਲ ਹੋਗੀ ਸਾਡੇ ਵੱਲੋਂ। ਦੂਜੀ ਬੇਨਤੀ ਜਿਹੜੀ ਗਲੋਬਲ ਪੈਰਲਲਸ ਦੀ ਮੈਂ ਗੱਲ ਕਰ ਰਿਹਾ ਸੀ ਕਿ ਅਸੀਂ ਕਦੀ ਇਦਾਂ ਦੇਖਦੇ ਹਾਂ ਕਿ ਸਾਡਾ ਕੁਝ ਨਹੀਂ ਬਣਿਆ, ਕੁਝ ਨਹੀਂ ਬਣਨਾ। ਦੂਜੀਆਂ ਕੌਮਾਂ ਨੇ ਵੀ ਡੈਕਲੇਰੇਸ਼ਨਸ ਜਿਹੜੀਆਂ ਐਲਾਨਨਾਮੇ ਕੀਤੇ ਨੇ। ਕੁਝ ਜਿਹੜੀਆਂ ਤੁਹਾਡੀ ਇੱਕ ਆਈਡੀਆ ਦੇ ਲਈ ਮੈਂ ਤੁਹਾਨੂੰ ਦੱਸਦਾ ਹਾਂ ਕਿ ਜਿਹੜੇ ਤਾਮਿਲਾਂ ਨੇ 1976 ਦੇ ਵਿੱਚ ਆਪਣੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਕਰ ਦਿੱਤੀ ਸੀਗੀ। ਉਸ ਤੋਂ ਅੱਗੇ ਜਿਹੜੇ ਨਾਰਥਰਨ ਸਾਈਪ੍ਰਸ ਦੇ ਵਿੱਚ ਆ, ਉਹਨਾਂ ਨੇ 1982 ਦੇ ਵਿੱਚ, ਪੈਲਸਟੀਨੀਅਨਸ ਨੇ 1988 ਦੇ ਵਿੱਚ, ਕਸ਼ਮੀਰ ਨੇ 1990 ਦੇ ਵਿੱਚ, ਇਹ ਸਾਰੇ ਡੈਕਲੇਰੇਸ਼ਨਸ ਆਫ ਇੰਡੀਪੈਂਡੈਂਸ ਉਹਨਾਂ ਨੇ ਕੀਤੇ। ਜਿਹਦਾ ਆਪਾਂ ਐਲਾਨ ਕੀਤਾ, ਇਹ ਕੌਮਾਂ ਨੇ ਵੀ ਐਲਾਨ ਕੀਤਾ। ਤੇ ਇਹਦੇ ਵਿੱਚ ਕਈ ਗੱਲਾਂ ਜਿਹੜੀਆਂ ਸਾਨੂੰ ਦੇਖਣ ਨੂੰ ਮਿਲਦੀਆਂ ਹੈ ਕਿ ਐਲਾਨ ਤੁਸੀਂ ਕਰ ਵੀ ਲਓ। ਕੋਸੋਵੋ ਦੀ ਜਿਹੜੀ ਇੱਥੇ ਐਗਜ਼ਾਮਪਲ ਸੀਗੀ, ਕੋਸੋਵੋ ਨੂੰ 2008 ਦੇ ਵਿੱਚ ਉਹਨਾਂ ਨੇ ਆਪਣਾ ਐਲਾਨ ਕਰ ਦਿੱਤਾ। ਅੱਜ ਤੱਕ UN ਨੇ ਉਹਨਾਂ ਨੂੰ ਮਾਨਤਾ ਨਹੀਂ ਦਿੱਤੀ, ਜਿਹੜੀ ਗੱਲ ਡਾਕਟਰ ਚੀਮਾ ਜੀ ਇੱਥੇ ਕਰਕੇ ਗਏ ਆ, ਕਿਉਂਕਿ ਉਹਨਾਂ ਦਾ ਵੀ ਕੋਈ ਪ੍ਰੋਸੈਸ ਜਿਹੜਾ ਆ ਉਹ ਚੱਲਦਾ ਹੈ। ਹਾਲਾਂਕਿ ਉਹਨਾਂ ਨੇ ਡਿਕਲੇਅਰ ਕਰ ਦਿੱਤਾ 100 ਦੇਸ਼ ਜਿਹੜੇ ਆ ਦੁਨੀਆ ਦੇ ਵਿੱਚ, ਇਨਕਲੂਡਿੰਗ ਦ ਯੂਨਾਈਟਿਡ ਸਟੇਟਸ ਤੇ ਯੂਰੋਪੀਅਨ ਨੇਸ਼ਨ ਜਿਹੜੇ ਆ, ਉਹਨਾਂ ਨੇ ਕਿਹਾ ਕਿ ਕੋਸੋਵੋ ਇੱਕ ਦੇਸ਼ ਆ, ਪਰ ਉਹਨੂੰ UN ਦੀ ਕੋਈ ਮਾਨਤਾ ਨਹੀਂ ਮਿਲੀ। ਤੋ ਇਹ ਇੱਕ ਗਲੋਬਲ ਰਿਐਲਿਟੀ ਆ ਕਿ ਆਪਾਂ ਇਕੱਲੀ ਕੋਈ ਕੌਮ ਨਹੀਂ ਹੈਗੀ ਜੋ ਇਹਨਾਂ ਸਾਰਾ ਕੁਝ ਹੋਇਆ ਹੈ। ਬਹੁਤ ਕੌਮਾਂ ਨੇ ਜਿਨ੍ਹਾਂ ਨੇ ਆਪਣੀਆਂ ਲੜਾਈਆਂ ਸਾਡੇ ਤੋਂ ਪਹਿਲਾਂ ਦੀਆਂ ਸ਼ੁਰੂ ਕੀਤੀਆਂ ਆ ਕਿ ਇਸ ਡੈਕਲੇਰੇਸ਼ਨ ਦੇ ਵਿੱਚ ਜਾਂ ਇੰਡੀਪੈਂਡੈਂਸ ਦੇ ਲਈ, ਤੇ ਉਹ ਹਾਲੇ ਵੀ ਲੜ ਰਹੀਆਂ ਆ। ਇਹ ਸੋਚ ਸਿੱਖਾਂ ਦੇ ਵਿੱਚ ਕਿੱਥੋਂ ਆ ਗਈ ਕਿ ਸਾਡਾ ਕੁਝ ਨਹੀਂ ਬਣਨਾ, ਕਿ 40 ਸਾਲ ਹੋ ਗਏ ਆ ਸਾਡਾ ਕੁਝ ਨਹੀਂ ਬਣਨਾ। 1710 ਦੇ ਵਿੱਚ ਅਸੀਂ ਰਾਜ ਸਥਾਪਿਤ ਕੀਤਾ, 1716 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੁੰਦੀ ਹੈ। ਤਕਰੀਬਨ 80 ਸਾਲ ਤੋਂ ਵੱਧ ਦਾ ਸਮਾਂ ਆ ਜਿਹੜਾ ਅਸੀਂ ਸਭ ਤੋਂ ਸੁਨਹਿਰਾ ਦੌਰ ਕਹਿੰਦੇ ਆ, ਜਿੱਥੇ ਸਾਰੀਆਂ ਸ਼ਹੀਦੀਆਂ ਹੋਈਆਂ, ਸਾਰੇ ਘੱਲੂਕਾਰੇ ਹੋਏ, ਸਭ ਕੁਝ ਹੋਇਆ, ਅਸੀਂ ਉਹਨੂੰ ਸੁਨਹਿਰਾ ਦੌਰ ਕਹਿੰਦੇ ਆ। ਉਹ 80 ਸਾਲ ਲੱਗੇ ਰਣਜੀਤ ਸਿੰਘ ਦੇ ਰਾਜ ਤੱਕ, ਤੇ ਹਲੇ 40 ਸਾਲ ਹੋਏ ਆ। ਦੂਜੀਆਂ ਕੌਮਾਂ ਦਾ ਅਸੀਂ ਗੱਲ ਕਰਦੇ ਹਾਂ ਕਿ ਜੂਜ਼ ਨੂੰ 2000 ਸਾਲ ਲੱਗੇ ਆਪਣਾ ਰਾਜ ਸਥਾਪਿਤ ਕਰਨ ਲਈ, ਤੇ ਜੇ ਸਾਨੂੰ ਅੱਜ ਇਹ ਮਹਿਸੂਸ ਹੁੰਦਾ ਕਿ ਸਾਨੂੰ 2000 ਸਾਲ ਲੱਗ ਸਕਦੇ ਆ ਸਾਡਾ ਰਾਜ ਸਥਾਪਿਤ ਕਰ ਦੇਣ, ਅਸੀਂ ਵੀ ਘਰਾਂ 'ਚ ਬਹਿ ਜਾਣਾ। ਇਹ ਮਾਯੂਸੀ ਕਿੱਥੋਂ ਆ ਰਹੀ ਹੈ? ਇਹ ਕਾਲ ਕਿੱਥੋਂ ਆ ਰਹੀ ਹੈ ਕਿ ਸਾਡੀ ਜਿਉਂਦੇ ਮੇਰੇ ਵਰਗੇ ਨਹੀਂ ਕਿਸੇ ਨੇ ਜਾ ਕੇ ਬਣਾ ਕੇ ਦਿਖਾਉਣਾ ਹੈ ਦੁਨੀਆ ਨੂੰ? ਇਹ ਇੱਕ ਪ੍ਰੋਬਲਮ ਹੈ, ਕਿਉਂਕਿ ਜਿਹੜੀ ਡੈਕਲੇਰੇਸ਼ਨ ਜਿਹੜੀ ਉਸ ਨੂੰ ਮੰਨੀਏ ਕਿ ਸ਼ੁਰੂਆਤ ਹੁੰਦੀ ਹੈ, ਉਸ ਤੋਂ ਬਾਅਦ ਜੋ ਕਰਨਾ ਹੈ ਕੌਮ ਨੇ, ਉਹ ਗੁਰੂ ਨੇ ਜਦੋਂ ਰਾਜ ਦੇਣਾ ਹੈ, ਬਖਸ਼ਿਸ਼ ਦੇਣੀ ਹੈ, ਉਦੋਂ ਹੋਣਾ ਹੈ। ਸਾਡਾ ਕੰਮ ਹੈ ਸੰਘਰਸ਼ ਕਰਨਾ, ਜੋ ਭਾਈ ਜਿੰਦੇ ਨੇ ਆਪਣੀ ਚਿੱਠੀਆਂ 'ਚ ਲਿਖਿਆ। ਇਹ ਸੰਘਰਸ਼ ਜਿਹੜਾ ਉਹ ਸਦੀਵੀ ਹੈ ਸਿੱਖ ਲਈ, ਕਰਕੇ ਤੁਸੀਂ ਗੁਰੂ ਰੂਪ ਹੈ। ਸੋ ਇਹ ਆਈਡੀਆਜ਼ ਜਿਹੜੇ ਆ ਸਾਨੂੰ ਇਹ ਦੇਖਣਾ ਪੈਣਾ। ਇਹਦਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਜਿਹੜਾ ਆ, ਜਿੰਨੇ ਵੀ ਮੈਂ ਕੌਮਾਂ ਦੀ ਗੱਲ ਕੀਤੀ ਹੈ, ਕਿਸੇ ਇੱਕ ਨੇ ਵੀ ਹਾਲੇ ਤੱਕ ਆਪਣੀ ਇੰਡੀਪੈਂਡੈਂਸ ਨਹੀਂ ਲਈ ਪੂਰਨ ਤੌਰ ਦੇ ਉੱਤੇ। ਤੇ ਦੋ ਤੁਹਾਨੂੰ ਮੈਂ ਐਗਜ਼ਾਮਪਲਸ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਲੈਣਾ ਕਿੱਦਾਂ ਆ ਤੇ ਉਹਨਾਂ ਦੇ ਫਰਕ ਕਿੱਦਾਂ ਦੇ ਹੁੰਦੇ ਆ। ਅਮਰੀਕਾ ਨੇ ਇੰਗਲੈਂਡ ਨਾਲ ਲੜਾਈ ਲੜ ਕੇ ਆਪਣਾ ਦੇਸ਼ ਜਿਹੜਾ ਲਿਆ, ਕੈਨੇਡਾ ਨੇ ਇਦਾਂ ਲਿਆ ਬ੍ਰਿਟਿਸ਼ ਦੇ ਨਾਲ। ਅਮਰੀਕਾ ਨੇ ਜੰਗ ਯੁੱਧ ਲੜੀ, ਤਕਰੀਬਨ 1765 ਦੇ ਵਿੱਚ ਉਹ ਲੜਾਈ ਜਿਹੜੀ ਹੈ ਸ਼ੁਰੂ ਹੁੰਦੀ ਆ।
1776 ਦੇ ਜਾ ਕੇ ਉਹ ਖਤਮ ਹੁੰਦੀ ਹੈ। 1782 ਦੇ ਨੇੜੇ ਤੇੜੇ ਜਾ ਕੇ ਉਹਨਾਂ ਨੂੰ ਮਾਨਤਾ ਮਿਲਦੀ ਹੈ। ਉਹਨਾਂ ਦਾ ਟੋਟਲ ਜਿਹੜਾ ਸਫ਼ਰ ਹੈ 17-18 ਸਾਲ ਦਾ, 11 ਸਾਲ ਦੀ ਜਿਹੜੀ ਜੰਗ ਆ, ਉਸ ਤੋਂ ਬਾਅਦ ਤਕਰੀਬਨ 6 ਸਾਲ ਉਹਨਾਂ ਨੂੰ ਹੋਰ ਲੱਗੇ, 7 ਸਾਲ ਜਿਹੜੇ ਆ ਮਾਨਤਾ ਲੈਣ ਲਈ। 17-18 ਸਾਲ ਦਾ ਸਫ਼ਰ, ਪਰ ਉਹ ਲੜੇ, ਉਹ ਲੜਾਈ ਦੇ ਵਿੱਚ ਉਹ ਜਿੱਤੇ। ਉਸ ਤੋਂ ਬਾਅਦ ਉਹਨਾਂ ਨੇ ਸਥਾਪਿਤ ਕੀਤਾ। ਜਿਹੜੀ ਕੈਨੇਡਾ ਦੀ ਲੜਾਈ ਹੈ, ਇਹ ਇੱਕ ਤਰ੍ਹਾਂ ਦੀ ਜਿਹੜੀ ਜੰਗ ਯੁੱਧ ਦੀ ਸਥਾਪਿਤ ਹੈ। ਕੈਨੇਡਾ ਦੀ ਲੜਾਈ ਜਿਹੜੀ ਆ ਤਕਰੀਬਨ 1837 ਸ਼ੁਰੂ ਹੁੰਦੀ ਹੈ ਅੰਗਰੇਜ਼ਾਂ ਦੇ ਨਾਲ। ਉਹਨਾਂ ਨੇ ਇੱਕ ਮਿਲੀਟੈਂਟ ਰਿਬੈਲੀਅਨਸ ਜਿਹੜੇ ਆ ਕੈਨੇਡਾ ਦੇ ਵਿੱਚ ਕੀਤੇ, ਉਹ ਨਹੀਂ ਕਾਮਯਾਬ ਹੋਏ। ਕੈਨੇਡਾ ਨੂੰ ਐਜ਼ ਅ ਡੋਮਿਨੀਅਨ ਜਿਹੜਾ ਆ ਇੰਗਲੈਂਡ ਨੇ ਕਹਿਤਾ ਕਿ ਚਲੋ ਤੁਸੀਂ ਮਾੜੀ ਮੋਟੀ ਇੱਥੇ ਰੂਲ ਕਰ ਲਓ। 1867 ਦੇ ਵਿੱਚ ਉਹਨਾਂ ਨੇ ਕਹਿਤਾ ਕਿ ਚਲੋ ਦੇਸ਼ ਤੁਹਾਨੂੰ ਹਾਲ ਦੀ ਘੜੀ ਛੱਡਿਆ, ਪਰ ਸ਼ਰਤ ਸੀ ਜਿੰਨੀ ਵੀ ਤੁਹਾਡੀ ਗਲੋਬਲ ਪਾਲਿਸੀ, ਫੋਰਨ ਪਾਲਿਸੀ ਹੈ, ਜਿੰਨੇ ਵੀ ਤੁਹਾਡੇ ਡੋਮੈਸਟਿਕ ਲਾਜ਼ ਆ, ਜਿੰਨੇ ਵੀ ਕਾਨੂੰਨ ਬਣਨੇ ਆ, ਉਹ ਅਸੀਂ ਬਣਾਉਂਗੇ ਤੇ ਤੁਹਾਡੀ ਗਲੋਬਲ ਪਾਲਿਸੀ, ਫੋਰਨ ਪਾਲਿਸੀ ਅਸੀਂ ਤੈਅ ਕਰੂੰਗੇ। ਪਰ ਤੁਸੀਂ ਮਾੜਾ ਮੋਟਾ ਜੋ ਇੱਥੇ ਨਵਾਬੀ ਕਰਨੀ ਆ ਤੁਸੀਂ ਕਰ ਲਓ। ਇਹ ਗੱਲ ਖਤਮ ਹੁੰਦੀ ਆ 1982 ਦੇ ਵਿੱਚ ਜਾ ਕੇ ਕੈਨੇਡਾ ਦੇ ਵਿੱਚ, ਜਦੋਂ ਬ੍ਰਿਟਨ ਨੂੰ ਚਾਰਟਰ ਚੋਂ ਕੱਢ ਕੇ ਪੂਰਨ ਤੌਰ ਤੇ ਜਿਹੜੀ ਫਾਈਨਲ ਲਾਜ਼ ਹੈ ਉਹ ਕੈਨੇਡਾ ਸਥਾਪਿਤ ਕਰਦਾ ਹੈ। ਕੈਨੇਡਾ ਨੂੰ ਆਪਣੀ ਫੋਰਨ ਪਾਲਿਸੀ ਦੇ ਡਿਸੀਜਨਸ ਜਿਹੜੇ ਆ ਦੂਜੇ ਵਰਲਡ ਵਾਰ ਤੋਂ ਪਹਿਲਾਂ ਮਿਲੇ 1931 ਦੇ ਵਿੱਚ। ਇਹਦੀ 100 ਸਾਲ ਲੱਗੇ ਸਿਰਫ ਆਪਣੀ ਫੋਰਨ ਪਾਲਿਸੀ ਤੇ ਲਿਆਉਣ ਲਈ। ਮੈਂ ਕਿਉਂ ਦੱਸ ਰਿਹਾ ਹਾਂ? ਕਿਉਂਕਿ ਐਲਾਨ ਜਿਹੜੇ ਆ ਉਹ 100 ਸਾਲ ਦਾ ਦੌਰ ਕੈਨੇਡਾ ਨੂੰ ਲੱਗਿਆ ਪੀਸਫੁਲੀ, ਡਿਪਲੋਮੈਟਿਕਲੀ ਲੌਬੀਇੰਗ ਕਰਨ ਦੇ ਵਿੱਚ ਇਸ ਗੱਲ ਤੱਕ ਪਹੁੰਚਣਾ। ਅਮਰੀਕਾ ਨੇ 17-18 ਸਾਲਾਂ ਦੇ ਵਿੱਚ ਕਰਦਾ ਲੜਾਈ ਜਿਹੜੀ ਹੈ ਯੁੱਧ ਲੜ ਕੇ। ਇਹ ਆਪਸ਼ਨਸ ਦੁਨੀਆ ਦੇ ਵਿੱਚ ਦੋਵੇਂ ਚੱਲਦੇ ਆ। ਸਿੱਖਾਂ ਦੇ ਲਈ ਦੋਨੇ ਆਪਸ਼ਨਸ ਖੁੱਲੇ ਨੇ। ਸਾਡੀ ਲਿਮਿਟੇਸ਼ਨ ਕਿਤੇ ਵੀ ਨਹੀਂ ਹੋਣੀ ਚਾਹੀਦੀ। ਕਿਸੇ ਨੂੰ ਗੱਲ ਚੰਗੀ ਲੱਗੇ, ਮਾੜੀ ਲੱਗੇ, ਉਹ ਮੈਨੂੰ ਨਹੀਂ ਪਤਾ, ਪਰ ਤੁਸੀਂ ਬਾਅਦ ਚ ਘੇਰ ਵੀ ਸਕਦੇ ਆ। ਪਰ ਅਸੀਂ ਲਿਮਿਟ ਕਿਉਂ ਕਰ ਰਹੇ ਆ ਕਿ ਅੱਜ ਦਾ ਜਿਹੜਾ ਸਮਾਂ ਆ ਉਹ ਆ ਕਹਿ ਰਿਹਾ। ਸਮਾਂ ਤੁਸੀਂ ਤੈਅ ਕਰਨਾ ਹੈ। ਖਾਲਸਾ ਸਮਾਂ ਤੈਅ ਕਰਦਾ ਹੈ। ਬੋਤਾ ਸਿੰਘ, ਗਰਜਾ ਸਿੰਘ ਨੇ ਸਮਾਂ ਤੈਅ ਕੀਤਾ। ਇਹ ਇਤਿਹਾਸਕ ਗੱਲਾਂ ਆ, ਆਈਡੀਅਲਿਸਟਿਕ ਲੱਗਦੀਆਂ ਆ, ਪੁਰਾਣੀਆਂ ਲੱਗਦੀਆਂ ਆ, ਪਰ ਸਮੇਂ ਤੈਅ ਹੁੰਦੇ ਆ। ਸਾਨੂੰ ਕਿਸੇ ਨੇ ਪੁੱਛ ਕੇ ਨਹੀਂ ਸਮਾਂ ਤੈਅ ਕਰਨਾ। ਨਾ ਸੁਖੇ ਜਿੰਦੇ ਨੇ ਕੀਤਾ, ਨਾ ਹੋਰ ਕਿਸੇ ਨੇ ਕਰਨਾ। ਪਰ ਜਿਹੜਾ ਸਾਡਾ ਕੰਮ ਹੈ ਅਸੀਂ ਉਸ ਕੰਮ ਤੇ ਰਹੀਏ। ਜੇ ਮੇਰਾ ਕੰਮ ਸਿਰਫ ਇੰਨਾ ਕੀ ਹੈ ਕਿ ਮੈਨੂੰ ਮਾੜਾ ਮੋਟਾ ਇੰਨਾ ਕੀ ਬੋਲਣਾ ਹੁੰਦਾ ਹੈ, ਮੈਂ ਇੰਨਾ ਕੀ ਸਮਝ ਜਾਵਾਂ। ਲਿਮਿਟੇਸ਼ਨ ਨਾ ਇੱਥੇ ਲਾਵਾਂ ਕਿ ਜੋ ਮੈਂ ਕਰ ਰਿਹਾ ਕੌਮ ਇੱਥੇ ਤੱਕ ਹੀ ਜਾ ਸਕਦੀ ਹੈ, ਅੱਗੇ ਤਾਂ ਕੋਈ ਜਾ ਹੀ ਨਹੀਂ ਸਕਦਾ। ਕਿ ਉਹ ਗਿਆ, ਉਹ ਵੀ ਅਸੀਂ ਉਹਨੂੰ ਗਦਾਰਾਂ ਦੇ ਰੂਪ ਦੇ ਵਿੱਚ ਪੇਸ਼ ਕਰੀਏ। ਅਲਟੀਮੇਟਲੀ ਇਹ ਹੁੰਦਾ ਆ, ਕੋਈ ਵੀ ਇੱਕ ਜਥੇਬੰਦੀ ਜਾਂ ਮੇਰੇ ਵਰਗਾ ਕੋਈ ਆਣ ਕੇ ਇਹ ਗੱਲ ਕਹੇ ਜੋ ਮੈਂ ਕਰ ਰਿਹਾ ਇਹੀ ਕਰਨਾ, ਇਸ ਤੋਂ ਅੱਗੇ ਕੁਝ ਨਹੀਂ। ਇਹ ਉਸ ਐਲਾਨ ਜਿਹੜਾ 1986 ਦੇ ਵਿੱਚ ਹੋਇਆ ਉਹ ਬਿਲਕੁਲ ਉਹਦੇ ਬਰਖਲਾਫ ਹੈ ਕਿ ਸਾਨੂੰ ਪੋਲੀਟੀਕਲ, ਧਾਰਮਿਕ ਤੇ ਨਾਲ ਜਿਹੜੀ ਕਿ ਇੰਟਰਨਲ ਸਟਰਗਲ ਦੀ ਜਿਹੜੀਆਂ ਗੱਲਾਂ ਆ ਸਾਨੂੰ ਕਿਤੇ ਨਾ ਕਿਤੇ ਉਹ ਲਾਗੂ ਰੱਖਣੀਆਂ ਪੈਣੀਆਂ ਹੈ ਸਿਧਾਂਤ ਮੁਤਾਬਕ, ਨਾਟ ਸਿਰਫ ਦੁਨਿਆਵੀ ਜਿਹੜੀ ਗੱਲਾਂ ਆ ਉਹ ਪੋਲਿਟਿਕਸ ਦੇ ਵਿੱਚ। ਖੈਰ ਜਿਹੜੀ ਇੱਕ ਡੈਕਲੇਰੇਸ਼ਨ ਆ ਉਹ ਇੱਕ ਨਵੀਂ ਕਹਿ ਲਓ ਕਿ ਇੱਕ ਨਵੀਂ ਜਿਹੜੀ ਇਤਿਹਾਸਿਕ ਟਾਈਮਲਾਈਨ ਪੈਦਾ ਕਰਦੀ ਹੈ। ਉਸ ਦਾ ਮਤਲਬ ਇਹ ਆ ਕਿ 1984-86 ਤੋਂ ਪਹਿਲਾਂ ਜੋ ਪੰਜਾਬ ਸੀ ਜਾਂ ਸਿੱਖ ਸੀ, 1984-86 ਤੋਂ ਬਾਅਦ ਉਹ ਸਿੱਖ ਤੇ ਪੰਜਾਬ ਨਹੀਂ ਰਹੇ, ਉਹ ਬਦਲ ਗਏ ਨੇ ਸਦਾ ਦੇ ਲਈ। 1988 ਤੋਂ ਪਹਿਲਾਂ ਜਿਹੜਾ ਪੈਲਸਟੀਨੀਅਨ ਸੀ ਉਸ ਤੋਂ ਬਾਅਦ ਉਹ ਬਦਲ ਗਿਆ ਹੈ। ਪੰਜਾਬ ਦੇ ਵਿੱਚ ਖਾਲਿਸਤਾਨ ਦੀ ਗੱਲ ਜਿਹੜੀ ਆ ਜਾਂ ਬਾਹਰਲੇ ਦੇਸ਼ਾਂ ਜਿੱਥੇ ਵੀ ਸਿੱਖ ਵਸਦਾ ਆ, ਉਹ ਗੱਲ ਜਿਹੜੀ ਆ 1984-86 ਤੋਂ ਬਾਅਦ ਹੁਣ ਕੱਢ ਨਹੀਂ ਸਕਦਾ ਕੋਈ। ਇਹ ਜਿੰਨਾ ਚਿਰ ਉਸ ਚੀਜ਼ ਦੀ ਸਥਾਪਤੀ ਨਹੀਂ ਹੁੰਦੀ, ਉਹ ਨੈਰੇਟਿਵ ਜਿਹੜਾ ਆ ਉਹ ਉਦਾਂ ਹੀ ਹੁਣ ਚੱਲਦਾ ਰਹਿਣਾ। ਡੈਕਲੇਰੇਸ਼ਨਸ ਇਹ ਕਰ ਦਿੰਦੇ ਆ, ਐਲਾਨ ਇਹ ਕਰ ਦਿੰਦੇ ਆ। ਐਲਾਨ ਦੇ ਨਤੀਜੇ ਜਿਹੜੇ ਆ ਨੈਗੇਟਿਵ ਦੇ ਵਿੱਚ ਨਹੀਂ, ਪੋਜ਼ਿਟਿਵ ਦੇ ਵਿੱਚ ਅਸੀਂ ਦੇਖੇ। ਅਸੀਂ ਪੁਰਾਣੇ ਇਤਿਹਾਸ ਉਸ 10 ਸਾਲ ਦੇ ਦਹਾਕੇ ਦੇ ਵਿੱਚ ਮੁੜ ਕੇ ਦੁਹਰਾਏ, ਮੁੜ ਕੇ ਦਿਖਾ ਦਿੱਤਾ ਕਿ ਅਸੀਂ ਉਹੀ ਆ ਜੋ 18ਵੀਂ ਸਦੀ ਵਾਲੇ ਸੀਗੇ ਸਾਡੇ ਬੰਦਿਆਂ ਨੇ। ਇਹ ਬਹੁਤ ਇੰਪੋਰਟੈਂਟ ਗੱਲ ਆ ਕਿ ਉਹ ਕੁਰਬਾਨੀ ਨੂੰ ਇਸ 86 ਦੇ ਵਿੱਚ ਡੈਕਲੇਰੇਸ਼ਨ ਵਿੱਚ ਦੇਖ ਕੇ ਅੱਜ ਅਸੀਂ ਕਿਹਦੇ ਬਦੌਲਤ ਖੜੇ ਆ। ਤੇ ਮੈਂ ਇਹ ਛੋਟੀ ਜਿਹੀ ਗੱਲ ਕਰਕੇ ਆਪਣੇ ਅਖੀਰਲੇ ਪੁਆਇੰਟ ਤੇ ਆਉਣਾ। ਮੈਂ ਇੱਥੇ ਕਿਉਂ ਖੜਾ ਆ, ਮੇਰਾ ਕੀ ਦੇਣ ਹੈ ਇਸ ਪੰਥ ਨੂੰ? ਕੁਝ ਨਹੀਂ, ਨਾ ਸਾਨੂੰ ਕੋਈ ਸੋਝੀ ਆ ਨਾ ਕੋਈ ਸਮਝ ਆ। ਅਸੀਂ ਇੱਥੇ ਖੜੇ ਆ ਕਰਕੇ ਸਾਡੇ ਇੱਕ ਸਾਥੀ ਸਿੰਘ ਦਾ ਖੂਨ ਡੁੱਲਿਆ। ਉਸ ਖੂਨ ਕਰਕੇ ਸਾਨੂੰ, ਮੇਰੇ ਵਰਗਿਆਂ ਨੂੰ ਕਿਸੇ ਨੇ ਕੋਈ ਸਟੇਜ ਦੇ ਦਿੱਤੀ। ਉਸ ਖੂਨ ਨੇ ਰੰਗ ਲਿਆਉਂਦਾ ਤੇ ਉਹਦੇ ਵਿੱਚੋਂ ਸਾਨੂੰ ਇੱਕ ਓਪਰਚੁਨਿਟੀ ਮਿਲੀ ਤੇ ਉਹਦੇ ਵਿੱਚ
ਅਸੀਂ ਸ਼ਹੀਦ ਸਿੰਘਾਂ ਦਾ ਪਹਿਰਾ ਗਿਣ ਲਈਏ, ਮਹਾਰਾਜ ਦੀ ਕੋਈ ਕਿਰਪਾ ਗਿਣ ਲਈਏ, ਸੰਗਤ ਦੀਆਂ ਅਸੀਸਾਂ ਗਿਣ ਲਈਏ ਕਿ ਅਸੀਂ ਹਾਲੇ ਤੇ ਮਹਾਰਾਜ ਕਿਰਪਾ ਕਰੇ ਇਦਾਂ ਹੀ ਰਹੀਏ, ਅਸੀਂ ਡੋਲੇ ਨਹੀਂ ਹਾਲੇ। ਇਹ ਜਿਹੜੀਆਂ ਵਾਰਨਿੰਗਾਂ ਦਾ ਦੌਰ ਜਿਹੜਾ ਇੱਥੇ ਡਾਕਟਰ ਸਾਹਿਬ ਦੀ ਗੱਲ ਕਰਕੇ ਗਏ ਆ, ਵਾਰਨਿੰਗਾਂ ਅਹਿਮ ਕਦੋਂ ਹੋ ਗਈਆਂ ਸਿੱਖ ਦੇ ਲਈ ਕਿ ਕਿਸੇ ਨੂੰ ਕੋਈ ਖਤਰਾ ਆ? ਅਸੀਂ ਇੰਡੀਅਨ ਸਟੇਟ ਨੂੰ ਇਸ ਗੱਲਾਂ ਦੇ ਵਿੱਚ ਘੇਰ ਸਕਦੇ ਹਾਂ ਕਿ ਉਹਨਾਂ ਦੀ ਨੀਤੀ ਜਿਹੜੀ ਆ ਇੰਨੀ ਮਾੜੀ ਆ, ਇੰਨੀ ਨੀਵੀਂ ਆ ਕਿ ਉਹ ਇਸ ਪੱਧਰ ਤੱਕ ਜਾਣਗੇ, ਪਰ ਇਹ ਤਾਂ ਗੱਲ ਆਪਾਂ ਨੂੰ ਪਤਾ ਹੀ ਹੈ। ਨਵੀਂ ਗੱਲ ਦੇਖਣ ਲਈ ਮਿਲੀ ਜਦੋਂ ਭਾਈ ਹਰਦੀਪ ਸਿੰਘ ਲਈ ਇੱਥੇ ਆਏ। ਹੁਣ ਉਹਦੇ ਵਿੱਚ ਇਹ ਵਾਰਨਿੰਗਾਂ ਜਿਹੜੀਆਂ ਬੰਦਿਆਂ ਨੂੰ ਮਿਲਦੀਆਂ ਆ, ਅਸੀਂ ਇਹਨਾਂ ਨੂੰ ਕਿੱਦਾਂ ਦੇਖਣਾ ਹੈ? ਅਸੀਂ ਆਈ ਥਿੰਕ ਦੋ ਤਰੀਕੇ ਨਾਲ ਆਪਾਂ ਦੇਖ ਸਕਦੇ ਹਾਂ। ਇੱਕ ਤਾਂ ਇਹਨੂੰ ਪੋਜ਼ਿਟਿਵ ਦੇ ਵਿੱਚ ਦੇਖਣਾ, ਇਹਦਾ ਮਤਲਬ ਇਹ ਹੈ ਕਿ ਅਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਕੁਝ ਸਹੀ ਕਰ ਰਹੇ ਹਾਂ ਤਾਂ ਹੀ ਬੰਦਿਆਂ ਨੂੰ ਕੋਈ ਖਤਰਾ ਹੋਊਗਾ। ਜੇ ਅਸੀਂ ਬਾਗੀ ਹਾਂ ਤੇ ਬਾਗੀ ਹੋਣ ਦਾ ਮਤਲਬ ਇਹ ਆ ਕਿ ਅਸੀਂ ਖਤਰੇ ਦੇ ਵਿੱਚ ਹੋਣੇ ਚਾਹੀਦੇ ਹਾਂ। ਅਸੀਂ ਸਟੇਟ ਦੇ ਲਾਅ ਤੋਂ ਬਾਹਰ ਕੁਝ ਕੰਮ ਕਰ ਰਹੇ ਹਾਂ, ਅਸੀਂ ਸਟੇਟ ਦੇ ਕੋਈ ਖਤਰਾ ਪੈਦਾ ਕੀਤਾ ਹੈ। ਸੋ ਇੱਕ ਪਾਸੋਂ ਤੋਂ ਇਹਨੂੰ ਪੋਜ਼ਿਟਿਵ ਨਾਲ ਦੇਖਣਾ ਆ ਕਿ ਇਹ ਜੇ ਅਸੀਂ ਨਾ ਬਾਗੀ ਹੁੰਦੇ, ਜੇ ਅਸੀਂ ਉਹਨਾਂ ਲਈ ਨਾ ਖਤਰਾ ਹੁੰਦੇ ਤੇ ਉਹ ਕੁਝ ਸਿੱਖਾਂ ਨੂੰ ਇੱਥੇ ਬਾਹਰ ਮਾਰਨ ਲਈ ਜਾਂ ਵੱਡੇ ਪੱਧਰ ਦੇ ਉੱਤੇ ਸਿੱਖਾਂ ਨੂੰ ਚੁੱਪ ਕਰਾਉਣ ਲਈ ਇਹ ਐਗਜ਼ਾਮਪਲ ਸੈੱਟ ਕਰਨਾ, ਉਹ ਗੱਲ ਉਹਨਾਂ ਲਈ ਬੈਕਫਾਇਰਡ ਹੋ ਗਈ। ਉਹਨੂੰ ਸੀਗਾ ਕਿ ਅਸੀਂ ਹਰਦੀਪ ਸਿੰਘ ਨੂੰ ਮਾਰ ਦੇਣਾ, ਇਹ ਜਿਹੜੇ ਬਾਕੀ ਦੇ ਜਿਹੜੇ ਇਹਨਾਂ ਨੇ ਚੁੱਪ ਹੋ ਜਾਣਾ, ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੋਰ ਖੜੇ ਹੋ ਗਏ, ਦੁਨੀਆ ਭਰ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਹੋਰ ਖੜੇ ਹੋ ਗਏ, ਹੋਰ ਮਜ਼ਬੂਤ ਹੋ ਗਏ। ਜਿਨ੍ਹਾਂ ਨੇ ਉਹ ਜਿਹੜਾ ਮਲੇਸ਼ ਝੜਨਾ ਹੁੰਦਾ ਆ ਇਦਾਂ ਦੇ ਮੌਕਿਆਂ ਤੇ ਉਹ ਝੜ ਗਿਆ। ਜਿਹੜੇ ਵੱਡੇ ਵੱਡੇ ਮੋਹਰੇ ਤੁਰੇ ਫਿਰਦੇ ਸੀਗੇ ਉਹ ਪਾਸੇ ਹੋ ਗਏ, ਕੁਝ ਨਵੇਂ ਆਏ ਨੇ। ਹੁਣ ਉਹਨਾਂ ਦਾ ਮੌਕਾ ਆ ਸਭ ਕੁਝ ਸੰਭਲਣ ਲਈ। ਇਸ ਐਲਾਨ ਜਿਹੜਾ ਆ 86 ਦਾ ਜਾਂ ਸ਼ਹੀਦੀਆਂ ਦਾ, ਇਹ ਸਭ ਕੁਝ ਇਹਦੀ ਬਦੌਲਤ ਹੈ। ਸੋ ਅਸੀਂ ਜਦੋਂ ਇੱਥੇ ਗੱਲ ਕਰ ਰਹੇ ਹਾਂ ਕਿ ਅਸੀਂ ਹੁਣ ਅੱਗੇ ਨੂੰ ਵੀ ਕੀ ਕਰਨਾ ਆ, ਇੱਕ ਕੈਟਲਿਸਟ ਹੁੰਦਾ ਆ ਕਿ ਕਿਸ ਚੀਜ਼ ਨੇ ਉਹਨੂੰ ਅੱਗੇ ਵਧਾਉਣਾ ਆ। ਕਿ ਜਿਹੜਾ ਡੈਕਲੇਰੇਸ਼ਨ ਹੈ ਜਾਂ ਐਲਾਨ ਆ ਸ਼ਹੀਦੀ ਦੇ ਰੂਪ ਦੇ ਵਿੱਚ ਆ, ਹਰਦੀਪ ਸਿੰਘ ਨੇ ਸ਼ਹੀਦੀ ਦਿੱਤੀ, ਉਹ ਇੱਕ ਚਿੰਗਿਆੜੀ ਜਿਹੜੀ ਆ ਉਹਨੇ ਹੁਣ ਇੱਕ ਇਹੋ ਜਿਹਾ ਸਿਚੁਏਸ਼ਨ ਸੈੱਟ ਕਰ ਦਿੱਤਾ ਆ ਕਿ ਸਿੱਖ ਨੌਜਵਾਨ ਦੁਨੀਆ ਭਰ ਦੇ ਵਿੱਚ ਇਸ ਗੱਲ ਨੂੰ ਲੈ ਕੇ ਬਹਿ ਗਏ ਆ ਕਿ ਅਸੀਂ ਇਸ ਗੱਲ ਨੂੰ ਅੱਗੇ ਕਿੱਦਾਂ ਵਧਾਉਣਾ। ਆਈ ਥਿੰਕ ਕਿ ਇਹਦੇ ਵਿੱਚ ਜਿਹੜੀ ਇੱਕ ਅਹਿਮ ਗੱਲ ਆ ਸਾਡੇ ਲਈ, ਉਹ ਇਹ ਵੀ ਬਣਦੀ ਆ ਕਿ ਅਸੀਂ ਆਪਣੇ ਆਪ ਦੇ ਵਿੱਚ ਜਦੋਂ ਅਸੀਂ ਗਲੋਬਲ ਫਰੇਮਵਰਕ ਨੂੰ ਦੇਖਦੇ ਹਾਂ ਕਿ ਅਸੀਂ ਇਹ ਲੜਾਈ ਲੜਨੀ ਹੈ। ਜਦੋਂ ਮੈਂ ਗੱਲ ਕਰ ਰਿਹਾ ਸੀ ਕਿ ਵਾਰਨਿੰਗ ਦੀਆਂ, ਵਾਰਨਿੰਗ ਮਿਲੀ ਆ, ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ। ਇੱਕ ਇਤਿਹਾਸ ਦੇ ਵਿੱਚ ਤੁਸੀਂ ਸਾਰੇ ਇਤਿਹਾਸ ਨੂੰ ਪੜ੍ਹਦੇ ਆ, ਸੁਣਦੇ ਆ। ਨਵੀਂ ਗੱਲ ਇਹ ਆ ਕਿ ਸਿੱਖ ਇਹ ਗੱਲ ਨੂੰ ਅਹਿਮ ਮੰਨਣਾ ਪਏ ਕਿ ਕੋਈ ਵਾਰਨਿੰਗ ਦੇਤੀ, ਬੰਦੇ ਨੂੰ ਕੋਈ ਖਤਰਾ ਆ। ਸਾਡੇ ਅਫਗਾਨਾਂ ਨੇ, ਮੁਗਲਾਂ ਨੇ ਸਿਰਾਂ ਦੇ ਮੁੱਲ ਪਾਏ, ਅੰਗਰੇਜ਼ ਆਏ ਉਹਨਾਂ ਨੇ ਸਾਡੇ ਸਿਰਾਂ ਦੇ ਮੁੱਲ ਪਾਏ। 80ਵੇਂ ਤੇ 90ਵੇਂ ਦਹਾਕਿਆਂ ਦੇ ਵਿੱਚ ਸਿੰਘਾਂ ਦੇ ਸਿਰਾਂ ਦੇ ਮੁੱਲ ਪਏ। ਜੇ ਅੱਜ ਕੁਝ ਬੰਦਿਆਂ ਨੂੰ ਉਹ ਕਹਿੰਦੇ ਆ ਕਿ ਇਹਨਾਂ ਨੂੰ ਖਤਰਾ ਆ, ਕਿ ਇਹ ਫਿਰ ਅਹਿਮ ਗੱਲ ਕਿਤੋਂ ਹੋ ਗਈ? ਅਹਿਮ ਤਾਂ ਹੋ ਗਈ ਆ ਕਿਉਂਕਿ ਅਸੀਂ ਇਹਨੂੰ ਅਹਿਮ ਮੰਨਣ ਆ ਪਏ ਆ ਕਿ ਅਸੀਂ ਖਤਰੇ ਤੋਂ ਬਾਹਰ ਰਹਿਣਾ। ਜਦੋਂ ਕੌਮ ਹੀ ਖਤਰੇ ਦੇ ਵਿੱਚ, ਹਮੇਸ਼ਾ ਉਹਨੇ ਆਪਣੇ ਆਪ ਨੂੰ ਆਪ ਹੀ ਪਾਇਆ ਆ ਕਿ ਜੇ ਸਾਡਾ ਸੀਸ ਜਾਂਦਾ ਆ, ਅਸੀਂ ਤਨ ਮਨ ਤਨ ਦੇ ਨਾਲ ਕੁਰਬਾਨੀ ਦਿੰਦੇ ਆ ਤੇ ਗੁਰੂਆਂ ਦੀਆਂ ਖੁਸ਼ੀਆਂ ਪ੍ਰਾਪਤੀ ਕਰਦੇ ਆ, ਤੇ ਉਹ ਗੱਲ ਜਿਹੜੀ ਹੈ ਜਦੋਂ ਮੁੱਖ ਸੀਗੀ ਫਿਰ ਇਹ ਗੱਲਾਂ ਅਹਿਮ ਨਹੀਂ ਲੱਗਦੀਆਂ ਸੀ। ਅੱਜ ਦੇ ਸਮੇਂ ਦੇ ਵਿੱਚ ਕੁਝ ਹੋਰ ਹੋ ਗਿਆ। ਰਿਲੇਟਿਵ ਸੇਫਟੀ ਦੇ ਵਿੱਚ, ਸਪੈਸ਼ਲੀ ਵੈਸਟ ਦੇ ਵਿੱਚ, ਪੱਛਮ ਦੇ ਵਿੱਚ ਬਹਿ ਕੇ ਮੇਰੇ ਵਰਗੇ ਨੂੰ ਮੇਬੀ ਇਹ ਮਹਿਸੂਸ ਹੁੰਦਾ ਸੀਗਾ ਕਿ ਅਸੀਂ ਇੱਥੇ ਜਿੰਨਾ ਮਰਜ਼ੀ ਗੱਲਾਂ ਕਰੀ ਜਾਈਏ, ਜਿੰਨੀਆਂ ਮਰਜ਼ੀਆਂ ਸਪੀਚਾਂ ਦੇਈ ਜਾਈਏ, ਜਿੰਨੇ ਮਰਜ਼ੀ ਲੇਖ ਲਿਖੀ ਜਾਈਏ, ਸਾਨੂੰ ਕੁਝ ਨਹੀਂ ਹੋਣਾ। ਕਿ ਉਹ ਰਿਲੇਟਿਵ ਸੇਫਟੀ ਨੇ ਹੀ ਇਸ ਚੀਜ਼ ਨੂੰ ਅਹਿਮ ਬਣਾਇਆ ਹੈ ਕਿ ਸਾਨੂੰ ਬਾਹਰ ਬੈਠਿਆਂ ਨੂੰ ਇਦਾਂ ਲੱਗਿਆ ਕਿ ਸਾਡਾ ਹੱਕ ਹੈ ਬਾਹਰ, ਅਸੀਂ ਜੋ ਮਰਜ਼ੀ ਕਹੀ ਜਾਈਏ, ਬੋਲੀ ਜਾਈਏ, ਸਾਨੂੰ ਕੋਈ ਹੱਥ ਨਹੀਂ ਲਾ ਸਕਦਾ ਕਰਕੇ ਅਸੀਂ ਕੈਨੇਡੀਅਨ ਸਿਟੀਜ਼ਨਸ ਆ ਜਾਂ ਫਲਾਨਾ ਜਾਂ ਧੀਮਕੜਾ ਆ। ਉਹ ਅਗਲਿਆਂ ਨੇ ਦਿਖਾਤਾ ਕਿ ਉਹ ਕੀ ਕਰ ਸਕਦੇ ਆ। ਅਗਲੇ ਅਸੀਂ ਆਪਣਿਆਂ ਨੂੰ ਦੇਖਿਆ ਜਿਨ੍ਹਾਂ ਨੇ 2017-18 ਤੋਂ ਲੈ ਕੇ 23 ਤੱਕ ਇੱਕ ਗਰਾਊਂਡ ਸੈੱਟ ਕੀਤੀ ਉਹ ਸ਼ਹੀਦੀ ਲਈ, ਤੇ 2023 ਤੋਂ ਬਾਅਦ ਉਹ ਸਹੀ ਰਸਤੇ ਪੈ ਗਏ। ਉਹਨਾਂ ਨੂੰ ਸੀਗਾ ਕਿ ਇੰਡੀਆ ਨੂੰ ਘੇਰਨਾ, ਉਹੀ ਕਾਰਨ ਲਈ ਜੋ ਡਾਕਟਰ ਚੀਮਾ ਜੀ ਇੱਥੇ ਕਰਕੇ ਗਏ ਆ ਕਿ ਉਹਨਾਂ ਦਾ ਮੋਮੈਂਟਰੀ ਅਲਾਈਨਮੈਂਟ ਆਫ ਇੰਟਰਸਟ ਹੋ ਗਿਆ। ਪੱਛਮ ਦਾ ਜਿਹੜਾ ਇੰਡੀਆ ਦੀ ਬਾਂਹ ਮਰੋੜਨੀ ਸੀਗੀ, ਉਹਨਾਂ ਨੇ ਸਾਡੇ ਬੰਦਿਆਂ ਨੂੰ ਲੱਭਿਆ ਕਿ ਇਹਨੂੰ ਮਾਰਨਾ ਸੀ। ਗੁਰਪਤਵੰਤ ਸਿੰਘ ਪੰਨੂ ਨੂੰ, ਇੱਧਰ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕਰ ਦਿੱਤਾ, ਉਧਰ ਅਵਤਾਰ ਸਿੰਘ ਖੰਡੇ ਨੂੰ ਸ਼ਹੀਦ ਕਰ ਦਿੱਤਾ। ਇਸ ਚੀਜ਼ ਤੇ ਲਪੇਟਾ ਮਾਰ ਕੇ ਇੰਡੀਆ ਨੂੰ ਘੇਰੋ। ਨਹੀਂ ਤਾਂ ਜਦੋਂ ਵੈਨੇਜ਼ੁਏਲਾ ਦਾ ਮਡੋਰੋ ਚੁੱਕਿਆ, ਪਹਿਲਾ ਜਿਹੜਾ ਵੱਡਾ ਜਿਹੜਾ ਤੇਲ ਦਾ ਕੰਟਰੈਕਟ ਆ ਉਹ ਰਿਲਾਇੰਸ ਇੰਡਸਟਰੀਜ਼ ਅੰਬਾਨੀ ਗਰੁੱਪ ਨੂੰ ਕਿਉਂ ਮਿਲਦਾ?
ਕਿ ਇੰਡੀਆ ਨੂੰ ਅਸੀਂ ਰਸ਼ੀਆ ਤੋਂ ਤੋੜਨਾ ਆ। ਇਹ ਜੀਓਪੋਲਿਟਿਕਲੀ ਗੱਲਾਂ ਜਿਹੜੀਆਂ ਆ ਬੜੀਆਂ ਲੰਬੀਆਂ ਚੌੜੀਆਂ ਹੈ, ਬਟ ਸਾਨੂੰ ਐਟਲੀਸਟ ਇਸ ਗੱਲ ਦੀ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ ਕਿ ਕੋਈ ਨੇਸ਼ਨ ਸਟੇਟ ਦਾ ਇੰਟਰਸਟ ਸਦਾ ਦੇ ਲਈ ਸਾਡੇ ਨਾਲ ਨਹੀਂ ਰਹਿਣਾ। ਸਾਡਾ ਕੰਮ ਆ ਉਸ ਇੰਟਰਸਟ ਨੂੰ ਲੈਵਰੇਜ ਕਰਨਾ ਇਨ ਦਾ ਮੋਮੈਂਟ ਕਿ ਅਸੀਂ ਉਹ ਚੋਂ ਕੀ ਕਰ ਸਕਦੇ ਹਾਂ। ਤੇ ਕੋਈ ਵੀ ਬੰਦਾ ਇਹ ਗੱਲ ਨਹੀਂ ਕਹਿ ਸਕਦਾ ਕਿ ਪਿਛਲੇ 2-3 ਸਾਲਾਂ ਦੇ ਵਿੱਚ ਸਿੱਖਾਂ ਨੇ 2023 ਤੋਂ ਲੈ ਕੇ ਹੁਣ ਤੱਕ ਭਾਵੇਂ ਯੂਨਾਈਟਿਡ ਨੇਸ਼ਨਸ ਜਾਂ ਇੰਟਰਨੈਸ਼ਨਲ ਏਜੰਸੀਜ਼ ਜਾਂ ਡੋਮੈਸਟਿਕ ਲੌਬਿੰਗ ਆ ਹਰੇਕ ਦੇਸ਼ ਦੇ ਵਿੱਚ ਜਾਂ ਮੀਡੀਆ ਆ, ਸਭ ਤੋਂ ਵੱਡੇ ਮੀਡੀਆ ਅਦਾਰੇ ਭਾਵੇਂ ਅਲ ਜਜ਼ੀਰਾ, ਬਲੂਮਬਰਗ, ABC, ਇਹ ਸਾਰਿਆਂ ਦੇ ਉੱਤੇ ਭਾਈ ਹਰਦੀਪ ਸਿੰਘ ਨਿੱਜਰ ਤੇ ਖਾਲਿਸਤਾਨ ਸੰਘਰਸ਼ ਦੇ ਉੱਤੇ ਡਾਕੂਮੈਂਟਰੀਜ਼ ਪੋਜ਼ਿਟਿਵ ਤਰੀਕੇ ਨਾਲ ਬਣੀਆਂ। ਸਕਾਈ ਨਿਊਜ਼, DW ਜਰਮਨੀ, ਤੁਸੀਂ ਜਿਹੜਾ ਮਰਜ਼ੀ ਅਦਾਰੇ ਦਾ ਨਾਮ ਲੈ ਲਓ, ਸਾਰਿਆਂ ਨੇ ਮੈਸ ਕਵਰੇਜ ਕੀਤੀ ਇਹ ਸਾਰੇ ਪਾਸੇ ਦਾ। ਸਾਡਾ ਜਿਹੜਾ ਕਾਜ਼ ਆ ਉਹ ਦੁਨੀਆ ਦੇ ਵਿੱਚ ਮੁੜ ਕੇ ਫਿਰ ਇੱਕ ਪੋਜ਼ਿਟਿਵ ਲਾਈਟ ਦੇ ਵਿੱਚ ਪੇਸ਼ ਹੋਇਆ ਤੇ ਇਹ ਸਾਰੀ ਕ੍ਰੈਡਿਟ ਜਿਹੜੀ ਆ ਇਹ ਮੇਰੇ ਵਰਗਾ ਭਾਈ ਹਰਦੀਪ ਸਿੰਘ ਨੂੰ ਦਿੰਦਾ। ਉਸ ਤੋਂ ਅੱਗੇ ਕੁਝ ਮੇਰੇ ਵਰਗਿਆਂ ਨੇ ਕੋਈ ਇੰਟਰਵਿਊ ਦਿੱਤੇ ਜਾਂ ਹੋਰ ਬੰਦਿਆਂ ਨੇ ਦਿੱਤੇ ਜਾਂ ਹੋਰ ਮਾੜਾ ਮੋਟਾ ਮੌਕਾ ਸੰਭਿਆ, ਪਰ ਇਹ ਸਾਰਾ ਕੁਝ ਉਹਨਾਂ ਦੀ ਬਦੌਲਤ ਆ। ਇਹ ਹਮੇਸ਼ਾ ਹੀ ਇਦਾਂ ਹੀ ਹੋਇਆ ਹੈ, ਜਿੱਥੇ ਬੰਦਿਆਂ ਨੇ ਖੂਨ ਡੋਲਿਆ ਆ ਉਸ ਖੂਨ ਨੇ ਰੰਗ ਲਿਆਂਦਾ ਆ ਕਿਸੇ ਨਾ ਕਿਸੇ ਸਪੇਸ ਦੇ ਵਿੱਚ। ਮੈਂ ਆਪਣੀ ਜਿਹੜੀ ਅਖੀਰਲਾ ਪੁਆਇੰਟ ਜਿਹੜਾ ਆ ਉਹ ਹੈਗਾ ਆ ਜਿਹੜਾ ਕਿ ਸਿੱਖ ਫਿਊਚਰ ਆ, ਜੇ ਆਪਾਂ ਵੇਖਿਆ ਇੰਟਰਨਲੀ ਤੇ ਐਕਸਟਰਨਲੀ, ਮੈਂ ਕੁਝ ਬੇਨਤੀਆਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਸੀਗਾ। ਜਿਹੜੀਆਂ ਐਕਸਟਰਨਲ ਸਾਡੀਆਂ ਜਿਹੜੀਆਂ ਓਪਰਚੁਨਿਟੀਜ਼ ਆ ਬਹੁਤ ਨੇ, ਉਹ ਤੁਸੀਂ ਸੁਣ ਵੀ ਲਈਆਂ ਆ, ਪਰ ਇੱਕ ਗੱਲ ਜਿਹੜੀ ਆ ਮੈਂ ਉਹੀ ਕਰਨੀ ਆ, ਉਸ ਤੋਂ ਮੈਨੂੰ ਵਾਲੀ ਗੱਲ ਕਰਨ ਦੀ ਲੋੜ ਨਹੀਂ। ਕਦੀ ਵੀ ਅਸੀਂ ਇਸ ਟ੍ਰੈਪ ਦੇ ਵਿੱਚ ਜੇ ਫਸ ਗਏ ਕਿ ਯੂਨਾਈਟਿਡ ਨੇਸ਼ਨਸ ਨੇ ਜਾਂ ਯੂਰਪੀਅਨ ਯੂਨੀਅਨ ਨੇ ਜਾਂ ਅਮਰੀਕਾ ਨੇ ਜਾਂ ਕੈਨੇਡਾ ਨੇ ਜਾਂ ਚਾਈਨਾ ਨੇ ਜਾਂ ਕਿਸੇ ਵੀ ਦੇਸ਼ ਨੇ ਸਾਨੂੰ ਕੁਝ ਬਣਾ ਕੇ ਦੇਣਾ ਆ, ਇਹ ਭੁਲੇਖਾ ਆ। ਉਹਨਾਂ ਨੇ ਆਪਣਾ ਇੰਟਰਸਟ ਦੇਖਣਾ ਆ। ਅਗੇਨ ਉਹੀ ਮੈਂ ਗੱਲ ਕਰ ਰਿਹਾ ਕਿ ਸਾਡੇ ਤੇ ਇਹ ਹੈ ਕਿ ਅਸੀਂ ਉਹ ਇੰਟਰਸਟ ਨੂੰ ਕਿੱਦਾਂ ਲੈਵਰੇਜ ਕਰਨਾ ਆ, ਬਸ ਸਿਧਾਂਤ ਨੂੰ ਸੂਲੀ ਤੇ ਟੰਗ ਤੇ ਨਹੀਂ। ਸੋ ਸਾਨੂੰ ਵੀ ਇੱਕ ਪੋਲੀਟੀਕਲੀ ਅਸਟੂਟ ਹੋਣਾ ਪੈਣਾ ਹੈ ਕਿ ਅਸੀਂ ਉਹਨੂੰ ਕਿੱਦਾਂ ਦੇਖਣਾ ਆ ਤੇ ਅਸੀਂ ਉਸ ਤੋਂ ਕੀ ਕੱਢਣਾ ਪਾਉਣਾ ਹੈ। ਪਰ ਇਹਦੇ ਵਿੱਚ 2-3 ਚੀਜ਼ਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਕਿ ਫੈਡਰਲ ਲੈਵਲ ਦੇ ਉੱਤੇ ਸਾਡੀ ਇੱਕ ਬਹੁਤ ਵੱਡੀ ਘਾਟ ਹੈ ਮਿਸ ਇਨਫੋਰਮੇਸ਼ਨ ਤੇ ਡਿਸਇਨਫੋਰਮੇਸ਼ਨ ਦੀ। ਕਿ ਜਿੰਨਾ ਟਾਈਮ ਸੋਸ਼ਲ ਮੀਡੀਆ ਦੇ ਉੱਤੇ ਸਿੱਖ ਸਪੈਂਡ ਕਰਦੇ ਆ, ਉਹਨਾਂ ਟਾਈਮ ਮੈਨੂੰ ਨਹੀਂ ਲੱਗਦਾ ਕਿ ਜੇ ਅਸੀਂ ਆਪਣਾ ਕੋਈ ਹੋਰ ਪਾਸੇ ਨੂੰ ਧਿਆਨ ਦਿੱਤਾ ਹੋਵੇ, ਕਿਉਂਕਿ ਜਿਹੜੀ ਸੇਵਾ ਮੰਨੀ ਜਾਂਦੀ ਆ, ਇਹਨਾਂ ਨੂੰ ਕਿਉਂ ਤੇ ਨਾ ਹੀ ਮੈਂ ਉੱਤੇ ਬੜਾ ਗੌਰ ਕਰਦਾ ਆ, ਪਰ ਕਮੈਂਟਸ ਦੇ ਵਿੱਚ, ਲਾਈਕਸ ਦੇ ਵਿੱਚ ਬੰਦੇ ਸਾਰਾ ਦਿਨ ਉਲਝੇ ਰਹਿੰਦੇ ਆ ਕਿ ਫਲਾਣੇ ਨੇ ਆਹ ਕਮੈਂਟ ਕਰ ਦਿੱਤਾ, ਹੁਣ ਮੈਂ ਉਹਨੂੰ ਆਹ ਕਮੈਂਟ ਕੀਤਾ, 2 ਘੰਟੇ ਬਾਅਦ ਉਹਨੇ ਕਰ ਦੇਣਾ ਆ ਤੇ 6 ਘੰਟੇ ਪੈਂਦੇ ਸਿਰਫ ਇਸੇ ਆਧਾਰ ਦੇ ਉੱਤੇ ਬੰਦੇ ਖਰਾਬ ਕਰਦੇ ਆ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਇਹ ਤੋਂ ਵਾਂਝੇ ਹੋ ਸਕਦੇ ਹਾਂ, ਪਰ ਥੋੜਾ ਜਿਹਾ ਧਿਆਨ ਇਸ ਗੱਲ ਤੇ ਜ਼ਰੂਰ ਬੰਦੇ ਦੇਣ ਕਿ ਜੇ ਤੁਸੀਂ ਇੱਕ ਫੇਕ ਆਈਡੀ ਦੇ ਨਾਲ ਹੀ 6-6 ਘੰਟੇ ਦਿੰਦੇ ਤੁਸੀਂ ਲੜ ਰਹੇ ਆ ਕਿ ਉਹਦਾ ਫਾਇਦਾ ਕੀ ਹੈ। ਕਿ ਜ਼ਮੀਨੀ ਪੱਧਰ ਦੇ ਉੱਤੇ ਇਹਦਾ ਕੋਈ ਇੰਟਰਸਟ ਨਹੀਂ ਹੈਗਾ ਕਿ ਇੱਕ ਸੋਸ਼ਲ ਮੀਡੀਆ ਦਾ ਨੈਰੇਟਿਵ ਜਿਹੜੇ ਬੰਦੇ ਸੋਚਦੇ ਆ, ਜਿੰਨੀ ਵੀ ਸਟੱਡੀਜ਼ ਆ, ਜਿੰਨੇ ਵੀ ਕੋਈ ਗੱਲਾਂ ਆਉਂਦੀਆਂ ਆ, ਉਹਦੇ ਵਿੱਚ ਇਹ ਨਹੀਂ ਹੈਗਾ ਕਿ ਸੋਸ਼ਲ ਮੀਡੀਆ ਨੇ ਕੋਈ ਦੁਨੀਆ ਬਦਲ ਦੇਣੀ ਹੈ। ਉਹ ਇੱਕ ਨਸ਼ਾ ਆ ਜਿਹੜਾ ਬੰਦਿਆਂ ਲਈ ਬਣ ਚੁੱਕਿਆ ਹੈ, ਜਿੱਥੋਂ ਉਤਰ ਨਹੀਂ ਹੁੰਦਾ। ਤੇ ਜੇ ਬੰਦਿਆਂ ਨੂੰ ਇਹ ਹੈ ਕਿ ਅਸੀਂ 2 ਘੰਟੇ ਸੋਸ਼ਲ ਮੀਡੀਆ ਤੇ ਲਾਉਣੇ ਆ ਜਾਂ 2 ਘੰਟੇ ਅਸੀਂ ਕੋਈ ਸਹਿਜ ਪਾਠ ਕਰਨਾ ਹੈ, ਤੇ ਅਸੀਂ ਸਾਰੇ ਸਿਆਣੇ ਆ ਕਿ ਸਾਡਾ ਟਾਈਮ ਬੈਸਟ ਕਿੱਥੇ ਅਸੀਂ ਲਾ ਸਕਦੇ ਹਾਂ। ਪਰ ਇਹ ਜਿਹੜਾ ਸੋਸ਼ਲ ਮੀਡੀਆ ਦਾ ਵਰਗ ਹੈ, ਇਹ ਤੋਂ ਜੇ ਅਸੀਂ ਨਿਕਲ ਨਹੀਂ ਸਕਦੇ, ਸਾਡੇ ਕੋਲ ਕੀ ਚਾਹੀਦਾ ਹੈ ਕਿ ਮਿਸ ਇਨਫੋਰਮੇਸ਼ਨ ਤੇ ਡਿਸਇਨਫੋਰਮੇਸ਼ਨ ਦੇ ਲੜਨ ਲਈ ਸਾਡੇ ਕੋਲ ਸੰਸਥਾਵਾਂ ਜਾਂ ਸਸਟੇਨੇਬਲ ਸਟਰਕਚਰ ਹੈ ਨਹੀਂ। ਦੂਜੀਆਂ ਕੌਮਾਂ ਨੇ ਬਣਾਈ ਨੇ, ਸਾਨੂੰ ਬਣਾਉਣ ਦੀ ਲੋੜ ਹੈ। ਬਣ ਸਕਦੇ ਨੇ, ਬਣੂਗੇ, ਸਾਲ ਨੂੰ ਬਣ ਜਾਣ, 2 ਸਾਲ ਨੂੰ ਬਣ ਜਾਣ, ਪਰ ਬੰਦਿਆਂ ਦਾ ਧਿਆਨ ਉਧਰ ਨੂੰ ਗਿਆ ਆ। ਉਹ ਤਾਂ ਗੱਲ ਮੈਂ ਤਾਂ ਕੀਤੀ ਹੈ ਕਿ ਜੇ ਅਸੀਂ ਫੈਡਰਲ ਲੈਵਲ ਤੇ ਦੇਖਣਾ ਆ, ਸਾਡੀ ਕਮਜ਼ੋਰੀ ਇਹ ਹੈ ਕਿ ਇੰਡੀਆ ਕੋਈ ਨੈਰੇਟਿਵ ਪੇਸ਼ ਕਰਦਾ ਆ, ਇੱਥੇ ਦਾ ਮੀਡੀਆ, ਇੱਥੇ ਦੇ ਪੋਲੀਟੀਸ਼ੀਅਨਸ, ਇਹ ਸਾਰੇ ਉਹਨੂੰ ਗੱਲ ਨੂੰ ਚੱਕ ਲੈਂਦੇ ਆ, ਤੇ ਇਹ ਨਵੀਂ ਗੱਲ ਨਹੀਂ ਹੈਗੀ। 1987 ਤੇ 88 ਦੇ ਵਿੱਚ ਗਲੋਬਲ ਮੇਲ ਨੇ ਇੱਕ ਆਰਟੀਕਲ ਛਾਪਿਆ ਸੀ। ਇੱਕ ਬੰਦਾ ਬ੍ਰਿਜ ਮੋਨ ਜਿਹੜਾ ਉਹਦਾ ਨਾਂ ਸੀ, ਉਹ ਟੋਰਾਂਟੋ ਦੇ ਵਿੱਚ ਸੈਕੰਡ ਜਿਹੜਾ ਕਾਉਂਸਲ ਜਨਰਲ ਸੀ, ਉਸ ਬੰਦੇ ਨੇ ਇੱਕ ਕਹਿ ਲਓ ਕਿ ਸਟਿੰਗ ਆਪਰੇਸ਼ਨ ਗਲੋਬਲ ਮੇਲ ਨੇ ਕੀਤਾ ਤੇ ਗਲੋਬਲ ਮੇਲ ਦਾ ਰਿਪੋਰਟਰ ਨੇ ਉਹਨੂੰ ਸਵਾਲ ਪੁੱਛੀ ਗਿਆ, ਉਹ ਦੱਸੀ ਗਿਆ ਤੇ ਉਹਨੇ ਕਿਹਾ ਕਿ ਅਸੀਂ 3 ਕੰਮ ਕਰਨ ਲਈ ਆਏ ਆ ਇਸ ਸਮੇਂ ਦੇ ਵਿੱਚ 1987 ਦੇ ਵਿੱਚ। ਉਹ 3 ਕੰਮ ਕਿਹੜੇ ਸੀ? ਪਹਿਲਾ ਕਹਿੰਦਾ ਕਿ ਅਸੀਂ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਜਿਹੜੀ ਬਣੀ ਹੈ ਇੱਥੇ, ਉਹਨੂੰ ਅਸੀਂ ਕਮਜ਼ੋਰ ਕਰਨ ਲਈ ਆਏ ਆ ਤੇ ਉਹਦੇ ਵਿੱਚ ਬੰਦੇ ਵਾੜਨ ਲਈ ਆਏ ਆ, ਨੰਬਰ 1। ਨੰਬਰ 2, ਅਸੀਂ ਜਿੰਨੇ ਕਿ ਸਿੱਖ ਗੁਰਦੁਆਰੇ ਨੇ ਜਿਹੜੇ ਖਾਲਿਸਤਾਨ ਪ੍ਰਤੀ ਨੇ, ਉਹਦੇ ਵਿੱਚ ਅਸੀਂ ਦਖਲਅੰਦਾਜ਼ੀ ਕਰਕੇ ਉਸ ਗੱਲ ਤੋਂ ਦੂਰ ਕਰਨੇ ਆ, ਨੰਬਰ 2। ਨੰਬਰ 3 ਕਹਿੰਦੇ ਜਿੰਨੇ ਵੀ ਗੋਰੇ ਪੋਲੀਟੀਸ਼ੀਅਨਸ ਤੇ ਗੋਰਾ ਮੀਡੀਆ ਹੈ, ਇਹ ਗਲੋਬਲ ਮੇਲ ਦਾ ਐਕਚੁਅਲ ਆਰਟੀਕਲ 87 ਦਾ ਜਿਹੜਾ ਆ
ਕਈ ਵੈਬਸਾਈਟ ਤੇ ਛਾਪਿਆ ਵੀ ਹੈ ਕਿ ਤੁਸੀਂ ਦੇਖ ਸਕਦੇ ਆ। ਨੰਬਰ 3, ਗੋਰਾ ਮੀਡੀਆ ਤੇ ਗੋਰੇ ਪੋਲੀਟੀਸ਼ੀਅਨਸ, ਉਹਨਾਂ ਨੂੰ ਅਪਰੋਚ ਕਰਨੀ ਸੋ ਉਹ ਖਾਲਿਸਤਾਨ ਦੇ ਖਿਲਾਫ ਨੈਰੇਟਿਵ ਸਾਡਾ ਲੈਣ ਤੇ ਜੋ ਇੱਥੇ ਖਾਲਿਸਤਾਨੀ ਕਰ ਰਹੇ ਆ ਕੈਨੇਡਾ ਦੇ ਵਿੱਚ ਕਿ ਉਹ ਨੈਰੇਟਿਵ ਉਹ ਨਾ ਉੱਥੇ ਚੱਲਣ। ਇੰਡੀਆ ਦਾ ਮਿਸਇਨਫੋਰਮੇਸ਼ਨ ਤੇ ਡਿਸਇਨਫੋਰਮੇਸ਼ਨ ਕੈਂਪੇਨ ਸਿਰਫ ਸੋਸ਼ਲ ਮੀਡੀਆ ਤੇ ਹੁਣ ਨਹੀਂ ਚੱਲਿਆ। ਇਹ 40 ਸਾਲ ਪਹਿਲਾਂ ਜਦੋਂ ਕੋਈ ਸੋਸ਼ਲ ਮੀਡੀਆ ਇੰਟਰਨੈਟ ਦੀ ਕੋਈ ਸੈੱਲਫੋਨਾਂ ਦੀ ਚੀਜ਼ ਵੀ ਨਹੀਂ ਸੀਗੀ, ਇਹ ਬੰਦੇ ਉਦੋਂ ਦੇ ਲੱਗੇ ਆ। ਇਹ ਨੇਸ਼ਨ ਸਟੇਟ ਹੁੰਦੇ ਆ। ਇਹਨੂੰ ਹੁਣ ਕਾਊਂਟਰ ਕਰਨ ਦੇ ਲਈ ਜੇ ਸਾਡੇ ਕੋਲ ਕੋਈ ਸਸਟੇਨੇਬਲ ਸਟਰਕਚਰਸ ਨਹੀਂ ਹੈਗੇ, ਸਸਟੇਨੇਬਲ ਸਟਰਕਚਰਸ ਮਤਲਬ ਜਿੱਥੇ 5, 7, 10 ਬੰਦੇ ਬੈਠੇ ਹੋਣ, ਉਹਨਾਂ ਦੀਆਂ ਤਨਖਾਹਾਂ ਹੋਣ ਤੇ ਉਹ ਲਗਾਤਾਰ ਮੀਡੀਆ, ਐਕੈਡਮੀਆ, ਪੋਲਿਟਿਕਸ ਦੇ ਵਿੱਚ ਡਿਸਇਨਫੋਰਮੇਸ਼ਨ ਨੂੰ ਕਲੀਅਰ ਕਰਨ ਦੇ ਵਿੱਚ ਤੇ ਆਪਣਾ ਨੈਰੇਟਿਵ ਪੇਸ਼ ਕਰਨ ਦੇ ਵਿੱਚ ਇਹਨਾਂ ਤੇ ਬਹੁਤ ਔਖਾ ਹੈ। ਵੋਲੰਟੀਅਰ ਕੰਮ ਕਰਨਾ ਹੈ ਤੇ ਵੋਲੰਟੀਅਰ ਰਿਜ਼ਲਟਸ ਮਿਲਦੇ ਆ। ਸਾਡੇ ਕੋਲ ਇੱਕ ਕੰਸੋਲੀਡੇਸ਼ਨ ਆਫ ਫੰਡਸ ਜਿਹੜੇ ਉਹ ਨਹੀਂ ਹੈਗੇ, ਪਰ ਮੇਰੇ ਹਿਸਾਬ ਦੇ ਨਾਲ ਇਹ ਬਣ ਜਾਣੇ ਆ ਕਿਉਂਕਿ ਸਾਨੂੰ ਇਸ ਗੱਲ ਦੀ ਅੱਜ ਜ਼ਰੂਰਤ ਹੈ। ਇਹ ਹੋਊਗਾ ਤੇ ਇਹਦੇ ਵਿੱਚ ਜਿਹੜੀ ਇੰਟਰਨੈਸ਼ਨਲ ਸਪੇਸ ਦੀ ਗੱਲ ਆ ਉਹ ਇਹ ਆ ਕਿ ਯੂਨਾਈਟਿਡ ਨੇਸ਼ਨਸ ਦੇ ਉੱਤੇ ਅਸੀਂ ਵੀ ਜਾਂਦੇ ਆ। ਉੱਥੇ ਜਾ ਕੇ ਇੱਕ ਚੀਜ਼ ਜਿਹੜੀ ਆ ਅੱਖਾਂ ਖੁੱਲਣ ਵਾਲੀ ਇਹ ਮਿਲੀ ਆ ਕਿ ਉੱਥੇ ਜਾ ਕੇ ਬੜਾ ਕੁਝ ਨਹੀਂ ਹੁੰਦਾ। ਯੂਨਾਈਟਿਡ ਨੇਸ਼ਨਸ ਇੱਕ ਫ੍ਰੈਂਡਲੀ ਮੈਚ ਹੈ। ਜੇ ਤੁਸੀਂ ਵਾਲੀਬਾਲ ਖੇਡਦੇ ਆ, ਜਿਹੜੇ ਦੇਖਿਆ ਹੋਣਾ ਕਿ 2 ਤਰ੍ਹਾਂ ਦੀਆਂ ਗੇਮਾਂ ਹੁੰਦੀਆਂ। ਇੱਕ ਤਾਂ ਤੁਸੀਂ ਪੁਆਇੰਟ ਲੈਣੇ ਆ, ਇੱਕ ਹੈਗਾ ਆ ਬਾਲ ਨੂੰ ਡਿੱਗਣ ਨਾ ਦਿਓ। ਉਹ ਜਿੰਨੇ ਵੀ ਖਿਡਾਰੀ ਉੱਤੇ ਖੇਡ ਰਹੇ ਆ ਉਹ ਬਾਲ ਡਿੱਗਣ ਨਹੀਂ ਦਿੰਦੇ, ਕਿਸੇ ਨੂੰ ਕੋਈ ਪੁਆਇੰਟ ਨਹੀਂ ਲੈਣੇ। ਵੈਸਟ ਮੈਜੋਰਿਟੀ ਉੱਤੇ ਖੇਡ ਇਹ ਆ ਕਿ ਸਾਰੇ ਹੀ ਦੇਸ਼ ਕਿਤੇ ਨਾ ਕਿਤੇ ਹਿਊਮਨ ਰਾਈਟਸ ਅਬਿਊਜ਼ਰਸ ਨੇ। ਇਹ ਸਾਰੇ ਜਾਣੇ ਆਪਣੇ ਆਪ ਨੂੰ ਢੱਕ ਕੇ ਰੱਖਣਾ ਚਾਹੁੰਦੇ ਆ, ਪਰ ਮੂਵਮੈਂਟਸ ਦੇ ਵਿੱਚ ਤੁਸੀਂ ਕਿਸੇ ਦੀ ਸਪੋਰਟ ਲੈ ਸਕਦੇ ਆ। ਕਿਤੇ ਨਾ ਕਿਤੇ ਤੁਸੀਂ ਕਿਸੇ ਦੇ ਖਿਲਾਫ ਕੋਈ ਰੈਜ਼ੋਲੂਸ਼ਨ ਪਾਸ ਕਰਾ ਸਕਦੇ ਆ, ਕੋਈ ਪਾਲਿਸੀ ਗਾਈਡਲਾਈਨ ਤੁਸੀਂ ਦੇਖ ਸਕਦੇ ਆ, ਤੁਸੀਂ ਕੋਈ ਸਟੇਟਮੈਂਟ ਦੇ ਸਕਦੇ ਆ। ਤੇ ਉੱਥੇ ਤੇ ਕੀ ਆ, ਇਹ ਨੈਰੇਟਿਵ ਵੋਰ ਆ ਕਿ ਅਸੀਂ ਉਹਨਾਂ ਇੰਡੀਆ ਦੇ ਖਿਲਾਫ ਇੱਕ ਨੈਰੇਟਿਵ ਵੋਰ ਲੜ ਰਹੇ ਆ ਯੂਐਨ ਦੇ ਵਿੱਚ। ਦੈਟਸ ਅਬਾਊਟ ਇਟ। ਇਹ ਇੰਨਾ ਕੀ ਦਰ ਆ ਤੇ ਉਹਦੇ ਵਿੱਚ ਜੇ ਅਸੀਂ ਕਹੀਏ ਕਿ ਪੈਲਸਟੀਨੀਅਨਸ ਨੂੰ ਕਿੰਨੇ ਦੇਸ਼ਾਂ ਨੇ ਮਾਨਤਾ ਦਿੱਤੀ ਹੈ ਕਿ ਆਪ ਦੀ ਇੱਕ ਸਟੇਟ ਹੈ, ਤੇ ਇੱਕ ਅਮਰੀਕਾ ਜਿਹੜਾ ਸਿਕਿਉਰਿਟੀ ਕਾਉਂਸਲ ਦੇ ਵਿੱਚ ਜਿੱਥੋਂ ਵੀਟੋ ਪਾਵਰ ਹੈ, ਉਹਨਾਂ ਨੇ ਪਿਛਲੇ ਸਾਲ ਕੀ ਕੀਤਾ? ਤੁਹਾਡੇ ਸਾਰਿਆਂ ਦੇ ਮੋਹਰੇ ਉਹਨਾਂ ਨੇ ਇਹ ਨਹੀਂ ਮਤਾ ਪਾਇਆ ਗਿਆ ਸੀਗਾ ਰੈਜ਼ੋਲੂਸ਼ਨ ਸਿਕਿਉਰਿਟੀ ਕਾਉਂਸਲ ਦੇ ਵਿੱਚ 15 ਮੈਂਬਰ ਆ, 5 ਪਰਮਨੈਂਟ ਆ। ਜਿਹੜੇ ਦੂਜੇ ਜਿਹੜਾ ਵਿਸ਼ਵ ਜੰਗ ਲੱਗਿਆ ਸੀਗਾ ਉਹਨੇ ਜਿੱਤਿਆ ਸੀ, ਉਹਨਾਂ ਨੂੰ ਵੀਟੋ ਪਾਵਰ ਦਿੱਤੀ ਗਈ ਕਿ ਕੋਈ ਵੀ ਚੀਜ਼ ਨੂੰ ਉਹ ਨਾ ਕਰ ਸਕਦੇ, ਉਹ ਗੱਲ ਹੋ ਹੀ ਨਹੀਂ ਸਕਦੀ। ਤੇ 10 ਹੋਰ ਦੇਸ਼ ਉੱਤੇ ਬੈਠੇ ਹੁੰਦੇ ਆ, 15 ਮੈਂਬਰ ਉੱਤੇ ਦੇਸ਼ਾਂ ਦੇ। ਹੁਣ ਉਹਦੇ ਵਿੱਚ ਜਿਹੜੀ ਰੈਜ਼ੋਲੂਸ਼ਨ ਸੀ ਉਹ ਸਿਰਫ ਇੰਨੀ ਸੀਗੀ ਕਿ ਜਿਹੜੀ ਜੰਗ ਇਹਨਾਂ ਦੇ ਵਿੱਚ ਲੱਗ ਰਹੀ ਆ ਕਿ ਪੈਲਸਟੀਨੀਅਨ ਤੇ ਇਜ਼ਰਾਈਲ ਦੋਨੇ ਜਿੰਨੇ ਵੀ ਆ, ਇਹ ਦੋਨੇ ਪਾਸਿਓਂ ਜਿੰਨੇ ਵੀ ਬੰਦੇ ਇਹਨਾਂ ਨੇ ਹੌਸਟੇਜਸ ਰੱਖੇ ਆ ਉਹ ਬੰਦਿਆਂ ਨੂੰ ਛੱਡ ਦੇਣ ਤੇ ਸੀਜ਼ ਫਾਇਰ ਕਰ ਲੈਣ। 14 ਦੇਸ਼ਾਂ ਨੇ ਹਾਂ ਕਰ ਦਿੱਤੀ, ਅਮਰੀਕਾ ਨੇ ਵੀਟੋ ਕਰ ਦਿੱਤਾ ਕਿ ਲੋ ਲੜ ਲਓ। ਉੱਥੇ ਇਹ ਨਹੀਂ ਕਿਹਾ ਗਿਆ ਕਿ ਇਹਨਾਂ ਨੂੰ ਤੁਸੀਂ ਸਟੇਟ ਬਣਾ ਲਓ, ਸਿਰਫ ਇਹ ਕਿਹਾ ਕਿ ਸੀਜ਼ ਫਾਇਰ ਕਰੋ, ਬੰਦੇ ਮਰਨਾ ਜਿਹੜਾ ਮਰ ਰਹੇ ਉਹ ਰੋਕਣ ਤੇ ਨਾਲ ਜਿਹੜੇ ਬੰਦੇ ਫੜੇ ਆ ਦੋਨੇ ਪਾਸੇ ਨੇ ਉਹ ਛੱਡ ਦੇਣ। ਤੇ ਉਹ ਵੀ ਨਹੀਂ ਹੋਣ ਦਿੱਤਾ। ਤੇ ਉੱਥੇ ਹਾਰ ਕੇ ਜਿਹੜਾ ਉੱਥੇ ਪੈਲਸਟੀਨੀਅਨ ਜਿਹੜਾ ਉੱਥੇ ਰਿਪਰੈਜ਼ੈਂਟੇਟਿਵ ਸੀ, ਉਹਨੇ ਇੱਕ ਬੜੀ ਪੈਸ਼ਨਡ ਸਪੀਚ ਦੇ ਵਿੱਚ ਇਹ ਗੱਲ ਕਹੀ ਕਿ ਸਾਨੂੰ ਦੱਸ ਦਿਓ ਕਿ ਬੇਸਿਕਲੀ ਕਿ ਕਿੰਨੇ ਪੈਲਸਟੀਨੀਅਨ ਬੱਚਿਆਂ ਦੀ ਤੁਹਾਨੂੰ ਲੋੜ ਆ ਮਰਨ ਲਈ ਇਸ ਜੰਗ ਦੇ ਵਿੱਚ, ਕਿ 20,000 ਤੋਂ ਵੱਧ ਮਰ ਗਏ ਆ, ਕਿ ਸਾਨੂੰ ਨੰਬਰ ਹੀ ਦੇ ਦਿਓ, ਅਸੀਂ ਉਹ ਨੰਬਰ ਪੂਰਾ ਕਰਨ ਦੀ ਕੋਸ਼ਿਸ਼ ਕਰ ਦਿੰਦੇ ਜੇ ਇਹੀ ਤੁਹਾਨੂੰ ਲੋੜ ਆ। ਸੋ ਜੇ ਇਹ ਹਾਲਾਤ ਜਿਹੜੇ ਆ ਪੈਲਸਟੀਨੀਅਨਸ ਦੇ ਨੇ, ਜਿਨ੍ਹਾਂ ਨੂੰ 170-80 ਦੇਸ਼ਾਂ ਨੇ ਮਾਨਤਾ ਦਿੱਤੀ ਆ, ਯੂਕੇ ਦੇ ਵਿੱਚ ਉਹਦੀ ਐਮਬੈਸੀ ਖੁੱਲੀ ਆ, ਜਦੋਂ ਅਸੀਂ ਆਪਣੇ ਜਿਹੜੀ ਆਜ਼ਾਦੀ ਦੀ ਗੱਲ ਕਰਨੀ ਆ, ਸਾਨੂੰ ਇਹ ਗੱਲ ਨੂੰ ਅੰਡਰਸਟੈਂਡ ਕਰਨਾ ਪੈਣਾ ਹੈ ਕਿ ਕਿਸ ਹੱਦ ਤੱਕ ਇਹ ਇੰਟਰਨੈਸ਼ਨਲ ਏਜੰਸੀਜ਼ ਕਾਮਯਾਬ ਨੇ ਤੇ ਕਿਸ ਹੱਦ ਤੱਕ ਇਹ ਆਬਸਟੈਕਲਸ ਨੇ। ਕਿ ਜੇ ਅਸੀਂ ਇਸ ਵਹਿਮ ਦੇ ਵਿੱਚ ਰਹਿ ਗਏ ਕਿ ਸਾਰਾ ਕੁਝ ਇੱਥੋਂ ਹੀ ਮਿਲਣਾ ਆ, ਅਸੀਂ ਉਸੇ ਥਾਂ ਤੇ ਫਸ ਜਾਣਾ ਆ ਕਿ ਇਹ ਏਜੰਸੀਜ਼ ਨੇ ਨਾ ਕੁਝ ਕਰਨਾ ਆ, ਅਸੀਂ ਉਹੀ ਜਿਹੜੇ 4 ਦਰਵਾਜ਼ਿਆਂ ਦੇ ਵਿੱਚ, ਕੰਧਾਂ ਦੇ ਵਿੱਚ ਵੱਜੀ ਜਾਣਾ ਹੈ ਜਿਹੜਾ ਯੂਐਨ ਨੂੰ ਕਿਹਾ ਜਾਂਦਾ। ਸੋ ਉਹਦੇ ਵਿੱਚ ਸਾਡੀ ਜ਼ਿੰਮੇਵਾਰੀ ਕੁਝ ਹੋਊਗੀ। ਸੋ ਉਹ ਜਿਹੜੀ ਗੱਲ ਆ, ਜਿਹੜੀ ਅਖੀਰਲੀ ਗੱਲ ਆ ਕਿ ਇੰਟਰਨਲੀ ਸਾਨੂੰ ਕੀ ਕਰ ਸਕਦੇ ਆ, ਕਿ ਸਟਰਕਚਰਸ ਬਣਾਉਣੇ ਆ। ਇੱਕ ਗਲੋਬਲ ਐਡਵੋਕੇਸੀ ਗਰੁੱਪ ਦੀ ਲੋੜ ਆ ਜਿਹੜਾ ਉੱਥੇ ਯੂਐਨ ਦੇ ਵਿੱਚ ਨੈਰੇਟਿਵ ਵੋਰ ਲੜੇ। ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਸਭ ਕੁਝ ਆ। ਕੈਨੇਡਾ ਦੇ ਵਿੱਚ ਅਸੀਂ ਨੈਰੇਟਿਵ ਵੋਰ ਲੜਨਾ ਆ, ਆਟਵਾ ਦੇ ਵਿੱਚ ਯੂਐਨ ਦਾ ਲੜਨਾ ਹੈ, ਨਿਊਯਾਰਕ ਤੇ ਜਨੀਵਾ ਦੇ ਵਿੱਚ। ਸਾਨੂੰ ਬੰਦੇ ਹਰੇਕ ਥਾਂ ਭੇਜਣੇ ਪੈਣੇ ਆ ਕਿਉਂਕਿ ਇੰਡੀਆ ਹਰੇਕ ਖਿੱਤੇ ਦੇ ਵਿੱਚ ਆਪਣਾ ਨੈਰੇਟਿਵ ਸਿਰਜ ਰਿਹਾ ਤੇ ਉਸ ਨੈਰੇਟਿਵ ਨੂੰ ਕਾਊਂਟਰ ਕਰਨ ਲਈ ਸਾਨੂੰ ਆਪਣਾ ਜਿਹੜਾ ਕਾਊਂਟਰ ਨੈਰੇਟਿਵ ਹੈ, ਜਿਹੜਾ ਸੱਚ ਦਾ ਨੈਰੇਟਿਵ ਹੈ, ਉਹ ਤੇ ਪੇਸ਼ ਕਰਨਾ ਪੈਣਾ। ਜਦੋਂ ਅਸੀਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਅਸੀਂ ਇੰਟਰਨਲੀ ਸਾਨੂੰ ਬਹੁਤ ਕੁਝ ਕਰਨ ਦੀ ਲੋੜ ਹੈ, ਪਰ ਮੈਨੂੰ ਇਹ ਹੈ ਕਿ ਇੰਟਰਨਲੀ ਸਾਡੀ ਸਿਚੁਏਸ਼ਨ ਮਾੜੀ ਨਹੀਂ ਹੈਗੀ।
ਕਿ ਕਈਆਂ ਨੂੰ ਤਾਂ ਲੱਗਦਾ ਹੈ ਕਿ ਸਾਡਾ ਕੁਝ ਨਹੀਂ ਬਣਨਾ, ਉਹ ਗੱਲਾਂ ਆਪਾਂ ਤੈਅ ਕਰ ਹਟੇ ਹਾਂ। ਦੂਜੀਆਂ ਕੌਮਾਂ ਵੀ ਇਦਾਂ ਹੀ ਤੁਰੀਆਂ ਹੈ। ਸਮਾਂ ਲੱਗਦਾ ਆ, ਸਮੇਂ ਦੇ ਵਿੱਚ ਸਿਧਾਂਤ ਨੂੰ ਕਿਸੇ ਪਾਸੇ ਕਰਕੇ ਅਸੀਂ ਆਪਣਾ ਸੰਘਰਸ਼ ਨਹੀਂ ਲੜ ਸਕਦੇ। ਸਾਡੇ ਬੱਚੇ ਜਿਹੜੇ ਆ ਉਹ ਇਸ ਗੱਲ ਦੇ ਉੱਤੇ ਆ ਗਏ ਆ। ਪੰਜਾਬ ਦੀ ਧਰਤੀ ਦੇ ਉੱਤੇ ਹੋਰ ਨੌਜਵਾਨ ਪਿਛਲੇ ਜੇ ਤੁਸੀਂ 95 ਤੋਂ ਬਾਅਦ ਦੇਖਣ ਆਇਆ, ਮੇਬੀ ਐਟ ਦ ਪੀਕ ਜਿਹੜਾ ਆ ਖਾਲਿਸਤਾਨ ਦੀ ਪਪੂਲੈਰਿਟੀ ਜਿਹੜੀ ਆ ਵਿਦੇਸ਼ਾਂ ਦੇ ਵਿੱਚ ਤੇ ਦੇਸ਼ ਪੰਜਾਬ ਦੇ ਵਿੱਚ ਇਸ ਟਾਈਮ ਤੇ ਇਹ ਇੱਕ ਪ੍ਰਾਪਤੀ ਹੈ ਕਿ ਹਰੇਕ ਚੀਜ਼ ਇਹ ਨਹੀਂ ਹੈਗਾ ਕਿ ਅਸੀਂ ਮਰ ਗਏ, ਲੁੱਟ ਗਏ, ਬਰਬਾਦ ਹੋ ਗਏ। ਇਹ ਗੱਲ ਬਿਲਕੁਲ ਨਹੀਂ ਹੈਗੀ। ਜਿੱਥੇ ਵੀ ਸਾਨੂੰ ਕੋਈ ਟਕਰਾਅ ਮਿਲਦਾ ਆ, ਅਸੀਂ ਉਹਦਾ ਟਕਰਾਅ ਕਰਦੇ ਆ ਬੰਦੇ, ਪਰ ਉਹਦਾ ਤੇ ਇੱਕ ਜਿਹੜੀ ਗਰਾਊਂਡਿੰਗ ਗੁਰਮਤ ਦੇ ਵਿੱਚ ਜ਼ਰੂਰ ਹੋਣੀ ਚਾਹੀਦੀ ਹੈ। ਜੇ ਅਸੀਂ ਇੱਥੇ ਹੁਣ ਗੱਲ ਕਰੀਏ ਕਿ ਸਾਡੇ ਬੰਦੇ ਕਿੱਦਾਂ ਖੜਦੇ ਆ, ਕਿਉਂਕਿ ਗੁਰਮਤ ਦੀ ਗੱਲ ਜਿਹੜੀ ਆ ਇਹ ਪੋਲੀਟੀਕਲ ਕਨਵਰਸੇਸ਼ਨਸ ਤੋਂ ਕੋਈ ਵਾਂਝੀ ਤਾਂ ਹੈ ਨਹੀਂ, ਇਹ ਮੀਰੀ ਪੀਰੀ ਦੀਆਂ ਗੱਲਾਂ ਆ। ਜੇ ਅਸੀਂ ਕਹੀਏ ਕਿ ਅਸੀਂ ਗੁਰੂ ਮਹਾਰਾਜ ਦੇ ਸਿੱਖ ਆ, ਸਾਨੂੰ ਨਿਰਭਉ ਹੋਣਾ ਚਾਹੀਦਾ ਆ, ਇਹ ਪਰ ਮੇਰੇ ਅੱਗੇ ਕਹਿਣ ਲਈ ਬਹੁਤ ਸੌਖੀ ਹੈ, ਪਰ ਮਹਾਰਾਜ ਨੇ ਵਾਰ-ਵਾਰ ਸਾਨੂੰ ਦੱਸਿਆ ਵੀ ਬਿਨ ਨਾਵੇ ਨਿਰਭਉ ਕੋ ਨਹੀਂ। ਇਹ ਨਾਮ ਤੋਂ ਬਿਨਾਂ ਕੋਈ ਨਿਰਭਉ ਹੋ ਹੀ ਨਹੀਂ ਸਕਦਾ। ਇਹ ਤਾਂ ਗੱਲਾਂ ਹੀ ਨੇ ਮੇਰੇ ਅੱਗੇ ਕਰਦੇ। ਫਿਰ ਉਹਨੇ ਦੱਸਿਆ ਵੀ ਕਿ ਨਿਰਭਉ ਬਣਨਾ ਆ, ਨਿਰਭਉ ਭੈ ਗੁਰਚਰਨੀ ਲਾਗੇ, ਇੱਕ ਰਾਮ ਨਾਮ ਆਧਾਰਾ। ਜੇ ਨਿਰਭਉ ਬਣਨਾ ਹੈ, ਗੁਰੂ ਦੇ ਚਰਨ ਲੱਗੋ, ਉਸ ਤੋਂ ਅੱਗੇ ਇੱਕ ਰਾਮ ਨਾਮ ਆਧਾਰਾ। ਤੇ ਮਿੱਥ ਲਓ ਕਿ ਤੁਹਾਡੀ ਜਿਹੜੀ ਜ਼ਿੰਦਗੀ ਇੱਥੇ ਆਉਣ ਦਾ ਮਕਸਦ ਹੀ ਹੈ ਕਿ ਇੱਕ ਰਾਮ ਨਾਮ ਜਿਹੜਾ ਹੈ ਇਹ ਤੁਹਾਡਾ ਸਹਾਰਾ ਆ, ਆਧਾਰਾ ਆ, ਹੋਰ ਕੁਝ ਨਹੀਂ ਹੈਗਾ, ਸਾਰਾ ਕੁਝ ਇੱਥੇ ਰਹਿ ਜਾਣਾ। ਅਲਟੀਮੇਟਲੀ ਜਦੋਂ ਇਹ ਗੱਲਾਂ ਦਾ ਅਹਿਸਾਸ ਬੰਦੇ ਨੂੰ ਹੁੰਦਾ ਆ, ਉਹ ਫਿਰ ਜਿਸ ਸੰਘਰਸ਼ ਦੇ ਵਿੱਚ ਜਿਸ ਪਾਸੇ ਨੂੰ ਤੁਰਦੇ, ਉਹਨਾਂ ਦੀ ਮੈਂਟੈਲਿਟੀ ਥੋੜੀ ਜਿਹੀ ਵੱਖਰੀ ਹੁੰਦੀ ਹੈ। ਉਹ ਸੈਂਸੇਸ਼ਨਲਿਜ਼ਮ ਤੇ ਐਂਟਿਕਸ ਦੇ ਵਿੱਚ ਨਹੀਂ ਪੈਂਦੇ। ਉਹਨਾਂ ਨੂੰ ਸੱਚ ਦਾ ਰਾਹ ਜਿਹੜਾ ਆ, ਜਿੱਥੇ ਪੁਰਾਣੇ ਸਿੰਘਾਂ ਲੜਦੇ ਹੁੰਦੇ ਸੀਗੇ, ਉਹ ਉਹਨਾਂ ਨੂੰ ਜ਼ਿਆਦਾ ਉਹ ਮਜ਼ਬੂਤ ਲੱਗਦਾ ਆ ਕਿ ਸਾਨੂੰ ਸਮਾਂ ਭਾਵੇਂ ਜ਼ਿਆਦਾ ਲੱਗ ਜਾਵੇ, ਪਰ ਬਣਾਉਣਾ ਅਸੀਂ ਇਦਾਂ ਆ ਤੇ ਬਣਨਾ ਇਹੋ ਜਿਹਾ ਹੈ। ਇਹ ਗੱਲ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਕਿਸੇ ਦੀ ਨਵਾਬੀ ਅਧੀਨ ਤਾਂ ਦੇਸ਼ ਲੈਣਾ ਨਹੀਂ, ਤੇ ਅਸੀਂ ਉਹਨਾਂ ਦੇ ਆਧਾਰ ਤੇ ਆਪਣੇ ਜਿਹੜੇ ਪ੍ਰਿੰਸੀਪਲ ਸਾਰਾ ਕੁਝ ਸੈੱਟ ਕਰਨਾ ਹੈ। ਪਰ ਇਹ ਗੱਲਾਂ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਇਹ ਹੈ ਕਿ ਅਸੀਂ ਅਬੈਂਡਨ ਨਹੀਂ ਕਰ ਸਕਦੇ ਜੋ ਦੁਨੀਆ ਛੋੜਿਆ ਹੈ। ਤੇ ਸਾਡੇ ਜਿਹੜੇ ਆਈਡੀਅਲਸ ਦੇ ਕਿਰਦਾਰ ਤੇ ਕੈਰੈਕਟਰ ਆ, ਉਹ ਸਭ ਤੋਂ ਵੱਡੀ ਪ੍ਰਾਇੋਰਟੀ ਆ ਕਿ ਅਗਲੀ ਜਨਰੇਸ਼ਨ ਤੱਕ ਅਸੀਂ ਕਿੱਦਾਂ ਪੇਸ਼ ਕਰਨੇ ਆ। ਮੈਂ ਇੱਕ ਗੱਲ ਜਿਹੜੀ ਸੰਤ ਜਰਨੈਲ ਸਿੰਘ ਦੀ ਇੱਥੇ ਸਾਂਝੀ ਕਰਨਾ ਚਾਹੁੰਦਾ ਸੀਗਾ, ਕਿ ਮੈਨੂੰ ਸੀਗਾ ਕਿ ਅੱਜ ਦੇ ਸਮੇਂ ਦੇ ਵਿੱਚ ਉਸ 86 ਦੇ ਐਲਾਨਨਾਮੇ ਦੇ ਆਲੇ ਦੁਆਲੇ ਉਹ ਗੱਲ ਜਿਹੜੀ ਆ ਬੜੀ ਇੱਕ ਅਹਿਮ ਗੱਲ ਹੈ। ਤੇ ਮੈਂ ਪੈਰਾਫਰੇਜ਼ ਕਰ ਦਿੰਦਾ ਆ ਕਿ ਸ਼ੋਰਟ ਦੇ ਵਿੱਚ, ਕਿ ਜਦੋਂ ਤੁਸੀਂ ਉਹਨਾਂ ਦੀ ਇੱਕ ਕਥਾ ਸੁਣੀ ਹੋਣੀ ਹੈ, ਜਦੋਂ ਉਹਨਾਂ ਨੇ ਗੱਲ ਕਹੀ ਸੀ ਕਿ ਜੇ ਇਹੋ ਜਿਹਾ ਕੋਈ ਭਾਣਾ ਵਰਤਦਾ ਆ ਜਾਂ ਸਮਾਂ ਆਉਂਦਾ ਆ ਜਿੱਥੇ ਉਹਨਾਂ ਨੂੰ ਸ਼ਹਾਦਤ ਦਾ ਜਾਮ ਪੀਣਾ ਪਵੇ, ਤੇ ਮਿੱਤਰਤਾ ਤੇ ਦੋਸਤੀ ਉਹ ਤਾਂ ਮੰਨੋਗੇ ਜੇ ਤੁਸੀਂ ਆਪਣੇ ਘਰਾਂ ਦੇ ਵਿੱਚ 5-5 ਜਕਾਰੇ ਛੱਡੋਗੇ, ਤੇ ਕੋਈ ਕਿਸੇ ਨੇ ਉਦਾਸ ਨਹੀਂ ਹੋਣਾ, ਕੋਈ ਕਿਸੇ ਨੇ ਉੱਥੇ ਅੰਜੂ ਨਹੀਂ ਸੱਟਣੇ। ਤੇ ਹਾਂ, ਉਹਨਾਂ ਨੇ ਇਹ ਗੱਲ ਫਿਰ ਕਹੀ ਸੀ ਕਿ ਜੇ ਕੋਈ ਮੈਨੂੰ ਈਨ ਮਨਾ ਲਵੇ, ਸਿੱਖਾਂ ਸੁੱਕਾ ਦੇ ਕੇ ਟੌਰਚਰ ਕਰਕੇ ਮੇਰੇ ਮੂੰਹੋਂ ਕੁਛ ਕਢਾ ਲਵੇ, ਫਿਰ ਤਾਂ ਤੁਸੀਂ ਸਾਰੇ ਰਲ ਕੇ ਭਾਵੇਂ ਰੋ ਲਿਓ, ਪਰ ਜੇ ਸ਼ਹਾਦਤ ਹੋ ਗਈ ਤੇ ਬਖਸ਼ਿਸ਼ ਹੋ ਗਈ, ਇਹ ਕਿਸੇ ਨੇ ਰੋਣਾ ਨਹੀਂ ਤਾਂ ਤੁਸੀਂ ਉਸ ਮੂਲ ਦੇ ਖਿਲਾਫ ਜਾਓਗੇ ਜੋ ਉਹ ਅਮਰਦਾਸ ਪਾਤਸ਼ਾਹ ਨੇ ਕਿਹਾ ਕਿ ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ। ਤੇ ਇਹ ਗੱਲ ਜਿਹੜੀ ਆ ਸਾਨੂੰ ਉੱਤੇ ਅੱਜ ਖੜਨ ਦੀ ਲੋੜ ਹੈ। ਇਹ ਆਈਡੀਆ ਜਿਹੜਾ ਆ, ਸੰਤ ਜੀ ਤੁਹਾਨੂੰ ਇੱਕ ਆਈਡੀਆ ਦੇ ਰਹੇ ਆ, ਤੇ ਤੁਹਾਡਾ ਮੁੱਖ ਮੰਤਰ ਕੀ ਹੈ ਕਿ ਤੁਸੀਂ ਇੱਥੇ ਆਏ ਆ, ਤੁਸੀਂ ਕੀ ਇੱਥੇ ਨਿਭਾ ਕੇ ਜਾਣਾ ਆ, ਕੀ ਲੈ ਕੇ ਜਾਓਗੇ ਇੱਥੋਂ ਅਸੀਂ। ਤੇ ਇਹ ਗੱਲਾਂ ਤਾਂ ਸਾਨੂੰ ਅਹਿਮ ਹੋਣ ਲੱਗ ਰਹੀਆਂ ਆ ਕਿ 40 ਸਾਲ ਬਾਅਦ ਜੇ ਅਸੀਂ ਐਲਾਨ ਨੂੰ ਦੇਖਣਾ ਆ, ਤੇ ਉਸ ਐਲਾਨ ਤੱਕ ਸਾਨੂੰ ਲਿਆਉਣ ਵਾਲੇ ਜਿਹੜੇ ਸੰਤ ਜੀ ਸੀ, ਜਿਸ ਨੇ ਸਾਨੂੰ ਇਸ ਅੱਗ ਦੇ ਵਿੱਚੋਂ ਲਗਾਇਆ, ਉਹਨਾਂ ਨੇ ਸਟੇਟ ਦੇ ਨਾਲ 7 ਸਾਲ ਜਿਹੜਾ ਮੱਥਾ ਲਾਇਆ, ਉਹ 7 ਸਾਲਾਂ ਦੇ ਵਿੱਚ ਇਹ ਕਿੱਦਾਂ ਹੋ ਸਕਦਾ ਆ ਕਿ ਹਰੇਕ ਡਿਸੀਜਨ ਜਿਹੜਾ ਆ ਉਸ ਸਮੇਂ ਦੇ ਵਿੱਚ ਔਖਾ ਲੱਗਦਾ ਸੀ ਤੇ ਅੱਜ ਦੇ ਸਮੇਂ ਦੇ ਵਿੱਚ ਬਿਲਕੁਲ ਸਹੀ ਲੱਗਦਾ ਹੈ। ਅੱਜ ਦੇ ਸਮੇਂ ਦੇ ਵਿੱਚ ਵੀ ਸਾਨੂੰ ਇਹੀ ਗੱਲ ਦੇਖਣੀ ਪੈਣੀ ਹੈ ਕਿ ਜਿਹੜੇ ਸਭ ਤੋਂ ਔਖੇ ਡਿਸੀਜਨਸ ਹੋਣ ਲੱਗ ਰਹੇ ਆ, ਉਹ ਫਿਊਚਰ ਦੇ ਵਿੱਚ ਸਹੀ ਸਾਬਤ ਹੋਣਗੇ। ਜਿਹੜੇ ਕਿਸੇ ਨੂੰ ਮਨਾਉਣ ਨੂੰ ਜਾਂ ਬਹੁ ਗਿਣਤੀ ਨੂੰ ਖੁਸ਼ ਕਰਨ ਵਾਲੀਆਂ ਗੱਲਾਂ ਆ, ਉਹ ਤੁਹਾਨੂੰ ਕੋਈ ਸਹੀ ਰਸਤੇ ਤੇ ਨਹੀਂ ਲੈ ਕੇ ਜਾ ਸਕਦੀਆਂ। ਬਹੁ ਗਿਣਤੀ ਨੇ ਕਦੀ ਕੁਝ ਨਹੀਂ ਕੀਤਾ। I have no problem saying that. ਸਿੱਖਾਂ ਦੇ ਇਤਿਹਾਸ ਵਿੱਚ ਬਹੁ ਗਿਣਤੀ ਕਿੱਥੇ ਰਹੀ ਹੈ? ਦੁਨੀਆ ਦੇ ਇਤਿਹਾਸ ਦੇ ਵਿੱਚ ਬਹੁ ਗਿਣਤੀ ਕਿੱਥੇ ਰਹੀ ਹੈ? ਤੁਸੀਂ ਬਦਲਾਅ ਦੇਖਣਾ ਆ, ਤੁਸੀਂ ਅਰਬ ਸਪ੍ਰਿੰਗ ਨੂੰ ਦੇਖ ਸਕਦੇ ਆ, ਤਾਂ 2011 ਦੇ ਵਿੱਚ ਇਜਿਪਟ ਦੇ ਵਿੱਚ ਹੋਇਆ। ਵੱਧ ਤੋਂ ਵੱਧ 1 ਮਿਲੀਅਨ ਬੰਦੇ ਦਾ ਪ੍ਰੋਟੈਸਟ ਉੱਥੇ ਹੋਇਆ ਸੜਕਾਂ ਦੇ ਉੱਤੇ, ਵੱਧ ਤੋਂ ਵੱਧ। ਇਜਿਪਟ ਦੀ ਪੋਪੂਲੇਸ਼ਨ ਜਿਹੜੀ ਆ 120 ਮਿਲੀਅਨ ਹੈ। 1% ਵੀ ਲੋਕ ਜਿਹੜੇ ਆ ਬਾਹਰ ਨਹੀਂ ਆਏ, ਪਰ ਉਹ 1% ਜਿਹੜਾ ਆ ਉਹਨੇ ਉਸ ਰੂਪ ਦੇ ਵਿੱਚ ਸਰਕਾਰ ਹਿਲਾ ਦਿੱਤੀ,
ਬਾਹਰੋਂ ਦੂਜਿਆਂ ਦੀ ਇੰਟਰਸਟ ਸੀਗੇ ਕਿ ਅਸੀਂ ਇਹ ਸਰਕਾਰ ਸਿੱਟਣੀ ਆ, ਅਸੀਂ ਮੁਬਾਰਕ ਨੂੰ ਇੱਥੋਂ ਕੱਢਣਾ ਆ। ਇਹ ਸੇਮ ਸਿਚੁਏਸ਼ਨ ਸਾਰਿਆਂ ਨਾਲ ਹੀ ਹੁੰਦੀ ਹੈ। ਬਹੁ ਗਿਣਤੀ ਦੇ ਚੱਕਰ 'ਚ ਨਹੀਂ ਪੈਣਾ ਕਿ ਬਹੁ ਗਿਣਤੀ ਕਹੂਗੀ ਤਾਂ ਹੀ ਅਸੀਂ ਕੁਝ ਕਰੂੰਗੇ। ਬਹੁ ਗਿਣਤੀ ਦੀ ਗੱਲ ਹੁੰਦੀ ਤਾਂ ਸਾਨੂੰ ਅੰਮ੍ਰਿਤ ਵੀ ਨਹੀਂ ਮਿਲਣਾ ਸੀ। ਇਹ ਇਤਿਹਾਸਕ ਗੱਲ ਤੋਂ ਪੋਲੀਟੀਕਲ ਸਟ੍ਰੈਟਜੀ ਨੂੰ ਤੈਅ ਕਰਨ ਲਈ ਸਾਨੂੰ ਆਪ ਦੇਖਣਾ ਪੈਣਾ ਆ ਕਿ ਇਹ ਜੰਗੀ ਖਾਲਸੇ ਦੇ ਰੂਪ ਦੇ ਵਿੱਚ ਜਦੋਂ ਸਿੱਖ ਖੜਾ ਆ, ਮਿਸਲ ਹੋਣ ਜਾਂ ਸਰਬੱਤ ਖਾਲਸੇ ਹੋਣ, ਡਿਸੀਜਨ ਮੇਕਿੰਗ ਜੰਗੀ ਖਾਲਸੇ ਨੇ ਕੀਤੀ। 1986 ਦੇ ਵਿੱਚ ਜੇ 5 ਲੱਖ ਬੰਦਾ ਉੱਥੇ ਪਹੁੰਚ ਵੀ ਗਿਆ, ਸਿੱਖਾਂ ਦੀ ਕਿੰਨੀ ਪੋਪੂਲੇਸ਼ਨ ਸੀ? ਬਾਕੀ ਬਹੁ ਗਿਣਤੀ ਕਿੱਥੇ ਸੀਗੀ? ਬਹੁ ਗਿਣਤੀ ਤਾਂ ਆਈ ਨਹੀਂ। ਹੁਣ ਬਹੁ ਗਿਣਤੀ ਦੀ ਗੱਲ ਮੰਨੀਏ ਜਾਂ ਜਿਨ੍ਹਾਂ ਨੇ ਬੈਰਕ ਤੋੜ ਕੇ ਦਰਬਾਰ ਸਾਹਿਬ ਤੱਕ, ਅਕਾਲ ਤਖਤ ਸਾਹਿਬ ਪਹੁੰਚੇ, ਆਪਣੀ ਜਾਨਾਂ ਜਿਹੜੀਆਂ, ਆਪਣੇ ਸੀਸ ਜਿਹੜੇ ਤਲੀ ਤੇ ਰੱਖ ਕੇ ਉੱਥੇ ਤੱਕ ਪਹੁੰਚੇ, ਸਭ ਖਤਰੇ ਦਾ ਸਾਹਮਣਾ ਕਰਕੇ ਉੱਥੇ ਤੱਕ ਪਹੁੰਚੇ। ਇਹ ਵੀ ਨਹੀਂ ਪਤਾ ਕਿ ਉੱਥੋਂ ਨਕਲ ਹੋਣਾ ਜਾਂ ਨਹੀਂ ਹੋਣਾ, ਜਾਂ ਬਾਅਦ ਚ ਘਰੋਂ ਚੁੱਕੇ ਜਾਣਾ ਆ, ਜਾਂ ਫਿਰ ਅਸੀਂ ਉਹਨਾਂ ਦੀ ਮੰਨੀਏ। ਐਲਾਨ ਜਿਹੜਾ ਆ ਉਹ ਬਹੁ ਗਿਣਤੀ ਨਹੀਂ ਕਰਦੀ। ਐਲਾਨ ਸਿਧਾਂਤਕ ਪੱਖ ਤੋਂ ਕੌਮ ਦੇ ਵਿੱਚੋਂ ਹਮੇਸ਼ਾ ਜੰਗੀ ਖਾਲਸੇ ਨਹੀਂ ਕੀਤਾ ਹੈ, ਤੇ ਇਹ ਵੀ ਐਲਾਨ ਜਿਹੜਾ ਹੈ ਇਹ ਜੰਗੀ ਖਾਲਸੇ ਨਹੀਂ ਕੀਤਾ। ਤੋ ਅਖੀਰ ਦੇ ਵਿੱਚ ਅਸੀਂ ਇਸ ਗੱਲ ਤੇ ਜੇ ਦੇਖਣਾ ਹੈ ਕਿ ਅੱਗੇ ਜਿਹੜੇ ਸਟੈਪਸ ਨੇ ਸਾਡੇ, ਸਭ ਤੋਂ ਵੱਡੇ ਆ ਕਿ ਸਟਰਕਚਰਸ ਨਹੀਂ ਬਣੇ। ਜੇ ਸਟਰਕਚਰਸ ਬਣਦੇ ਆ ਤੇ ਉਹਨਾਂ ਦੇ ਕੋਲ ਫੰਡਿੰਗ ਹੈ, ਤੁਸੀਂ ਇਹ ਨੈਰੇਟਿਵ ਵਾਰ ਨੂੰ ਲੜ ਸਕਦੇ ਆ। ਭਾਵੇਂ ਪੰਜਾਬ ਦੇ ਵਿੱਚ ਹੋਵੇ ਜਾਂ ਬਾਹਰ ਹੋਵੇ, ਉਹਦੇ ਵਿੱਚ ਇੱਕ ਗਲੋਬਲ ਥਿੰਕ ਟੈਂਕ ਸਭ ਤੋਂ ਜ਼ਰੂਰੀ ਗੱਲ ਹੈ ਅੱਜ ਦੇ ਸਮੇਂ ਦੇ ਵਿੱਚ। ਇੱਕ ਥਿੰਕ ਟੈਂਕ ਜਿਹੜਾ ਆ ਇੱਥੇ ਗੋਰਿਆਂ ਦੇ ਨੇ, ਮੁਸਲਮਾਨਾਂ ਦੇ ਨੇ, ਸਾਰੀਆਂ ਕੌਮਾਂ ਦੇ ਨੇ। ਸਾਡੇ ਕੋਲ ਇੱਕ ਨਹੀਂ ਹੈਗਾ। ਜਿੱਥੇ ਇੱਕ ਪਾਲਿਸੀ ਡਿਸੀਜਨ ਜਿਹੜੀਆਂ ਬਣਾਈਆਂ ਜਾ ਸਕਣ, ਜਿੱਥੇ ਦੂਜਿਆਂ ਦੇ ਜਿਹੜੀਆਂ ਡਿਸੀਜਨ ਦੇ ਐਨਾਲਿਸਿਸ ਹੋ ਸਕੇ, ਜਿਹੜਾ ਕਿ ਫਿਊਚਰ ਸਟੈਪਸ ਤੇ ਪਲੈਨਿੰਗ ਦੇ ਵਿੱਚ ਇੱਕ ਸਟ੍ਰੈਟੇਜਿਕ ਡਾਕੂਮੈਂਟਸ ਤਿਆਰ ਹੋਣ, ਜਿਹਦੇ ਵਿੱਚ ਟ੍ਰੇਨਿੰਗ ਐਂਡ ਐਜੂਕੇਸ਼ਨ ਆਉਣ ਵਾਲੀ ਲੀਡਰਸ਼ਿਪ ਨੂੰ ਉਹਦੇ ਵਿੱਚ ਮਿਲੇ। ਇਹ ਸਭ ਕੁਝ ਜਿਹੜਾ ਆ ਇਹ ਗੈਪ ਹੈ। ਸੋ ਅਸੀਂ ਉਸ ਚੀਜ਼ ਤੇ ਗੈਪ ਹੋਣ ਦੇ ਨਾਤੇ ਅਸੀਂ ਜੋ ਕੁਝ ਕਰ ਸਕਦੇ ਹਾਂ ਸਾਰੇ ਜਾਣੇ ਰਲ ਮਿਲ ਕੇ ਇੱਕ ਪੰਥ ਪਰਿਵਾਰ ਦੇ ਤੌਰ ਤੇ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਆ। ਪਰ ਕਿਤੇ ਨਾ ਕਿਤੇ ਜਾ ਕੇ ਸਾਨੂੰ ਇਸ ਗੱਲ ਨੂੰ ਐਕਸੈਪਟ ਕਰਨਾ ਪੈਣਾ ਆ ਕਿ ਇਸ ਸਟਰਕਚਰਸ ਤੋਂ ਬਿਨਾਂ ਸਾਡਾ ਕੋਈ ਗੁਜ਼ਾਰਾ ਨਹੀਂ ਹੈਗਾ ਇਨ ਦਾ ਕਮਿੰਗ ਡੈਕੇਡ। ਤੇ ਤੇਜ਼ੀ ਦੇ ਨਾਲ ਦੁਨੀਆ ਬਦਲ ਰਹੀ ਆ, ਤੇ ਉਹ ਬਦਲਾਅ ਦੇਖਣ ਦੇ ਲਈ ਤੇ ਉਹਨੂੰ ਸਮਝਣ ਦੇ ਲਈ ਤੇ ਉਹਨੂੰ ਰਿਐਕਟ ਕਰਨ ਦੇ ਲਈ ਸਾਨੂੰ ਇਹ ਸਾਰਾ ਕੁਝ ਕਰਨ ਦੀ ਲੋੜ ਹੈ। ਪਰ ਸਿਰਫ ਰਿਐਕਟ ਨਹੀਂ, ਸਾਨੂੰ ਆਪ ਕਦੀ-ਕਦੀ ਪਹਿਲੋਂ ਕਦਮ ਚੁੱਕਣੇ ਪੈਣੇ ਆ ਕਿ ਅਸੀਂ ਰਿਐਕਸ਼ਨਰੀ ਸਟੇਟ ਦੇ ਵਿੱਚ ਨਾ ਰਹਿ ਜਾਈਏ। तो मैं एक जी अखीरली इतने सिर्फ छोटी बेनती है कि ਜਿਹੜੇ ਇਹ ਬਾਹਰਲੇ ਅਟੈਕ ਹੋ ਰਹੇ ਆ, ਇਹ ਇੱਕ ਡੈਸਪਰੇਸ਼ਨ ਜਾਂ ਬੇਬਸੀ ਇੰਡੀਅਨ ਸਟੇਟ ਵੱਲੋਂ ਜਿਹੜੀ ਆ ਉਹ ਇੱਕ ਰੂਪ ਦਿਖਾ ਰਹੇ ਆਪਣਾ, ਤੇ ਇਹਦੇ ਵਿੱਚੋਂ ਕਿਸੇ ਨੂੰ ਕੋਈ ਡਰਨ ਦੀ ਜਾਂ ਸਾਨੂੰ ਕਿਸੇ ਨੂੰ ਕੋਈ ਲੋੜ ਨਹੀਂ ਹੈਗੀ। ਉਹ ਸਾਇਲੈਂਸ ਚਾਹੁੰਦੇ ਆ, ਚੁੱਪ ਚਾਹੁੰਦੇ ਆ, ਚੁੱਪ ਉਹਨਾਂ ਨੂੰ ਅਸੀਂ ਦੇ ਨਹੀਂ ਸਕਦੇ। ਉਹ ਪੰਜਾਬ ਦੀ ਚੁੱਪ ਨੂੰ ਵੀ ਹੈ ਕਿ ਇਹ ਸਮਝਦੇ ਆ ਕਿ ਚੁੱਪ ਦਾ ਮਤਲਬ ਇਹ ਆ ਕਿ ਖਾਲਿਸਤਾਨ ਨਹੀਂ ਚਾਹੁੰਦੇ। ਉਹ ਪੰਜਾਬ ਦੇ ਵਿੱਚ ਚੁੱਪ ਧਾਰਿਆ ਆ, ਅਸੀਂ ਉਹ ਚੁੱਪ ਭੰਗ ਕਰਨਾ ਆ ਜਿੰਨਾ ਵੀ ਅਸੀਂ ਬਾਹਰੋਂ ਉਹਨਾਂ ਦੀ, ਸਾਡੇ ਭਰਾਵਾਂ ਦੀ ਮਦਦ ਕਰ ਸਕਦੇ ਹਾਂ। ਸੋ ਅਲਟੀਮੇਟਲੀ ਸਾਡਾ ਜਿਹੜਾ ਇੱਥੇ ਕਿਸੇ ਵੀ ਵੀਰ ਭੈਣ ਨੇ ਕੋਈ ਕਦਮ ਚੁੱਕਣਾ ਆ, ਉਹਦੇ ਵਿੱਚੋਂ ਜਥੇਬੰਦੀਆਂ ਜਾਂ ਕਿਸੇ ਨੇ ਕੋਈ ਕੰਮ ਕਰਨਾ ਜਾਂ ਨਹੀਂ ਕਰਨਾ, ਕੰਮ ਕਰਨ ਦੇ ਤਰੀਕੇ ਵੱਖਰੇ ਹੁੰਦੇ ਆ। ਪਰ ਇਹ ਗੱਲ ਮੈਂ ਇੱਥੋਂ ਜ਼ਰੂਰ ਆਪਣੀ ਜਿਹੜੀ ਗੱਲ ਕਹਿ ਸਕਦਾ ਹਾਂ ਕਿ ਜੇ ਕਿਸੇ ਨੇ ਕਿਸੇ ਵੀ ਜਥੇਬੰਦੀ ਦੀ ਮਦਦ ਕਰਨੀ ਹੈ, ਪੰਜਾਬ ਦੀ ਹੋਣ ਜਾਂ ਇੱਥੇ ਹੋ, ਤੁਸੀਂ ਕਰੋ। ਕਿ ਅਲਟੀਮੇਟਲੀ ਉਸ ਗੱਲ ਤੋਂ ਗੱਲ ਸ਼ੁਰੂਆਤ ਹੋਣੀ ਹੈ ਕਿ ਭਾਵੇਂ ਭਾਈ ਦਲਜੀਤ ਸਿੰਘ ਬਿੱਟੂ ਹੋਣੀ ਹੋਣ, ਭਾਈ ਅੰਮ੍ਰਿਤਪਾਲ ਸਿੰਘ ਹੋਵੇ, ਮਾਨ ਦਲ ਹੋਵੇ, ਭਾਈ ਪਰਮਜੀਤ ਸਿੰਘ ਮੰਡ ਹੋਵੇ, ਬਾਹਰਲੇ ਦੇਸ਼ਾਂ ਦੇ ਵਿੱਚ ਜੇ ਇੱਥੇ ਸਿੱਖ ਫॉर ਜਸਟਿਸ ਆ ਜਾਂ ਕੋਈ ਸਿੱਖ ਫੈਡਰੇਸ਼ਨ ਆਇਆ ਜਾਂ ਵਰਲਡ ਸਿੱਖ ਪਾਰਲੀਮੈਂਟ ਆ ਜਾਂ WSO ਆ, ਜਿੱਥੇ ਵੀ ਤੁਸੀਂ ਕੁਝ ਕਰਨਾ, ਪਰ ਸਵਾਲ ਇਹ ਹੈ ਕਿ ਕੀ ਕਰਨਾ। ਇਹ ਮੇਰੇ ਵਰਗਾ ਬੋਲ ਗਿਆ, ਤੁਸੀਂ ਸੁਣ ਗਏ ਤੇ ਅਸੀਂ ਸਾਰੇ ਜਾਣੇ ਘਰਾਂ ਨੂੰ ਵਾਪਸ ਚਲੇ ਗਏ ਤੇ ਗੱਲ ਉੱਥੇ ਕਹਾਣੀ ਖਤਮ। ਮੈਜੋਰਿਟੀ ਟਾਈਮਸ ਇਹੀ ਹੁੰਦਾ ਆ। ਪਰ ਇਸ ਮਾਹੌਲ ਦੇ ਵਿੱਚੋਂ ਮੈਂ ਪਿਛਲੇ 3 ਸਾਲਾਂ 'ਚ ਇਹ ਜ਼ਰੂਰ ਦੇਖਿਆ ਆ, 5, 7, 10 ਜਾਣੇ ਜਿਹੜੇ ਆ ਉਹ ਤੁਰ ਪੈਂਦੇ ਆ ਕਿਸੇ ਪਾਸੇ ਨੂੰ, ਜਿਹੜਾ ਕਿ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਿ ਗਿਣਤੀ ਵੱਧ ਰਹੀ ਆ। ਸਿਰਫ ਉਹ ਨਹੀਂ ਕਿ ਜਿਹੜੇ ਸੁਣਨ ਆ ਰਹੇ ਆ, ਗਿਣਤੀ ਉਹਨਾਂ ਦੀ ਵੱਧ ਰਹੀ ਆ ਜੋ ਕੁਝ ਕਰਨਾ ਚਾਹੁੰਦੇ ਆ ਤੇ ਅੱਗੇ ਉਹ ਕਾਰਜਾਂ ਦੇ ਵਿੱਚ ਲੱਗ ਗਏ ਆ। ਸੋ ਮੈਂ ਆਪਣੀ ਇੱਥੇ ਗੱਲ ਜਿਹੜੀ ਆ ਉਹ ਖਤਮ ਕਰਦਾ ਆ ਕਿ ਇਸ ਗੱਲ ਦੇ ਉੱਤੇ ਜੇ ਆਪਾਂ ਕਹਿ ਰਹੇ ਆ ਕਿ ਸਾਰੀਆਂ ਸਾਡੀਆਂ ਪੰਥ ਦੀਆਂ ਮਿਸਲਾਂ ਆ, ਇਹ ਸਾਰਿਆਂ ਨੇ ਕਿਤੇ ਨਾ ਕਿਤੇ ਸਟਰਕਚਰਸ ਬਿਲਡ ਕਰਨੇ ਆ। ਇਸ 40 ਸਾਲ ਬਾਅਦ ਇਸ ਐਲਾਨ ਨੂੰ ਜੇ ਅੱਗੇ ਲੈ ਕੇ ਜਾਣਾ ਆ, ਇਹ ਮਿਸਲਾਂ ਦੀ ਲੋੜ ਪੈਣੀ ਆ। ਪਰ ਮਿਸਲਾਂ ਦੇ ਵਿੱਚ ਸਾਡੀ ਬਜ਼ੁਰਗਾਂ ਦੀ ਗੱਲ ਕਦੀ ਨਾ ਭੁੱਲੀਏ ਕਿ ਮਿਸਲ ਵੰਡ ਅਬ ਕਬੂ ਨਾ ਪਾਵੋ, ਰਲ ਮਿਲ ਖੜ ਤੁਰ ਪੰਥ ਬਚਾਵੋ। ਜੇ ਪੰਥ ਨੂੰ ਅੱਜ ਬਚਾਉਣਾ ਹੈ ਕਿ ਰਲ ਮਿਲ ਕੇ ਖੜ ਕੇ ਸਾਨੂੰ ਇਕੱਠੇ ਹੋ ਕੇ ਸਿਧਾਂਤਕ ਪੱਖ ਤੇ ਏਕਤਾ ਹੁੰਦੀ ਹੈ ਬੰਦਿਆਂ ਦੇ ਵਿੱਚ ਜਾਂ ਇਹੋ ਜਿਹੇ ਕਾਰਜਾਂ ਦੇ ਵਿੱਚ ਸਿਰਫ ਨਹੀਂ ਹੁੰਦੀ, ਸਿਧਾਂਤ ਤੇ ਸਾਡੀ ਏਕਤਾ ਹੋਣੀ ਹੈ, ਉਹਨੂੰ ਮੋਹਰੇ ਰੱਖੀਏ। ਤੇ ਜਿਹੜੀ ਮਿਸਲ ਵੰਡ ਆ, ਮਿਸਲਾਂ ਦੇ ਵਿੱਚ ਅਸੀਂ ਵੰਡੇ ਜ਼ਰੂਰ ਆ,
ਪਰ ਉਹਨਾਂ ਵਾਂਗ ਬਿਹੇਵ ਕਰੀਏ ਕਿ ਜਦੋਂ ਬਾਹਰੋਂ ਕੋਈ ਵੈਰੀ ਆਉਂਦਾ ਆ, ਕੋਈ ਤਾਕਤਵਰ ਆਉਂਦਾ ਆ, ਕਿ ਸਾਡੀਆਂ ਜਿਹੜੀਆਂ ਅੱਖਾਂ ਆ, ਸਾਡਾ ਮੂੰਹ ਚਿਹਰਾ ਆ, ਉਹਦੇ ਵੱਲ ਹੋਣਾ ਚਾਹੀਦਾ ਆ। ਬਹੁਤਾ ਜ਼ਿਆਦਾ ਟਾਈਮ ਇੱਕ ਦੂਜੇ ਉੱਤੇ ਲਾਉਣ ਤੋਂ ਤੇ ਇੱਕ ਦੂਜੇ ਦੀ ਨਿਖੇਧੀ ਕਰਨੀ, ਉਹ ਤੋਂ ਸਾਨੂੰ ਮਹਾਰਾਜ ਸਾਨੂੰ ਉਹ ਤੋਂ ਪਰੇ ਰੱਖੇ। ਭੁੱਲਾਂ ਚੁੱਕਾਂ ਦੀ ਖਿਮਾ, ਗੁਰਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।